जाको हर रंग लागो इस जुग में सो कहियत है सूरा। आत्म जिने सगल बसताके जाका सतगुर पूरा। ਜੂਨ ਮਹੀਨੇ ਦੀ 20 ਤਰੀਕ ਹੈ ਜੀ, ਦਿਨ ਸ਼ੁੱਕਰਵਾਰ। ਔਰ ਇਸ ਵੀਕ ਦਾ ਜਿਹੜਾ ਆਖਰੀ ਪ੍ਰੋਗਰਾਮ ਲੈ ਕੇ ਮੈਂ ਆਪ ਜੀ ਦਾ ਹੋਸਟ ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ ਨਿਊਯਾਰਕ ਟਾਈਮ ਠੀਕ ਦੁਪਹਿਰ ਦੇ 12 ਵਜੇ ਨੇ, ਔਰ ਖਾਲਿਸਤਾਨ ਟਾਈਮ ਠੀਕ 9:30 ਵਜੇ ਆਪਣੇ ਵਾਅਦੇ ਮੁਤਾਬਕ ਗੁਰੂ ਦੀ ਕਿਰਪਾ ਸਦਕਾ ਆਪਣਾ ਅੱਜ ਦਾ ਪ੍ਰੋਗਰਾਮ ਦਿਲ ਦੀਆਂ ਗੱਲਾਂ ਲੈ ਕੇ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦਾ ਜੀ। ਜੀ ਆਇਆਂ ਆਖਦਾ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਦਾ ਪ੍ਰੋਗਰਾਮ ਇੱਕ ਵਾਰ ਫੇਰ ਤੁਹਾਡਾ ਤੇ ਸਾਡਾ ਸਾਥ ਤਕਰੀਬਨ 1 ਘੰਟਾ ਬਣਿਆ ਰਹੇਗਾ, ਔਰ ਇਹਦੇ ਨਾਲ ਨਾਲ ਅਸੀਂ ਗੱਲਬਾਤ ਕਰਾਂਗੇ ਸਿੱਖਾਂ ਦੀ ਆਜ਼ਾਦੀ ਦੇ ਰਾਹ ਦੇ ਉੱਤੇ ਤੇ ਸਿੱਖਾਂ ਦੀ ਆਜ਼ਾਦੀ ਦੇ ਰਾਹ ਦਾ ਜਿਹੜਾ ਨਜ਼ਰੀਆ ਉਹਦੇ ਉੱਤੇ। ਔਰ ਇਹਦੇ 'ਚ ਸਾਡਾ ਸਾਥ ਦੇਣ ਲਈ ਅੱਜ ਸਾਡੀ ਵਿਸ਼ੇਸ਼ ਰਿਕੁਐਸਟ ਦੇ ਉੱਤੇ ਦਲ ਖਾਲਸਾ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਜੀ ਮੰਡ ਅੱਜ ਸਾਡੇ ਨਾਲ ਜੁੜਨਗੇ। ਸਾਡੇ ਨਾਲ ਦਲ ਖਾਲਸਾ ਦੀਆਂ ਜਿਹੜੀਆਂ ਵੀ ਐਕਟੀਵਿਟੀਜ਼ ਨੇ ਜਾਂ ਇਹਨਾਂ ਦਾ ਜਿਹੜਾ ਨਜ਼ਰੀਆ ਜਾਂ ਇਹਨਾਂ ਦੇ ਭਵਿੱਖ ਦੀ ਪਲੈਨਿੰਗ ਆ ਉਹਦੇ ਉੱਤੇ ਆਪਾਂ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ। ਔਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ, ਤੁਹਾਨੂੰ ਬੇਨਤੀ ਵੀ ਕਰਨੀ ਚਾਹੁੰਦਾ ਕਿ ਤੁਸੀਂ ਕਿਸੇ ਵੀ ਗੈਜਟ ਤੋਂ ਸਾਨੂੰ ਵੇਖ ਰਹੇ ਹੋ ਜਾਂ ਸੁਣ ਰਹੇ ਹੋ ਤਾਂ ਪ੍ਰੋਗਰਾਮ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ। ਤੁਸੀਂ ਸਾਨੂੰ TV 84 ਦੀ ਐਪ ਹੈ, ਜਿਹੜੀ ਨਵੀਂ ਐਪ ਇੱਕ ਬਣਾਈ ਆ ਅਸੀਂ ਆਈਫੋਨ ਤੇ, ਉਹ ਚੱਲ ਪਈ ਹੈ। ਉੱਤੇ ਬੜਾ ਵਧੀਆ ਜਿਹੜਾ ਕੰਟੈਂਟ ਤੁਹਾਨੂੰ ਵੇਖਣ ਨੂੰ ਮਿਲਦਾ ਤੇ ਉਹਦੇ ਵਿੱਚ ਉਹ ਤੁਸੀਂ ਲੋਡ ਕਰ ਸਕਦੇ ਹੋ। ਤੇ ਐਂਡਰੋਇਡ ਦੀ ਹਜੇ ਅੰਡਰ ਪ੍ਰੋਸੈਸ ਆ, ਉਹ ਵੀ ਜਲਦ ਹੀ ਜਿਹੜੀ ਆ ਐਪ ਲਾਂਚ ਕਰ ਦਿੱਤੀ ਜਾਏਗੀ। ਇਹ ਨਵੀਂ ਐਪ ਹੈ ਜੀ, ਸੋ ਉਹਨੂੰ ਵੀ ਜ਼ਰੂਰ ਤੁਸੀਂ ਜੇ ਆਈਫੋਨ ਤੁਹਾਡੇ ਕੋਲ ਹੈ ਤਾਂ ਲੋਡ ਕਰ ਲਓ, ਤੁਹਾਨੂੰ ਦੇਖਣ ਦੇ ਵਿੱਚ ਆਸਾਨੀ ਹੋਏਗੀ। ਔਰ ਉਸ ਤੋਂ ਇਲਾਵਾ IPTV ਦੇ ਜਿੰਨੇ ਵੀ ਬਾਕਸਿਸ ਨੇ ਤਕਰੀਬਨ ਨਾਰਥ ਅਮਰੀਕਾ ਦੇ ਵਿੱਚ, ਉਹ ਸਾਰਿਆਂ ਤੇ ਤੁਸੀਂ ਇਹ ਪ੍ਰੋਗਰਾਮ ਦੇਖ ਸਕਦੇ ਹੋ। TV84.tv ਤੇ ਤੁਸੀਂ ਪ੍ਰੋਗਰਾਮ ਦੇ ਵਿੱਚ ਦੇਖ ਸਕਦੇ ਹੋ, ਇਹਨੂੰ ਸ਼ਾਮਲ ਹੋ ਸਕਦੇ ਹੋ। ਉਸ ਤੋਂ ਇਲਾਵਾ YouTube ਤੇ ਵੀ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਜਿਹੜੀ ਨੋਟੀਫਿਕੇਸ਼ਨ ਆ ਉਹ ਜਿਹੜੀ ਆ ਉਹ ਆ ਜਾਵੇ। ਸੋ ਇਸ ਪ੍ਰੋਗਰਾਮ ਤੋਂ ਇਲਾਵਾ ਜਿਹੜਾ ਦੂਜਾ ਲਾਈਵ ਪ੍ਰੋਗਰਾਮ ਆ ਤੁਹਾਡਾ, ਉਹ ਡਾਕਟਰ ਅਮਰਜੀਤ ਸਿੰਘ ਸ਼ਾਮ ਨੂੰ 7:30 ਵਜੇ ਜਿਹੜਾ ਨਿਊਯਾਰਕ ਟਾਈਮ ਤੇ ਸਵੇਰ ਦੇ ਜਿਹੜਾ 5 ਵਜੇ ਖਾਲਿਸਤਾਨ ਟਾਈਮ, ਉਹ ਪ੍ਰੋਗਰਾਮ ਵੀ ਲਾਈਵ ਲੈ ਕੇ ਆਪਦੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਨੇ। ਸੋ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਨੇ। ਸੋ TV 84 ਨੂੰ ਸਬਸਕ੍ਰਾਈਬ ਕਰੋ ਤੇ ਜੁੜੋ ਉਹਦੇ ਨਾਲ, ਤਾਂ ਕਿ ਜਿਹੜੀ ਇਹ ਬੜਬੁੱਲੀ ਜਾਣਕਾਰੀ ਆ ਸਿੱਖ ਸਟਰਗਲ ਦੇ ਨਾਲ ਸੰਬੰਧਿਤ, ਸਿੱਖ ਭਾਵਨਾਵਾਂ ਦੇ ਨਾਲ ਸੰਬੰਧਿਤ ਜਾਂ ਸਿੱਖ ਵਿਰਸੇ ਜਾਂ ਹਿਸਟਰੀ ਨਾਲ ਸੰਬੰਧਿਤ ਜਿਹੜੀਆਂ ਇਹ ਘਟਨਾਵਾਂ ਨੇ, ਉਹ ਤੁਹਾਡੇ ਅਸੀਂ ਰੂਬਰੂ ਲੈ ਕੇ ਹਰ ਰੋਜ਼ ਤੁਹਾਡੀ ਸੇਵਾ ਦੇ ਵਿੱਚ ਪੇਸ਼ ਹੁੰਦੇ ਆ। ਫਿਰ ਜ਼ਿਆਦਾ ਸਮਾਂ ਆਪਾਂ ਨਹੀਂ ਲੈਣਾ ਜੀ। ਸਭ ਤੋਂ ਪਹਿਲਾਂ ਆਪਣੇ ਮਹਿਮਾਨ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਮੰਡ, ਪ੍ਰਧਾਨ ਦਲ ਖਾਲਸਾ, ਅਸੀਂ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਆਖਦੇ ਆ ਔਰ ਫਤਿਹ ਬੁਲਾਉਂਦੇ ਆ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਭਾਈ ਪਰਮਜੀਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਥੋੜਾ ਜਿਹਾ ਸੰਖੇਪ ਦੇ ਵਿੱਚ ਦਲ ਖਾਲਸਾ ਦੀ ਸਥਾਪਤੀ, ਵੀ ਇਸ ਜਥੇਬੰਦੀ ਦਾ ਮੁੱਢ ਕਿੱਥੋਂ ਵੱਜਿਆ, ਉਹਦੇ ਬਾਰੇ ਦੱਸੋ, ਫਿਰ ਆਪਾਂ ਅੱਗੇ ਗੱਲ ਕਰਾਂਗੇ। ਦਲ ਖਾਲਸਾ ਆਪਣੇ ਸਿੱਖ ਇਤਿਹਾਸ ਦੇ ਵਿੱਚ ਦੋ ਥਾਈਂ ਆਉਂਦਾ ਹੈ। ਇੱਕ ਤੇ ਪੁਰਾਤਨ 18ਵੀਂ ਸਦੀ ਦੇ ਵਿੱਚ, ਔਰ ਦੂਸਰਾ ਜਿਹੜਾ ਹੁਣ ਦਲ ਖਾਲਸਾ ਚੱਲਦਾ ਪਿਆ, ਇਹ 1978 ਦੇ ਵਿੱਚ ਦੁਬਾਰਾ ਨਾਮ ਜਿਹੜਾ ਇਤਿਹਾਸ ਚ ਚੁੱਕ ਕੇ ਤੇ ਉਸ ਟਾਈਮ ਦੇ ਨੌਜਵਾਨ ਨੇ ਜਿਹੜਾ ਦੁਬਾਰਾ ਸ਼ੁਰੂ ਕੀਤਾ ਸੀ। ਸੋ ਜਿਹੜਾ 18ਵੀਂ ਸਦੀ ਜਿਹੜਾ ਦਲ ਖਾਲਸਾ ਹੈ, ਉਹਦੇ ਬਾਰੇ ਤੇ ਸਾਰੇ ਲਗਭਗ ਜਾਣਦੇ ਨੇ, ਇਤਿਹਾਸ ਤੋਂ ਪੜ੍ਹਿਆ ਲਿਖਿਆ ਜਿਹੜਾ ਉਹ ਮਤਲਬ ਪ੍ਰਚਾਰਕਾਂ ਨੇ, ਢਾਡੀ ਪ੍ਰਚਾਰਕਾਂ ਨੇ ਸਾਰਿਆਂ ਸੁਣਾਇਆ ਹੈ ਤੇ ਕਿਸ ਤਰੀਕੇ ਨਾਲ ਉਹਨਾਂ ਨੇ ਅਲੱਗ-ਅਲੱਗ ਜਥੇਬੰਦੀਆਂ ਨੂੰ ਇਕੱਠਿਆਂ ਕਰਕੇ, ਜਿਹੜਾ ਅਲੱਗ-ਅਲੱਗ ਮਿਸਲਾਂ ਨੂੰ ਇਕੱਠਿਆਂ ਕਰਕੇ ਤੇ ਇੱਕ ਪਲੇਟਫਾਰਮ ਤਿਆਰ ਕੀਤਾ ਜਿਹਦਾ ਨਾਮ ਦਲ ਖਾਲਸਾ ਰੱਖਿਆ ਗਿਆ। ਔਰ ਉਹਦੀ ਅਗਵਾਈ ਦੇ ਵਿੱਚ ਫਿਰ ਕਿਵੇਂ ਦਿੱਲੀ ਫਤਿਹ ਕੀਤੀ ਗਈ ਜਾਂ ਹੋਰ ਜਿੱਥੇ ਜਿੱਥੇ ਮੱਲਾਂ ਖਾਲਸੇ ਨੇ ਮਾਰੀਆਂ, ਉਹ ਸਾਰੀਆਂ ਜਿਹੜੀਆਂ ਨੇ ਉਹ ਦਲ ਖਾਲਸਾ ਦੇ ਨਾਮ ਹੇਠ ਜਿਹੜੀਆਂ ਹੋਈਆਂ ਸੀ। ਸੋ 1978 ਦੇ ਵਿੱਚ ਜਦੋਂ ਨਿਰੰਕਾਰੀ ਕਾਂਡ ਵਾਪਰਦਾ ਆ ਤੇ ਉਸ ਤੋਂ ਬਾਅਦ ਜਿਹੜਾ ਆ ਅਗਸਤ ਦੇ ਵਿੱਚ ਦਲ ਖਾਲਸਾ ਜਿਹੜਾ ਅੱਜ ਵਾਲਾ ਆ, ਇਹ ਰਿਵਾਈਵ ਕੀਤਾ ਜਾਂਦਾ ਦੁਬਾਰਾ। ਨਾਮ ਨੌਜਵਾਨ ਉਹੀ ਇਤਿਹਾਸ ਚ ਚੁੱਕਦੇ ਨੇ ਤੇ ਅਲੱਗ-ਅਲੱਗ ਜਥੇਬੰਦੀਆਂ ਦੇ ਵਿੱਚ ਕੰਮ ਕਰ ਰਹੇ ਜਿਹੜੇ ਨੌਜਵਾਨ ਸੀਗੇ, ਉਹਨਾਂ ਨੇ ਉੱਥੋਂ ਜਿਹੜਾ ਆ ਉਹ ਫਿਰ ਦੁਬਾਰਾ ਇਸ ਨਾਮ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ। ਔਰ ਪਹਿਲੇ ਦਿਨ ਤੋਂ ਜਿਹੜਾ ਉਹਨਾਂ ਨੇ ਟੀਚਾ ਆਪਣਾ ਮਿੱਥਿਆ, ਉਹ ਖਾਲਿਸਤਾਨ ਦੀ ਪ੍ਰਾਪਤੀ ਮਿੱਥਿਆ ਸੀ। ਜਿਵੇਂ 18ਵੀਂ ਸਦੀ ਦੇ ਸਿੰਘਾਂ ਨੇ ਮਿੱਥਿਆ ਸੀ ਵੀ ਅਸੀਂ ਕਿਸੇ ਦੇ ਗੁਲਾਮ ਨਹੀਂ ਰਹਿ ਸਕਦੇ, ਤੇ ਖਾਲਸਾ ਆਜ਼ਾਦ ਆ, ਬਾਦਸ਼ਾਹ ਜਾਂ ਬਾਗੀ ਆ।
ਉਹੀ ਜੀ ਕੰਸੈਪਟ ਜਿਹੜਾ ਆ ਇਹ 1978 ਤੋਂ ਲੈ ਕੇ ਅੱਜ ਤੱਕ ਦਲ ਖਾਲਸਾ ਲੈ ਕੇ ਚੱਲਿਆ ਆ ਰਿਹਾ ਹੈ ਵੀ ਅਸੀਂ ਜਿਆਦਾ ਜੀ ਆਪਣਾ ਰਾਜ ਹਾਸਲ ਕਰਾਂਗੇ ਜਾਂ ਫਿਰ ਬਾਗੀ ਸੁਭਾਅ ਜਿਹੜਾ ਆ ਉਹਨੂੰ ਕੰਟੀਨਿਊ ਰੱਖਾਂਗੇ ਔਰ ਆਪਣਾ ਸੰਘਰਸ਼ ਕਰਾਂਗੇ ਖਾਲਿਸਤਾਨ ਦੀ ਪ੍ਰਾਪਤੀ ਦੇ ਲਈ। ਸੋ ਉਹ ਅੱਜ ਵੀ ਜੀ ਨਿਰੰਤਰ ਜਿਹੜਾ ਆ ਉਹ ਪਿਛਲੇ ਜਿਹੜਾ 47 ਸਾਲਾਂ ਤੋਂ ਨਿਰੰਤਰ ਜਾਰੀ ਹੈ। ਜੀ। ਸੋ 47 ਸਾਲਾਂ ਦਾ ਜਿਹੜਾ ਇਹ ਦਲ ਖਾਲਸਾ ਦਾ ਸਫ਼ਰ ਹੈ ਆਜ਼ਾਦੀ ਨੂੰ ਲੈ ਕੇ, ਤੁਸੀਂ ਉਹਦੇ ਬਾਰੇ ਜ਼ਰੂਰ ਥੋੜਾ ਜਿਹਾ ਚਾਨਣ ਪਾਓ ਕਿ ਕਿਹਨਾਂ ਕਿਹਨਾਂ ਮੇਨ ਭਾਗਾਂ ਦੇ ਵਿੱਚ ਇਹਨੂੰ ਵੰਡਿਆ ਜਾ ਸਕਦਾ ਜੀ। ਦੇਖੋ ਇਹਦੇ ਜੇ ਮੋਟੇ ਜਿਹੇ ਰੂਪ ਦੇ 3 ਭਾਗ ਬਣਦੇ ਨੇ। ਪਹਿਲਾ 1978 ਤੋਂ ਲੈ ਕੇ ਤੇ 1981 ਤੱਕ ਦਾ, ਜਦੋਂ ਸੰਤ ਜਰਨੈਲ ਸਿੰਘ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਆ, ਉਹ ਮਈ ਦੇ ਚੌਂਕ ਵਾਲਾ ਇੰਸੀਡੈਂਟ ਸਾਨੂੰ ਸਾਰਿਆਂ ਨੂੰ ਪਤਾ ਹੈ। ਔਰ ਉਸ ਤੋਂ ਬਾਅਦ ਜਿਹੜਾ ਉਹਨਾਂ ਦੀ ਰਿਹਾਈ ਦੇ ਲਈ ਔਰ ਖਾਲਿਸਤਾਨ ਦੀ ਸੰਘਰਸ਼ ਨੂੰ ਅੰਤਰਨੈਸ਼ਨਲ ਪੱਧਰ ਦੇ ਉੱਤੇ, ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪਹੁੰਚਾਉਣ ਦੇ ਲਈ ਉੱਥੇ ਉਹਦੀ ਜਿਹੜੀ ਗੱਲਬਾਤ ਸ਼ੁਰੂ ਹੋਵੇ, ਉਹਦੇ ਵਾਸਤੇ ਉਸ ਸਮੇਂ ਦੇ ਜਿਹੜੇ ਭਾਈ ਗਜਿੰਦਰ ਸਿੰਘ ਔਰ ਉਹਨਾਂ ਦੇ ਸਾਥੀਆਂ ਨੇ ਹਾਈਜੈਕ ਕੀਤਾ ਸੀ ਔਰ ਉਹ ਪਾਕਿਸਤਾਨ ਦੀ ਧਰਤੀ ਤੇ ਲੈ ਗਏ। ਇਹਦੇ 'ਚ ਮੈਂ ਨਾਲ ਦੀ ਨਾਲ ਇਹ ਵੀ ਗੱਲ ਜ਼ਰੂਰ ਸਾਫ਼ ਕਰ ਦੇਣਾ ਚਾਹੁੰਦਾ ਵੀ ਜਦੋਂ ਹਾਈਜੈਕਿੰਗ ਆਉਂਦੀ ਹੈ ਤੇ ਬਹੁਤੀ ਵਾਰ ਵਾਇਲੈਂਸ ਹੀ ਦਿਮਾਗ ਦੇ ਵਿੱਚ ਆਉਂਦੀ ਹੈ, ਪਰ ਜਦੋਂ ਉਹ ਹਾਈਜੈਕਿੰਗ ਹੋਈ ਤਾਂ ਉਸ ਤੋਂ ਬਾਅਦ ਸਵਾਰੀਆਂ ਜਦੋਂ ਉਤਰੀਆਂ ਨੇ ਉੱਥੇ ਜਾ ਕੇ ਥੱਲੇ, ਤੇ ਉਹਨਾਂ ਦੀਆਂ ਇੰਟਰਵਿਊਜ਼ ਪਈਆਂ ਨੇ ਟੀਵੀ ਦੇ ਉੱਤੇ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਹਾਈਜੈਕਰਸ ਦੀ ਤਾਰੀਫ ਕੀਤੀ, ਜਿਸ ਤਰੀਕੇ ਨਾਲ ਉਹਨਾਂ ਨੇ ਉਹਨਾਂ ਨੂੰ ਡੀਲ ਕੀਤਾ ਹੈਗਾ, ਉਹ ਆਪਣੇ ਆਪ ਦੇ ਵਿੱਚ ਇੱਕ ਨਵੇਕਲਾ ਸੀ। ਸੋ ਇਹ ਹਾਈਜੈਕਿੰਗ ਕਿਸੇ ਦਾ ਨੁਕਸਾਨ ਪਹੁੰਚਾਉਣ ਦੀ ਨਹੀਂ, ਆਪਣੀ ਗੱਲ ਨੂੰ ਅੱਗੇ ਲੈ ਕੇ ਜਾਣ ਦੇ ਲਈ ਕੀਤੀ ਗਈ ਸੀ ਔਰ ਉਹਦੇ 'ਚ ਕਿਸੇ ਦਾ ਨੁਕਸਾਨ ਕੋਈ ਨਹੀਂ ਹੋਇਆ। ਤੇ ਉਹਦੇ ਜਿਹੜੇ ਨਤੀਜੇ ਹੈਗੇ ਉਹ ਇਹ ਨਿਕਲੇ ਕਿ ਖਾਲਿਸਤਾਨ ਦੀ ਗੱਲ ਅਗਲੇ ਦਿਨ ਫਰੰਟ ਪੇਜ ਤੇ ਹਰ ਇੱਕ ਇੰਗਲਿਸ਼ ਪੰਜਾਬੀ ਅਖਬਾਰ ਦੇ ਉੱਤੇ ਖਾਲਿਸਤਾਨ ਸ਼ਬਦ ਲੱਗਾ ਸੀ ਔਰ ਪੂਰਾ ਇੰਟਰਨੈਸ਼ਨਲਾਈਜ਼ ਜਿਹੜਾ ਇਸ਼ੂ ਆ ਹੋਇਆ। ਉਸ ਤੋਂ ਬਾਅਦ 1982 ਦੇ ਵਿੱਚ ਹੀ ਦਲ ਖਾਲਸਾ ਦੇ ਉੱਤੇ ਫਿਰ ਪਾਬੰਦੀ ਲੱਗ ਜਾਂਦੀ ਆ ਤੇ ਇਹ ਇੱਕ ਟਾਈਮ ਪੀਰੀਅਡ ਆ। ਦੂਸਰਾ ਫਿਰ ਵੀ 1982 ਤੋਂ ਲੈ ਕੇ 92-94 ਤੱਕ ਜਿਹੜੀ ਆ ਉਹ ਫਿਰ ਪਾਬੰਦੀ ਰਹਿੰਦੀ ਹੈ। ਪਰ ਇੰਡੀਅਨ ਸਰਕਾਰ ਜਿਹੜੀ ਆ ਉਹ 2-2 ਸਾਲ ਦੀ ਪਾਬੰਦੀ ਵਧਾਈ ਗਈ ਤੇ ਉਹ ਪਾਬੰਦੀ ਫਿਰ ਜਿਹੜੀ ਆ ਉਹ ਚੱਲਦੀ ਗਈ। ਸੋ ਉਹ ਸੈਕਿੰਡ ਟਾਈਮ ਪੀਰੀਅਡ ਜਿਹਦੇ ਵਿੱਚ ਫਿਰ ਸਿੰਘਾਂ ਨੇ, ਜਿੰਨੇ ਦਲ ਖਾਲਸਾ ਦੇ ਸਿੰਘ ਸੀਗੇ, ਉਹਨਾਂ ਨੇ ਫਿਰ ਦੂਸਰੀਆਂ ਜਥੇਬੰਦੀਆਂ ਦੇ ਵਿੱਚ ਆਪਣੀ ਸੇਵਾ ਨਿਭਾਈ। ਜਦੋਂ ਸੰਘਰਸ਼ ਇੱਥੇ ਚੱਲ ਰਿਹਾ ਸੀ ਪੰਜਾਬ ਦੀ ਧਰਤੀ ਦੇ ਉੱਤੇ, ਆਪਣਾ ਹਥਿਆਰਬੰਦ ਸੰਘਰਸ਼, ਉਹਦੇ ਵਿੱਚ ਫਿਰ ਉਹਨਾਂ ਨੇ ਅਲੱਗ-ਅਲੱਗ ਦੂਸਰੇ ਨਾਮਾਂ ਤੇ ਜਿਹੜੀਆਂ ਜਥੇਬੰਦੀਆਂ ਚੱਲਦੀਆਂ ਪਈਆਂ ਸੀ, ਉਹਨਾਂ ਨਾਮਾਂ ਦੇ ਉੱਤੇ ਜਿਹੜੀ ਆ ਉਹਨਾਂ ਨੇ ਆਪਣੀ ਸੇਵਾ ਨਿਭਾਈ। ਤੇ ਉਸ ਤੋਂ ਬਾਅਦ ਫਿਰ ਤੀਸਰਾ ਪਹਿਲੂ ਆਉਂਦਾ ਹੈ ਜਦੋਂ ਦੁਬਾਰਾ ਫਿਰ ਪਾਬੰਦੀ ਹਟਦੀ ਆ। ਹੁਣ ਜਿਹੜੀ ਹਟਦੀ ਆ ਉਹਦੇ ਬਾਰੇ ਮੈਂ ਜ਼ਰੂਰ 1 ਮਿੰਟ ਦਾ ਜਿਹੜਾ ਆ ਉਹ ਲਾਉਣਾ ਚਾਹੁੰਦਾ ਵੀ ਬਿਲਕੁਲ ਇਹ ਅਸੀਂ ਕਿਸੇ ਤੋਂ ਮੰਗ ਕਰਕੇ ਅਸੀਂ ਪਾਬੰਦੀ ਨਹੀਂ ਹਟਵਾਈ, ਇੰਡੀਆ ਦੇ ਕੋਲੋਂ ਤਰਲੇ ਕਰਕੇ ਵੀ ਤੁਸੀਂ ਸਾਡੀ ਪਾਬੰਦੀ ਹਟਾ ਦਿਓ ਤੇ ਅਸੀਂ ਇੱਥੇ ਮਤਲਬ ਕੰਮ ਕਰਨਾ ਚਾਹੁੰਦੇ ਹਾਂ। ਅਸੀਂ ਇਹ ਮਿੱਥ ਕੇ ਪਹਿਲੇ ਦਿਨੋਂ ਹੀ ਸਾਡੇ ਸਿੰਘ ਚੱਲਦੇ ਹੋਏ ਸੀ ਵੀ ਜੇ ਤੁਸੀਂ ਬਗਾਵਤ ਗੱਲ ਕਰੋਗੇ ਖਾਲਿਸਤਾਨ ਦੀ ਤੇ ਇਹ ਚੀਜ਼ਾਂ ਤੁਹਾਡੇ ਸਾਹਮਣੇ ਆਉਣਗੀਆਂ, ਤੁਹਾਨੂੰ ਕਿਸੇ ਨੇ ਥਾਲੀ ਤੇ ਪਰੋਸ ਕੇ ਤੇ ਦੇਣਾ ਨਹੀਂ। ਸੋ ਪਾਬੰਦੀ ਹਟਾਉਣ ਦੇ ਲਈ ਕਿਸੇ ਦੇ ਤਰਲੇ ਨਹੀਂ ਕੱਢੇ ਗਏ, ਕਿਸੇ ਦੇ ਹਾੜੇ ਨਹੀਂ ਕੀਤੇ ਗਏ। ਉਹ ਬਾਏ ਲਾਅ ਹੀ ਇੰਡੀਆ ਦੇ ਜਿਹੜਾ ਉਹ 2-2 ਸਾਲ ਬਾਅਦ ਦੀ ਪਾਬੰਦੀ ਜਿਹੜੀ ਆ ਵੱਧਦੀ ਹੁੰਦੀ ਸੀ ਉਦੋਂ। ਹੁਣ ਜਿਵੇਂ 5 ਸਾਲ ਦੀ ਵੱਧਦੀ ਹੈ, ਸੋ ਉਦੋਂ 2-2 ਸਾਲ ਵੱਧਦੀ ਸੀ ਤੇ ਉਹ ਵਧਾਈ ਗਏ ਔਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਟਾਈਮ ਪੀਰੀਅਡ ਤੇ ਆ ਕੇ ਪਾਬੰਦੀ ਵਧਾਈ ਨਹੀਂ। ਤੇ ਜਦੋਂ ਪਾਬੰਦੀ ਨਹੀਂ ਵਧੀ ਤੇ ਉਹਦਾ ਮਤਲਬ ਹੁੰਦਾ ਕਿ ਉਹ ਪਾਬੰਦੀ ਹਟ ਗਈ ਜਦੋਂ ਦਾ ਟਾਈਮ ਪੀਰੀਅਡ ਲੰਘ ਜਾਂਦਾ। ਸੋ ਦਲ ਖਾਲਸਾ ਜਿਹੜੀ ਪਾਬੰਦੀ ਹਟੀ ਆ ਉਹ ਅਸੀਂ ਇਹਨਾਂ ਦੇ ਤਰਲੇ ਮਿੰਨਤਾਂ ਕਰਕੇ ਨਹੀਂ ਹਟਵਾਈ, ਉਹ ਆਪਣੇ ਆਪ ਹੀ ਜਦੋਂ ਉਹ ਟਾਈਮ ਪੀਰੀਅਡ ਜਿਹੜਾ ਉਹ ਲੰਘਦਾ ਗਿਆ 2-2 ਸਾਲ ਦਾ, ਤੇ ਇੱਕ ਪੁਆਇੰਟ ਤੇ ਆ ਕੇ ਉਹਨਾਂ ਨੇ ਉਸ ਤੋਂ ਬਾਅਦ ਵਧਾਈ ਨਹੀਂ। ਤੇ ਜਦੋਂ ਉਹ ਨਹੀਂ ਵਧੀ ਤੇ ਉਸ ਤੋਂ ਬਾਅਦ ਦੁਬਾਰਾ ਫੇਰ ਜਿਹੜਾ ਦਲ ਖਾਲਸਾ ਆ ਉਹ ਇੱਧਰ ਆ ਜਿਹੜਾ ਸਰਦਾਰ ਕੰਵਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ, ਸਰਦਾਰ ਸਰਬਜੀਤ ਸਿੰਘ ਘੁਮਾਣ ਪਹਿਲੇ ਦਿਨਾਂ ਦੇ ਐਕਟਿਵ ਮੈਂਬਰ ਰਹੇ। ਸੋ ਉਹਨਾਂ ਨੇ ਮਤਲਬ ਇੱਕ ਬੀਜ ਤੋਂ ਫਿਰ ਹੌਲੀ-ਹੌਲੀ ਦਰਖਤ ਤਿਆਰ ਹੋਇਆ। ਫਿਰ ਉਹ ਮਤਲਬ ਉਹਦੇ ਵਿੱਚੋਂ ਹੀ ਅੱਗੇ ਜਿਹੜਾ ਦਲ ਖਾਲਸਾ ਦੀ ਜਿਹੜੀ ਡੈਮੋਕ੍ਰੈਟਿਕ ਪ੍ਰੋਸੈਸ ਆ ਜਿਹੜਾ ਅੱਜ ਨਜ਼ਰ ਆਉਂਦਾ ਆ, ਉਹ ਫਿਰ ਉੱਥੋਂ ਨਿਕਲਿਆ ਆ। ਔਰ ਉਹਦੇ ਵਿੱਚ 1998 ਤੋਂ ਫਿਰ ਦੁਬਾਰਾ ਫਿਰ ਅਸੀਂ ਨਿਰੰਤਰ ਇਹਦੇ ਵਿੱਚ ਜਿਹੜੇ ਐਕਟਿਵ ਹੋਏ। ਪਹਿਲਾ ਜਿਹੜਾ ਆ ਉਹ ਟਾਈਮ ਪੀਰੀਅਡ ਤੁਹਾਨੂੰ ਮੈਂ ਦੱਸਿਆ ਵੀ ਜਿਵੇਂ ਥੋੜਾ ਸਮਾਂ ਮਿਲਿਆ ਨੌਜਵਾਨਾਂ ਨੂੰ ਵਿਚਰਨ ਦਾ, ਪਰ ਥੋੜੇ ਸਮੇਂ 'ਚ ਹੀ ਉਹਨਾਂ ਨੇ ਕੁਝ ਐਸੇ ਐਕਸ਼ਨ ਕੀਤੇ ਜਿਹਦੇ ਨਾਲ ਦਲ ਖਾਲਸਾ ਦੀ ਪਹਿਚਾਣ ਵੀ ਬਣੀ ਤੇ ਖਾਲਿਸਤਾਨ ਦਾ ਸੰਘਰਸ਼ ਦੀ ਪਹਿਚਾਣ ਵੀ ਜਿਹੜੀ ਆ ਉਹ ਇੰਟਰਨੈਸ਼ਨਲ ਪੱਧਰ ਤੇ ਗਈ। ਦੂਸਰਾ ਟਾਈਮ ਪੀਰੀਅਡ ਜਿਹੜਾ ਬਿਲਕੁਲ ਬਲੈਕ ਆ, ਜਿੱਥੇ ਪਾਬੰਦੀ ਰਹੀ ਆ। ਔਰ ਤੀਸਰਾ ਹੈਗਾ ਡੈਮੋਕ੍ਰੈਟਿਕ ਪ੍ਰੋਸੈਸ ਦਲ ਖਾਲਸਾ ਦਾ ਜਿਹੜਾ ਇਸ ਟਾਈਮ ਚੱਲਦਾ ਪਿਆ ਆ। ਸੋ ਉਹਦੇ ਵਿੱਚ ਜਿਹੜਾ ਪਿਛਲੇ 27 ਸਾਲਾਂ ਤੋਂ ਹੁਣ ਜਿਹੜਾ ਆ ਇਹ ਪ੍ਰੋਸੈਸ ਅਗਲਾ ਦਲ ਖਾਲਸਾ ਦਾ ਚੱਲਦਾ ਪਿਆ। ਸੋ 1-2 ਜਾਣਿਆਂ ਤੋਂ ਸ਼ੁਰੂ ਹੋਇਆ ਕਾਫਲਾ ਜਿਹੜਾ ਆ ਉਹ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚ ਚੁੱਕਿਆ ਹੈ। ਅੱਜ ਦਲ ਖਾਲਸਾ ਅੱਜ ਦੇ ਦਿਨ ਦੇ ਵਿੱਚ ਸਿੱਖ ਪੋਲਿਟਿਕਸ ਦੇ ਵਿੱਚ ਕਿਸੇ ਮਤਲਬ ਪਹਿਚਾਣ ਦਾ ਮੁਹਤਾਜ ਨਹੀਂਗਾ। ਨਾਮ ਲੈਂਦੇ ਆਪਣੇ ਆਪ, ਮਤਲਬ ਇੱਕ ਪਹਿਚਾਣ ਜਿਹੜੀ ਆ ਉਹਨਾਂ ਸਿੰਘਾਂ ਨੇ ਮਿਹਨਤ ਕਰਕੇ ਜਿਹੜੀ ਬਣਾਈ ਸੀ ਤੇ ਸਾਡੇ ਵਰਗੇ ਨੌਜਵਾਨਾਂ ਨੂੰ ਉਹਨਾਂ ਨੇ ਤਿਆਰ ਕੀਤਾ
ਸਾਨੂੰ ਉਹਨਾਂ ਜੀ ਨੇ ਮੂਵਮੈਂਟ ਦੀ ਜਿਹੜੀ ਆ ਲੈਗੇਸੀ ਅੱਗੇ ਦਿੱਤੀ। ਸੋ ਉਹ ਉਹਨਾਂ ਦੀ ਜੀ ਇੱਕ ਦੇਣ ਆ। ਜਿਹੜੀ ਇਹ ਗੱਲ ਕਹਿ ਦਿੱਤੀ ਜਾਂਦੀ ਵੀ ਪਿਛਲੇ 40 ਸਾਲਾਂ 'ਚ ਫਲਾਣੇ ਨੇ ਕੀ ਕੀਤਾ, ਉਹ ਅਸਲ 'ਚ ਜੀ ਜਿਹੜੇ ਬੰਦੇ ਨੇ ਆਪ ਕੁਝ ਨਾ ਕੀਤਾ ਹੋਵੇ ਜਾਂ ਆਪ ਵੀ ਅਜੇ ਕੁਝ ਕਰਨਾ ਰਿਹਾ ਹੋਵੇ, ਉਹ ਉਹਨੂੰ ਲੱਗਦਾ ਵੀ ਹੋਇਆ ਹੀ ਕੁਝ ਨਹੀਂ। ਪਰ ਮੈਂ ਜੀ ਇਹ ਮੰਨਦਾ ਕਿ ਜੇ ਖਾਲਿਸਤਾਨ ਦੀ ਗੱਲ ਅੱਜ ਨੌਜਵਾਨ ਕਰਨ ਜੋਗੇ ਹੋਏ ਨੇ ਤੇ ਉਹ ਇਹਨਾਂ ਸਿੰਘਾਂ ਦੀ ਬਦੌਲਤ ਹੋਏ ਨੇ, ਜਿਹੜੇ ਪਿਛਲੇ 40 ਸਾਲਾਂ ਤੋਂ ਖਾਲਿਸਤਾਨ ਦੀ ਗੱਲ ਨੂੰ ਛੱਡਿਆ ਨਹੀਂ ਜਿਨ੍ਹਾਂ ਨੇ। ਸੋ ਜੀ ਇਹ ਉਹਨਾਂ ਦੀ ਜਿਹੜੀ ਆਪਣੀ ਜਿਹੜਾ ਉਹਨਾਂ ਨੇ ਸੰਘਰਸ਼ ਕੀਤਾ, ਜਿਹੜਾ ਆਪਣੀ ਮਿਹਨਤ ਕੀਤੀ, ਉਹ ਅੱਗੇ ਜਿਹੜੀ ਉਹ ਅੱਜ ਵੀ ਨਿਰੰਤਰ ਚੱਲਦੀ ਪਈ। ਜੀ ਸੋ ਇੱਕ ਤਾਂ ਭਾਈ ਪਰਮਜੀਤ ਸਿੰਘ ਜੀ, ਆਪਾਂ ਦੇਖਦੇ ਹਾਂ ਕਿ 1978 ਤੋਂ ਜਿਹੜਾ ਫਿਰ 1981 ਚ ਜਾ ਕੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੀ ਗ੍ਰਿਫਤਾਰੀ ਦੇ ਰੋਹ ਵਜੋਂ ਹਾਈਜੈਕਿੰਗ ਹੋਣੀ ਆ। ਉਸ ਤੋਂ ਬਾਅਦ 84 ਦੇ ਵਿੱਚ ਹਮਲਾ ਹੋ ਜਾਂਦਾ। ਉਸ ਤੋਂ ਬਾਅਦ ਫਿਰ ਦੌਰ ਚੱਲਿਆ ਨਸਲਕੁਸ਼ੀ ਦਾ। 10 ਸਾਲ ਜਿਹੜਾ ਭਾਰਤੀ ਪੈਰਾਮਿਲਟਰੀ ਫੋਰਸਿਸ ਨੇ ਸਿੱਖਾਂ ਦੇ ਨੌਜਵਾਨਾਂ ਦੇ ਲਹੂ ਦੀ ਜਿਹੜੀ ਆ ਉਹ ਹੋਲੀ ਖੇਲੀ ਪੰਜਾਬ ਦੇ ਵਿੱਚ। ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਉਸ ਵੇਲੇ ਦੇ ਹਾਲਾਤ ਤੇ ਹੁਣ ਜਦੋਂ ਡਾਇਸਪੋਰਾ ਦੇ ਵਿੱਚ ਸਿੱਖਾਂ ਦੀ ਇੱਕ ਵੱਡੀ ਗਿਣਤੀ ਆ, ਸਾਡਾ ਇੱਥੇ ਇੱਕ ਵੱਡਾ ਰੁਤਬਾ ਸਿੱਖਾਂ ਦਾ ਜਿਹੜਾ ਹਿੰਦੁਸਤਾਨ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਜਿਹੜਾ ਵਿਦੇਸ਼ਾਂ ਦੇ ਵਿੱਚ ਹੋਇਆ। ਸੋ ਤੁਸੀਂ ਇਹ ਦੋਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਕਿ ਉਸ ਵਕਤ ਦੀ ਜਿਹੜੀ ਸਟਰਗਲ ਤੇ ਹੁਣ ਦੀ ਸਟਰਗਲ, ਕੀ ਇਹਦੇ 'ਚ ਕੋਈ ਫਰਕ ਆਇਆ ਜਾਂ ਤੁਸੀਂ ਕੀ ਇਹਦੇ 'ਚ ਕੋਈ ਪ੍ਰੋਗਰੈਸ ਹੋਈ ਹੈ? ਹਰ ਸਟਰਗਲ ਦੇ ਫੇਜ਼ਿਸ ਹੁੰਦੇ ਨੇ ਤੇ ਉਹ ਜਦੋਂ ਤੁਸੀਂ ਮੰਜ਼ਿਲ ਵੱਲ ਵਧਦੇ ਹੋ ਤੇ ਅਲੱਗ-ਅਲੱਗ ਰਾਹ ਦੇ ਵਿੱਚ ਪੜਾਅ ਜਿਵੇਂ ਹੁੰਦੇ ਨੇ, ਉਵੇਂ ਹੀ ਮੂਵਮੈਂਟਸ ਦੇ ਵਿੱਚ ਹੁੰਦੇ ਨੇ। ਚਾਹੇ ਉਦੋਂ ਦੀ ਮੂਵਮੈਂਟ ਸੀ ਤੇ ਚਾਹੇ ਅੱਜ ਦੀ ਮੂਵਮੈਂਟ ਸੀ, ਉਹਦਾ ਰਸਤਾ, ਉਹਦੀ ਮੰਜ਼ਿਲ ਜਿਹੜੀ ਆ ਉਹ ਖਾਲਿਸਤਾਨ ਦੀ ਪ੍ਰਾਪਤੀ ਹੀ ਆ। ਸੋ ਉਦੋਂ ਜਿਹੜਾ ਉਹਦਾ ਇੱਕ ਫੇਜ਼ ਸੀਗਾ ਜਦੋਂ ਅਸੀਂ ਹਥਿਆਰਬੰਦ ਸੰਘਰਸ਼ ਲੜਿਆ, ਹਾਲਾਂਕਿ ਅੱਜ ਵੀ ਕੁਝ ਸਿੰਘ ਜਿਹੜੇ ਨੇ ਉਹ ਉਹਦੇ ਲਈ ਡੈਡੀਕੇਟਡ ਨੇ, ਉਹ ਅੱਜ ਵੀ ਉਸ ਮੂਵਮੈਂਟ ਨੂੰ ਅੱਗੇ ਲੈ ਕੇ ਜਾਣ ਦੇ ਲਈ ਸੰਘਰਸ਼ੀਲ ਨੇ ਤੇ ਉਹ ਕੋਸ਼ਿਸ਼ਾਂ ਕਰਦੇ ਪਏ ਨੇ। ਔਰ ਦੂਸਰੀ ਜਿਹੜੀ ਮੂਵਮੈਂਟ ਹੁਣ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ 1995-96 ਤੱਕ ਦਾ ਦੌਰ, ਔਰ ਉਸ ਤੋਂ ਬਾਅਦ ਦਾ ਸਿੱਖਾਂ ਦਾ ਜਿਹੜਾ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਜਿਹੜਾ ਉਹ ਪਏ ਨੇ ਉਹ ਦੌਰ, ਉਹਦੇ ਵਿੱਚ ਇੰਟਰਨੈਸ਼ਨਲ ਪੱਧਰ ਦੇ ਉੱਤੇ ਗੱਲ ਲੈ ਕੇ ਜਾਣ ਦੇ ਲਈ ਜਿਹੜਾ ਸਿੱਖ ਡਾਇਸਪੋਰਾ ਸਾਡਾ ਬੈਠਾ ਆ, ਉਹਨੇ ਕਾਫੀ ਪੋਜ਼ਿਟਿਵ ਰੋਲ ਅਦਾ ਕੀਤਾ ਆ। ਔਰ ਸਮੇਂ-ਸਮੇਂ ਦੇ ਉੱਤੇ ਸਿੱਖ ਇਸ਼ੂਜ਼ ਨੂੰ ਉਹ ਅਲੱਗ-ਅਲੱਗ ਮੁਲਕਾਂ ਦੀਆਂ ਸਰਕਾਰਾਂ ਦੇ ਟੇਬਲਾਂ ਦੇ ਵਿੱਚ, ਉੱਥੇ ਦੀ ਪੋਲਿਟਿਕਸ ਦੇ ਵਿੱਚ ਪ੍ਰਭਾਵ ਪਾ ਕੇ ਆਪਣੀ ਗੱਲ ਜਿਹੜੀ ਉਹ ਰੱਖਣ ਦੇ ਵਿੱਚ ਕਾਮਯਾਬ ਹੋਏ ਨੇ। ਉਹਦੇ ਲਈ ਉਹ ਮਤਲਬ ਵਧਾਈ ਦੇ ਪਾਤਰ ਨੇ, ਸ਼ਲਾਘਾਯੋਗ ਕੰਮ ਉਹਨਾਂ ਨੇ ਕੀਤੇ ਨੇ। ਹਾਲਾਂਕਿ ਇੱਕ ਛੋਟਾ ਸਫ਼ਰ ਅਜੇ ਅਸੀਂ ਤੈਅ ਕੀਤਾ ਮੈਂ ਮੰਨਦਾ, ਔਰ ਇੱਕ ਲੰਬਾ ਸਫ਼ਰ ਅਜੇ ਸਾਡੇ ਸਾਹਮਣੇ ਬਾਕੀ ਹੈ ਮੰਜ਼ਿਲ ਤੱਕ ਪਹੁੰਚਣ ਦੇ ਲਈ। ਪਰ ਜਿੰਨਾ ਵੀ ਉਹਦੇ ਵਿੱਚ ਕੋਈ ਪਾਇਆ ਹੈ ਕਿਸੇ ਨੇ ਯੋਗਦਾਨ, ਉਹ ਉਹਦੇ ਲਈ ਉਹਨੂੰ ਕ੍ਰੈਡਿਟ ਜਾਂਦਾ ਆ। ਔਰ ਜਿਹੜਾ ਡਾਇਸਪੋਰਾ ਦਾ ਰੋਲ ਇਹਦੇ ਵਿੱਚ ਰਿਹਾ ਆ ਮੂਵਮੈਂਟ ਦੇ ਵਿੱਚ, ਉਹਦੇ ਲਈ ਉਹਨਾਂ ਦੀ ਸ਼ਲਾਘਾ ਕਰਨੀ ਵੀ ਬਣਦੀ ਆ। ਸੋ ਉਹਨਾਂ ਨੇ ਜਿੱਥੇ ਡਾਇਸਪੋਰਾ ਨੇ ਕੰਮ ਕੀਤਾ ਆ, ਇਹ ਵੀ ਗੱਲ ਨਾਲ ਦੀ ਨਾਲ ਮੈਂ ਪਰਸਨਲੀ ਮੰਨਦਾ ਹੈ ਕਿ ਕੋਈ ਵੀ ਚੀਜ਼ ਇੱਕ ਤਰਫੋਂ ਕਦੀ ਵੀ ਕਾਮਯਾਬ ਨਹੀਂ ਹੁੰਦੀ। ਜੇ ਪੰਜਾਬ ਦੀ ਮੂਵਮੈਂਟ, ਪੰਜਾਬ ਦੇ ਵਿੱਚ ਬੈਠੀਆਂ ਜਥੇਬੰਦੀਆਂ ਜਾਂ ਪੰਜਾਬ 'ਚ ਬੈਠੇ ਲੋਕ ਖਾਲਿਸਤਾਨ ਦੀ ਗੱਲ ਕਰਦੇ ਆ ਤੇ ਖਾਲਿਸਤਾਨ ਦੇ ਪ੍ਰੋਗਰਾਮਸ ਇੱਥੇ ਹੁੰਦੇ ਨੇ ਜਾਂ ਉਹਦੇ ਬਾਰੇ ਬੋਲਿਆ ਜਾਂਦਾ ਆ ਜਾਂ ਉਹਦੇ ਬਾਰੇ ਸੰਘਰਸ਼ ਹੁੰਦਾ ਆ, ਤੇ ਉਹ ਉਸ ਚੀਜ਼ ਨੂੰ ਵਿਦੇਸ਼ਾਂ ਦੇ ਵਿੱਚ ਬੈਠਾ ਡਾਇਸਪੋਰਾ ਜਿਹੜਾ ਆ ਉਹਨੂੰ ਤਾਕਤ ਮਿਲਦੀ ਆ ਉਸ ਚੀਜ਼ ਤੋਂ। ਉਹ ਉੱਥੇ ਦੇ ਮੁਲਕਾਂ ਦੇ ਵਿੱਚ ਬਹਿ ਕੇ ਇਹ ਗੱਲ ਕਰਨ ਜੋਗਾ ਹੋ ਜਾਂਦਾ ਹੈ ਵੀ ਅਸੀਂ ਹਵਾ ਦੇ ਵਿੱਚ ਗੱਲ ਨਹੀਂ ਕਰਦੇ ਪਏ, ਪੰਜਾਬ ਦੇ ਵਿੱਚ ਵੀ ਸਾਡੀ ਮੂਵਮੈਂਟ ਜਿਹੜੀ ਆ ਉਹ ਜੇ ਜਿਉਂਦੀ ਆ। ਔਰ ਇਸੇ ਤਰੀਕੇ ਦੇ ਨਾਲ ਜਿਹੜਾ ਪੰਜਾਬ ਦੇ ਵਿੱਚ ਬੈਠਾ ਆ, ਉਹਨੂੰ ਵੀ ਜਿਹੜੀ ਵਿਦੇਸ਼ਾਂ ਦੇ ਵਿੱਚ ਜਿਹੜੀ ਐਕਟੀਵਿਟੀ ਹੁੰਦੀ ਆ ਉਹ ਕੰਪਲੀਮੈਂਟ ਕਰਦੀ ਆ, ਉਹਨੂੰ ਤਾਕਤ ਦਿੰਦੀ ਆ। ਉਹਨਾਂ ਨੂੰ ਇਹ ਲੱਗਦਾ ਹੈ ਵੀ ਜੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਸਾਡੀ ਆਵਾਜ਼ ਦੱਬੀ ਜਾ ਰਹੀ ਆ, ਤੇ ਦੂਸਰੇ ਪਾਸੇ ਜਿਹੜਾ ਡਾਇਸਪੋਰਾ ਸਾਡਾ ਬਾਹਰ ਬੈਠਾ ਆ ਉਹ ਸਾਡੀ ਆਵਾਜ਼ ਬਣਦਾ ਆ। ਔਰ ਦੂਸਰੇ ਮੁਲਕਾਂ 'ਚ, ਦੂਸਰੀ ਕਮਿਊਨਿਟੀਜ਼ ਦੇ ਵਿੱਚ, ਦੂਸਰੀਆਂ ਵਰਲਡ ਪਾਵਰਸ ਦੇ ਵਿੱਚ ਜਿਹੜੀ ਤੁਹਾਡੀ ਗੱਲ ਆ ਉਹ ਜਾਂਦੀ ਹੈ। ਸੋ ਇਹ ਦੋਵੇਂ ਜਿਹੜੇ ਨੇ ਇੱਕੋ ਗੱਡੀ ਦੇ ਟਾਇਰ ਨੇ, ਔਰ ਇਹ ਦੋਵੇਂ ਬਰਾਬਰ ਬੈਲੈਂਸ ਚੱਲਣਗੇ ਤੇ ਅਸੀਂ ਮਤਲਬ ਮੂਵਮੈਂਟ ਨੂੰ ਅੱਗੇ ਵਧਾ ਪਾਵਾਂਗੇ। ਸੋ ਉਸੇ ਫੇਜ਼ਿਸ ਦੇ ਵਿੱਚੋਂ ਹੀ ਇਹ ਗੱਲ ਜਿਹੜੀ ਉਹ ਚੱਲਦੀ ਪਈ ਹੈ। ਪਹਿਲਾਂ ਜਿਹੜਾ ਉਹ 84 ਤੋਂ ਲੈ ਕੇ ਜਿਹੜਾ ਹਥਿਆਰਬੰਦ ਸੰਘਰਸ਼ ਲੜਿਆ ਗਿਆ, ਉਹਦੇ ਵਿੱਚ ਵੀ ਖਾਲਿਸਤਾਨ ਹੀ ਮੰਜ਼ਿਲ ਸੀ। ਅੱਜ ਜਦੋਂ ਅਸੀਂ ਸਕੈਟਰ ਹੋ ਗਏ ਹਾਂ ਦੁਨੀਆ ਦੇ ਵਿੱਚ, ਅਲੱਗ-ਅਲੱਗ ਥਾਵਾਂ ਦੇ ਉੱਤੇ ਖਿਲਰ ਗਏ ਹਾਂ, ਤੇ ਉੱਥੇ ਜਾ ਕੇ ਜਦੋਂ ਅਸੀਂ ਆਪਣੀਆਂ ਜੜ੍ਹਾਂ ਲਾਈਆਂ ਨੇ, ਤੇ ਅੱਜ ਵੀ ਸਾਡੀ ਮੰਜ਼ਿਲ ਜਿਹੜੀ ਆ ਉਹ ਖਾਲਿਸਤਾਨ ਹੀ ਆ। ਸੋ ਇਹਨਾਂ ਨੂੰ ਅਲੱਗ-ਅਲੱਗ ਫੇਜ਼ਿਸ ਦੇ ਵਿੱਚ ਵੇਖਿਆ ਜਾ ਸਕਦਾ, ਪਰ ਹੈ ਇਹ ਇੱਕੋ ਲੜੀ ਦੇ ਵਿੱਚ ਜਿਹੜਾ ਇਹਨੂੰ ਵੇਖਾਂਗੇ ਤੇ ਗੱਲ ਸੌਖੀ ਸਮਝ ਆ ਜਾਏਗੀ। ਜੀ ਬਿਲਕੁਲ। ਸੋ ਭਾਈ ਸਾਹਿਬ, ਇਹ ਜਿਹੜਾ ਅਹਿਮ ਸਵਾਲ ਇੱਥੇ ਖੜਾ ਹੁੰਦਾ, ਕਿਉਂਕਿ ਜਦੋਂ ਅਸੀਂ ਦਰਬਾਰ ਸਾਹਿਬ ਦੇ ਅਟੈਕ ਦੀ ਗੱਲ ਕਰਦੇ ਹਾਂ, ਵੈਸੇ ਭਾਈ ਗਜਿੰਦਰ ਸਿੰਘ ਹੋਣਾ ਨੇ ਤਾਂ ਜਿਹੜਾ ਜਿੱਦਾਂ ਤੁਸੀਂ ਦੱਸਿਆ ਕਿ 1978 'ਚ ਹੀ ਜਿਹੜਾ ਆਪਣਾ ਨਿਸ਼ਾਨਾ ਸੀ ਉਹ ਖਾਲਿਸਤਾਨ ਦੀ
ਆਜ਼ਾਦੀ ਜਿਹੜੀ ਆ ਜਾਂ ਕਾਇਮੀ ਆਪਾਂ ਕਹਿ ਸਕਦੇ ਹਾਂ ਉਹਨੂੰ ਮਿੱਥ ਲਿਆ ਸੀ। ਪਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ 1984 ਤੱਕ ਵੇਟ ਕੀਤੀ ਤੇ ਉਹਨਾਂ ਦਾ ਹਮੇਸ਼ਾ ਇਹ ਕਹਿਣਾ ਸੀ ਕਿ ਅਸੀਂ ਜਿਹੜਾ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਆ। ਪਰ ਜੇ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਹਿੰਦੁਸਤਾਨ ਦੀ ਨਾਕਾਮਨਾ ਪਾਕ ਫੌਜ ਦੇ ਪੈਰ ਪਏ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਸਿੱਧੇ ਤੌਰ ਤੇ ਉਸ ਸਮੇਂ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਖਾਲਿਸਤਾਨ ਦੀ ਨੀਂਹ ਰੱਖੀ ਗਈ। ਉਸ ਤੋਂ ਬਾਅਦ ਫਿਰ ਖਾਲਿਸਤਾਨ ਦਾ ਐਲਾਨਨਾਮਾ ਵੀ ਹੋਇਆ, ਫਿਰ ਸਟਰਗਲ ਵੀ ਹੋਈ। ਉਸ ਤੋਂ ਬਾਅਦ ਜਿੰਨੀਆਂ ਵੀ ਅਲਾਮਤਾਂ ਪੰਜਾਬ ਦੇ ਸਿਰ ਮੜੀਆਂ ਜਾ ਸਕਦੀਆਂ ਸੀ ਉਹ ਭਾਰਤ ਦੀ ਹਕੂਮਤ ਨੇ ਮੜਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਆ। ਸੋ ਤੁਸੀਂ ਕੀ ਸਮਝਦੇ ਹੋ ਕਿ ਕਈ ਵੀਰ ਹਜੇ ਵੀ ਇਹ ਸਵਾਲ ਕਰ ਦਿੰਦੇ ਨੇ ਕਿ ਯਾਰ ਉੱਥੇ ਛੋਟਾ ਜਿਹਾ ਸਾਡਾ ਸਟੇਟ ਹੈ ਤੇ ਆਪਣਾ ਉੱਥੇ ਕੋਈ ਬਣਦੀ ਨਹੀਂ, ਸਾਨੂੰ ਬੰਦਰਗਾਹ ਨਹੀਂ ਲੱਗਦੀ, ਜਾਂ ਫਿਰ ਉਹ ਹੁਣ ਦੌਰ ਬੀਤ ਗਿਆ ਤੇ ਜਿਹੜੀ ਹਥਿਆਰਬੰਦ ਸਟਰਗਲ ਸੀ ਉਹ ਖਾਲਿਸਤਾਨ ਲਈ ਨਹੀਂ ਸੀ। ਉਹ ਕਹਿੰਦੇ ਜੀ ਸਿੱਖਾਂ ਦੇ ਦਿਲ 'ਚ ਰੋਹ ਸੀ ਦਰਬਾਰ ਸਾਹਿਬ ਦੇ ਅਟੈਕ ਨੂੰ ਹੋਏ ਨੂੰ, ਉਸ ਰੋਹ ਵਜੋਂ ਉਪਜਿਆ ਹੋਇਆ ਇੱਕ ਜਿਹੜਾ ਸਮੇਂ ਸਿਰ ਜਿਹੜਾ ਉੱਠਿਆ ਉਬਾਲ ਸੀ ਹੁਣ ਉਹ ਠੰਡਾ ਹੋ ਗਿਆ ਤੇ ਅੱਜ ਦੁਨੀਆ ਗਲੋਬਲ ਵਿਲੇਜ ਬਣ ਗਈ ਆ ਤੇ ਅੱਜ ਲੋੜ ਨਹੀਂ। ਤੇ ਤੁਹਾਡਾ ਨਜ਼ਰੀਆ ਕੀ ਆ ਇਸ ਸਾਰੀ ਗੱਲ ਦੇ ਉੱਤੇ ਕਿ ਖਾਲਿਸਤਾਨ ਦੀ ਲੋੜ ਕੀ ਸਾਨੂੰ ਸਿਰਫ ਇਸ ਲਈ ਪਈ ਕਿ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ, ਜਾਂ ਕੋਈ ਇਹ ਸਾਡੀ ਇਤਿਹਾਸਕ ਗਲਤੀ ਆ ਜਿਹਨੂੰ ਅਸੀਂ ਹੁਣ ਠੀਕ ਕਰਨਾ ਚਾਹੁੰਦੇ ਆ? ਇੱਕ ਹੀ ਤੁਹਾਡੀ ਪੂਰੀ ਗੱਲ ਦੇ ਵਿੱਚੋਂ 3-4 ਸਵਾਲ ਜਿਹੜੇ ਨੇ ਉਹ ਬਣ ਜਾਂਦੇ ਨੇ ਅੱਗੇ ਵੀ ਖਾਲਿਸਤਾਨ ਵੀ ਕਾਹਦੇ ਚੋਂ ਨਿਕਲਿਆ, ਕੀ ਇਹ ਸਿਰਫ 84 ਦੀ ਦੇਣ ਆ? ਦੂਸਰਾ ਵੀ ਬੰਦਰਗਾਹ ਲੱਗਦੀਆਂ ਨਹੀਂ ਲੱਗਦੀਆਂ, ਪੰਜਾਬ ਨਿੱਕਾ ਰਹਿ ਗਿਆ, ਦੁਨੀਆ ਬਹੁਤ ਅੱਗੇ ਚਲੀ ਗਈ ਆ, ਮੂਵਮੈਂਟ ਕਿੱਥੇ ਰਹਿ ਗਈ ਆ, ਵੀ ਕੋਈ ਗੁੱਸੇ। ਇਹ ਅਸਲ ਦੇ ਵਿੱਚ ਸਾਰੇ ਜਿਹੜੇ ਸਵਾਲ ਨੇ ਇਹਨਾਂ ਦੇ ਅਸੀਂ ਜਵਾਬ ਦੇਣ ਦੀ ਆਪਣੇ ਪੰਜਾਬ ਦੇ ਵਿੱਚ ਵੀ ਕੋਸ਼ਿਸ਼ ਜਿਹੜੀ ਆ ਉਹ ਕਰਦੇ ਪਏ ਆ। ਅਸੀਂ ਪਿੰਡ ਸ਼ਹਿਰ ਖਾਲਿਸਤਾਨ ਲਹਿਰ ਜਿਹੜੀ ਉਹ ਵੀ ਸ਼ੁਰੂ ਕੀਤੀ ਹੋਈ ਹੈ, ਜਿਹਦੇ ਵਿੱਚ ਅਸੀਂ ਏਦਾਂ ਦੇ ਜਿਹੜੇ ਸਵਾਲ ਨੇ ਉਹਨਾਂ ਨੂੰ ਐਡਰੈਸ ਕਰ ਰਹੇ ਹਾਂ। ਔਰ ਇਹ ਠੀਕ ਆ ਗੱਲ, ਮੈਂ ਕਿਉਂਕਿ ਹੁਣ ਸਾਨੂੰ ਜਾਣਾ ਇਸ ਕਰਕੇ ਪਿਆ ਆ ਕਿ ਅਸੀਂ ਵੀ ਇਹ ਮੰਨਦੇ ਹਾਂ ਕਿ ਸਾਡੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਜਿਹੜੇ ਨੇ ਉਹ ਗਾਹੇ ਬਗਾਹੇ ਸੁੱਟ ਦਿੱਤੇ ਗਏ ਨੇ, ਉਹਨਾਂ ਦੇ ਜਿਹੜੇ ਮਾਈਂਡਸ ਨੇ ਉਹ ਪੋਲਿਊਟ ਕਰ ਦਿੱਤੇ ਗਏ ਨੇ ਖਾਲਿਸਤਾਨ ਦੇ ਵਿਰੋਧ ਦੇ ਵਿੱਚ, ਤੇ ਇਹੋ ਜਿਹੇ ਜਿਹੜੇ ਸਵਾਲ ਨੇ ਸੁੱਟ ਕੇ। ਪਰ ਉਹਦੇ ਨਾਲ ਹੀ ਜੇ ਅਸੀਂ ਖਾਲਿਸਤਾਨ ਦੀ ਮੂਵਮੈਂਟ ਦੇ ਮਤਲਬ ਰਾਹ ਦੇ ਪਾਂਧੀ ਆ ਤੇ ਫਿਰ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਵੀ ਜੇ ਸਰਕਾਰ ਨੇ ਪੋਲਿਊਟ ਕਰਤੇ ਨੇ ਤੇ ਉਹਨੂੰ ਸਾਫ਼ ਕਰਨਾ, ਉਹਨਾਂ ਸਵਾਲਾਂ ਦੇ ਜਵਾਬ ਦੇਣੇ, ਜ਼ਿੰਮੇਵਾਰੀ ਤੇ ਸਾਡੀ ਬਣਦੀ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਇਹੋ ਜਿਹੇ ਜਿਹੜੇ ਸਵਾਲ ਨੇ ਇਹਨਾਂ ਦੇ ਜਵਾਬ ਲੜੀਦਾਰ ਜਿਹੜੇ ਉਹ ਦਿੱਤੇ ਜਾਣ। ਔਰ ਇਹਨਾਂ ਦੇ ਵਿੱਚ ਕੁਝ ਸਵਾਲਾਂ ਦੇ ਜਵਾਬ ਅਸੀਂ ਦੇ ਵੀ ਚੁੱਕੇ ਹਾਂ ਵੀ ਕੀ ਪੰਜਾਬ ਵਾਕਿਆ ਹੀ ਨਿੱਕਾ ਹੋਏਗਾ, ਜਾਂ ਕੀ ਬੰਦਰਗਾਹ ਨਹੀਂ ਲੱਗਦੀ, ਤੇ ਕੀ ਦੁਨੀਆ ਦੇ ਉੱਤੇ ਮੁਲਕ ਐਸੇ ਨਹੀਂ ਗੇ ਜਿਹੜੇ ਬੰਦਰਗਾਹ ਤੋਂ ਬਿਨਾਂ ਜਿਹੜੇ ਨੇ ਉਹ ਸਰਵਾਈਵ ਕਰਦੇ ਪਏ ਨੇ। ਵੀ ਕੀ ਜਿਹੜੀ ਰਾਜ ਦੀ ਗੱਲ ਆ, ਖਾਲਿਸਤਾਨ ਦੀ ਮੰਗ ਦੀ ਗੱਲ ਆ, ਕੀ ਇਹ ਸਿਰਫ 84 ਦੇ ਵਿੱਚ ਨਿਕਲੀ ਹੈ? ਸੋ ਇਹ ਸਵਾਲਾਂ ਦੇ ਜਵਾਬ ਵੈਸੇ ਤਾਂ ਅਸੀਂ ਡਿਟੇਲ ਦੇ ਵਿੱਚ ਪਿਛਲੇ ਜਿਹੜੇ ਪ੍ਰੋਗਰਾਮ ਅਸੀਂ ਕੀਤੇ ਨੇ ਇਸ ਮੂਵਮੈਂਟ ਦੇ ਨਾਂ ਦੇ ਉੱਤੇ ਪਿੰਡਾਂ ਜਾ ਕੇ ਉਹਦੇ ਵਿੱਚ ਦਿੱਤੇ ਹੋਏ ਨੇ, ਔਰ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਪਏ ਵੀ ਹੋਏ ਨੇ। ਪਰ ਫਿਰ ਵੀ ਇੱਕ ਬਰੀਫ ਦੇ ਵਿੱਚ ਮੈਂ ਜਿਹੜੇ ਤੁਸੀਂ 3-4 ਸਵਾਲ ਪੁੱਛੇ ਨੇ, ਇੱਕ ਮਿੰਟ ਦੇ ਵਿੱਚ ਮੈਂ ਤਾਂ ਜਵਾਬ ਜ਼ਰੂਰ ਦੇ ਦੇਣਾ ਚਾਹੁੰਦਾ। ਪਹਿਲੀ ਗੱਲ ਇਹ ਕਿ ਜਿਹੜੀ ਰਾਜ ਦੀ ਗੱਲ ਆ ਉਹ ਕੱਲੀ 84 ਚੋਂ ਨਹੀਂ ਨਿਕਲਦੀ। ਦਰਬਾਰ ਸਾਹਿਬ ਤੇ ਹਮਲਾ ਨਾ ਵੀ ਹੋਵੇ ਤਾਂ ਵੀ ਜਿਹੜੀ ਆਜ਼ਾਦੀ ਦੇ ਨਾਲ ਜਿਉਣ ਦੀ ਗੱਲ ਆ, ਆਪਣੇ ਰਾਜ ਭਾਗ ਨੂੰ ਮੰਨਣ ਦੀ ਗੱਲ ਆ, ਉਹ ਸਾਡੀ ਸੱਚ ਹੀ ਰਹਿੰਦੀ ਆ। ਔਰ ਇਹ ਗੱਲ ਸਾਨੂੰ ਗੁਰੂ ਮਹਾਰਾਜ ਨੇ ਦੇਤੀ ਹੋਈ ਆ ਵੀ ਅਸੀਂ ਮਤਲਬ ਸਵੈਮਾਨ ਦੇ ਨਾਲ ਜੀਣ ਵਾਲੇ ਆ, ਅਸੀਂ ਕਿਸੇ ਦੇ ਅਧੀਨ ਨਹੀਂ ਰਹਿ ਸਕਦੇ, ਅਸੀਂ ਸਿਰਫ ਤੇ ਸਿਰਫ ਅਕਾਲ ਪੁਰਖ ਵਾਹਿਗੁਰੂ ਦੇ ਅਧੀਨ ਹੀ ਰਹਿ ਸਕਦੇ ਹਾਂ। ਔਰ ਜਦੋਂ ਤਖਤ ਸਿਰਜਤਾ ਗੁਰੂ ਨੇ ਤੇ ਤਖਤ ਕਾਹਦੇ ਲਈ ਹੁੰਦਾ? ਰਾਜ ਕਰਨ ਲਈ ਹੁੰਦਾ। ਔਰ ਤਖਤ ਤੇ ਬਹਿ ਕੇ ਚੌਂਕੜਾ ਮਾਰ ਕੇ ਭਗਤੀ ਤੇ ਕਰਨੀ ਨਹੀਂ ਸੀ। ਤੇ ਅੱਜ ਵੀ ਜਿਹੜਾ ਤਖਤ ਆ ਉੱਥੇ ਤੁਸੀਂ ਵੇਖੋ, ਉੱਥੇ ਮਤਲਬ ਜਿਹੜੀ ਚੀਜ਼ ਦੇ ਵਿੱਚ ਰਾਜ ਆ, ਅੱਜ ਸਾਰੀ ਦੁਨੀਆ ਦੇ ਵਿੱਚ ਰਾਜ ਕਿਹਦਾ ਕਾਇਮ ਆ? ਜਿਹਦੇ ਕੋਲ ਚੰਗੇ ਹਥਿਆਰ ਨੇ, ਚਾਹੇ ਉਹ ਹਥਿਆਰਾਂ ਦੇ ਤਰੀਕਾਕਾਰ ਬਦਲ ਜੇ। ਦੁਨੀਆ ਜਿਵੇਂ ਅੱਜ ਕੱਲ੍ਹ ਮੰਨਦੀ ਹੈ ਵੀ ਬੰਦੂਕਾਂ ਹਥਿਆਰ ਨੇ, ਵੀ ਕਲਮ ਹਥਿਆਰ ਹੁੰਦਾ। ਮੈਂ ਇਹ ਮੰਨਦਾ ਵੀ ਹਰ ਚੀਜ਼ ਹਥਿਆਰ ਹੁੰਦੀ, ਨੌਲੇਜ ਵੀ ਵੈਪਨ ਹੁੰਦਾ। ਠੀਕ ਹੈ, ਸੋ ਹਰ ਚੀਜ਼ ਮਤਲਬ ਕੋਈ ਵੀ ਚੀਜ਼ ਹੈ, ਚਾਹੇ ਨੌਲੇਜ ਆ, ਚਾਹੇ ਤੁਹਾਡੇ ਦੂਜੇ ਮਾਡਰਨ ਹਥਿਆਰ ਨੇ, ਅਟੋਮਿਕ ਨੇ, AI ਇੱਕ ਵੈਪਨ ਆ, ਹੈ ਤੇ ਅਖੀਰ ਤੇ ਨਾਮ ਤੇ ਅਸੀਂ ਵੈਪਨ ਹੀ ਜੋੜਦੇ ਆ ਨਾ ਵੀ ਇੱਕ ਹਥਿਆਰ ਨੇ। ਤੇ ਹਥਿਆਰ ਜਿਹਦੇ ਕਾਮਯਾਬ ਨੇ ਉਹ ਰਾਜ ਕਰਦਾ ਪਿਆ, ਚਾਹੇ ਕਿਸੇ ਦਾ ਨੌਲੇਜ ਵਾਲਾ ਹੋਵੇ, ਚਾਹੇ ਕਿਸੇ ਦਾ ਬਾਇਓ ਵੈਪਨ ਹੋਵੇ, ਚਾਹੇ ਕਿਸੇ ਦਾ ਜਿਹੜਾ ਬੰਦੂਕਾਂ ਹੋਣ, ਚਾਹੇ ਟੈਂਕ ਹੋਣ, ਮਿਸਾਈਲਾਂ ਹੋਣ, ਕੁਝ ਵੀ ਹੋਵੇ, ਜਿਹਦੇ ਕੋਲ ਹਥਿਆਰ ਚੰਗੇ ਨੇ ਉਹ ਅਗਲਾ ਦੁਨੀਆ ਤੇ ਰਾਜ ਕਰਦਾ ਆ। ਸੋ ਜੇ ਸਾਡੇ ਤਖਤ ਦੇ ਉੱਤੇ ਅੱਜ ਵੀ ਜਿਹੜੇ ਉੱਥੇ ਨਤਮਸਤਕ ਹੋਣ ਜਾਂਦੇ ਨੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਅਕਾਲ ਤਖਤ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਤੋਂ ਉੱਪਰ ਹਥਿਆਰਾਂ ਦਾ ਪ੍ਰਕਾਸ਼ ਆ। ਸੋ ਉਹ ਕਾਹਦੇ ਲਈ ਆ? ਉਹ ਇਹੀ ਸੰਕੇਤ ਦੇ ਰਿਹਾ ਸਾਡੇ ਤਖਤ ਦੇ ਉੱਤੇ ਜਿਹੜੇ ਬੈਠੇ ਹੋਏ ਜਿਹੜੇ ਉੱਥੇ ਸ਼ਸਤਰ ਨੇ
ਉਹ ਇਹ ਰਾਜ ਕਰਨ ਲਈ ਨੇ, ਹੋਰ ਕਾਹਦੇ ਲਈ ਨੇ? ਭਗਤੀ ਕਰਨ ਲਈ। ਤੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ, ਤੇ ਉਹਦਾ ਪ੍ਰਕਾਸ਼ ਨਹੀਂ ਹੋਇਆ ਤਖਤ ਦੇ ਉੱਤੇ। ਸੋ ਜਦੋਂ ਗੁਰੂ ਜੀ ਮਹਾਰਾਜ ਤਖਤ ਦੇ ਗਏ ਨੇ, ਤੇ ਉਹ ਸਾਨੂੰ ਸੰਕੇਤ ਦੇ ਗਏ ਨੇ ਵੀ ਅਸੀਂ ਰਾਜ ਕਰਨਾ ਆ, ਸਾਡੀ ਕੌਮ ਨੇ ਰਾਜ ਕਰਨਾ ਹੈ ਇਸ ਖਿੱਤੇ ਦੇ ਉੱਤੇ, ਔਰ ਅਸੀਂ ਉਹਦੇ ਲਈ ਸੰਘਰਸ਼ ਕੀਤਾ। 18ਵੀਂ ਸਦੀ 'ਚ ਵੀ ਕੀਤਾ, 19ਵੀਂ 'ਚ ਵੀ ਕੀਤਾ, ਤੇ 20ਵੀਂ ਤੇ 21ਵੀਂ 'ਚ ਵੀ ਕੀਤਾ। ਇਹ ਸਾਡੀ ਜਿਹੜਾ ਸੰਘਰਸ਼ ਹੈ ਨਿਰੰਤਰ ਜਾਰੀ ਆ। ਸੋ ਇਹ ਗੱਲ ਕਹਿਣੀ ਵੀ ਇਹ 84 ਤੋਂ ਬਾਅਦ 'ਚ ਆਈ ਗੱਲ ਖਾਲਿਸਤਾਨ ਦੀ, ਜਾਂ ਬਾਅਦ 'ਚ ਸਿੰਘਾਂ ਨੇ ਨਿਕਲਿਆ ਤੇ ਬਸ ਗੱਲ ਆ ਗਈ, ਏਦਾਂ ਦੀ ਕੋਈ ਗੱਲ ਨਹੀਂ ਗੀ। ਹਾਂ, ਮੌਜੂਦਾ ਸਮੇਂ ਦੇ ਵਿੱਚ ਕੌਮੀ ਰੂਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ 84 ਤੋਂ ਬਾਅਦ ਆਈ। ਪਰ ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਦਲ ਖਾਲਸਾ ਹੋ ਗਿਆ, ਕੌਂਸਲ ਆਫ ਖਾਲਿਸਤਾਨ ਹੋ ਗਿਆ, ਬੱਬਰ ਖਾਲਸਾ ਹੋ ਗਈ, ਇਹਨਾਂ ਸਾਰਿਆਂ ਨੇ ਤੇ ਦਰਬਾਰ ਸਾਹਿਬ ਹਮਲੇ ਤੋਂ ਪਹਿਲਾਂ ਹੀ ਆਪਣੀ ਮੰਜ਼ਿਲ ਖਾਲਿਸਤਾਨ ਮਿੱਥੀ ਹੋਈ ਸੀ ਜੀ। ਸੋ ਸਿਰਫ ਇੱਥੇ ਤੱਕ ਗੱਲ ਜੋੜਨੀ ਵੀ ਨਹੀਂ ਦਰਬਾਰ ਸਾਹਿਬ ਤੇ ਹਮਲਾ ਤਾਂ ਖਾਲਿਸਤਾਨ ਮੰਗਦੇ, ਏਦਾਂ ਦੀ ਕੋਈ ਗੱਲ ਨਹੀਂ ਗੀ। ਖਾਲਿਸਤਾਨ ਸਾਡਾ ਹੱਕ ਆ, ਆਜ਼ਾਦੀ ਨਾਲ ਜੀਣ ਦਾ ਸਾਡਾ ਹੱਕ ਆ, ਔਰ ਇਹਦੇ ਲਈ ਅਸੀਂ ਸੰਘਰਸ਼ ਕਰ ਰਹੇ ਹਾਂ। ਦੂਸਰੀ ਗੱਲ ਕਿ ਬੰਦਰਗਾਹਾਂ ਵਾਲੀ ਗੱਲ ਜਾਂ ਏਦਾਂ ਦੀ ਜਿਹੜੀ ਗੱਲ ਕਹਿਣੀ ਖਾਲਿਸਤਾਨ ਨਿੱਕਾ ਹੋਏਗਾ, ਜਿੰਨਾ ਕੁ ਪੰਜਾਬ ਦਾ ਅੱਜ ਦਾ ਏਰੀਆ ਆ, ਇਹਦੇ ਨਾਲੋਂ ਤਕਰੀਬਨ 70 ਮੁਲਕ ਨਿੱਕੇ ਪਏ ਨੇ ਦੁਨੀਆ ਦੇ ਵਿੱਚ। ਅੱਜ ਵੀ ਜਿੰਨਾ ਕੁ ਅੱਜ ਦਾ ਪੰਜਾਬ ਦਾ ਏਰੀਆ, 70 ਮੁਲਕ ਜਿਹੜੇ ਨੇ, ਤਕਰੀਬਨ 70, 65 ਤੋਂ ਲੈ ਕੇ 70 ਦੇ ਵਿੱਚ ਗਿਣਤੀ ਬਣਦੀ ਆ, ਜਿਨ੍ਹਾਂ ਦਾ ਏਰੀਆ ਅੱਜ ਦੇ ਪੰਜਾਬ ਤੋਂ ਨਿੱਕਾ ਆ। ਔਰ ਦੁਨੀਆ ਦੇ ਵਿੱਚ ਤਕਰੀਬਨ 45 ਮੁਲਕ ਐਸੇ ਨੇ ਜਿਨ੍ਹਾਂ ਦੇ ਨਾਲ ਕੋਈ ਸਮੁੰਦਰ ਨਹੀਂ ਲੱਗਦਾ। ਤੇ ਕੀ ਉਹ ਸਾਰੇ ਮੁਲਕ ਜਿਹੜੇ ਨੇ ਉਹ ਮਿਟਾ ਦਈਏ ਫਿਰ ਵੀ ਸਮੁੰਦਰ ਨਹੀਂ ਲੱਗਦਾ, ਤੇ ਉਹ ਆਪਣੀ ਰਾਜ ਦੇ ਦਾਅਵੇ ਛੱਡ ਦੇਣ, ਦੂਜਿਆਂ ਨੂੰ ਰਾਜ ਦੇ ਦੇਣ? ਸੋ ਇਹ ਗੱਲਾਂ ਕਹਿਣੀਆਂ ਵੀ ਨਿੱਕੇ ਆ ਮੁਲਕ ਜਾਂ ਫਲਾਨਾ ਜਾਂ ਢੀਂਕੜਾ, ਏਦਾਂ ਦੀ ਕੋਈ ਗੱਲ ਨਹੀਂ ਹੁੰਦੀ। ਰਾਜ ਹੀ ਹੁੰਦਾ ਆ, ਭਾਵੇਂ ਤੁਹਾਡਾ ਨਿੱਕਾ ਹੋਵੇ ਰਾਜ ਤੇ ਭਾਵੇਂ ਵੱਡਾ ਹੋਵੇ, ਉਹ ਬਾਅਦ ਦੀਆਂ ਗੱਲਾਂ ਨੇ। ਸੋ ਇਹ ਕੋਈ ਕਿਸੇ ਗੁੱਸੇ ਚੋਂ ਨਿਕਲੀ ਹੋਈ ਗੱਲ ਨਹੀਂ ਗੀ, ਇਹ ਕੋਈ ਸਾਡੀ ਗਲਤੀ ਨਹੀਂ ਗੀ, ਇਹ ਸਾਡਾ ਜਿਹੜਾ ਆ ਉਹ ਦਾਵਾ ਆ, ਔਰ ਇਹ ਦਾਵਾ ਸਾਨੂੰ ਗੁਰੂ ਨੇ ਦਿੱਤਾ ਆ, ਤੇ ਗੁਰੂ ਵੱਲੋਂ ਬਖਸ਼ਿਆ ਆ ਦਾਵਾ ਜਿਹੜਾ ਆ ਉਹਨੂੰ ਛੱਡਣਾ ਸਗੋਂ ਉਹ ਗਲਤੀ ਆ। ਸੋ ਜਿਹੜੇ ਸਿੱਖ ਜਾਂ ਜਿਹੜੇ ਲੋਕ ਅੱਜ ਖਾਲਿਸਤਾਨ ਤੋਂ ਭੱਜ ਗਏ ਨੇ ਜਾਂ ਇਹਦੇ ਤੋਂ ਮੂੰਹ ਮੋੜੀ ਬੈਠੇ ਨੇ, ਅਸਲ 'ਚ ਉਹ ਗਲਤ ਨੇ। ਗੁਰੂ ਦੇ ਦਾਅਵੇ ਨੂੰ ਜਿਹੜਾ ਆ ਉਹ ਲਾਗੂ ਕਰਨਾ ਇਹ ਗਲਤੀ ਆ, ਕਿ ਗੁਰੂ ਦੇ ਦਾਅਵੇ ਤੋਂ ਭੱਜਣਾ ਗਲਤੀ ਆ ਸਿੱਖ ਵਾਸਤੇ? ਸੋ ਇਹ ਕਹਿਣਾ ਜੀ ਖਾਲਿਸਤਾਨੀ ਗਲਤ ਨੇ, ਇਹ ਐਵੇਂ ਬੇਤੁਕੀਆਂ ਗੱਲਾਂ ਨੇ। ਅਸਲ ਦੇ ਵਿੱਚ ਗਲਤ ਉਹ ਲੋਕ ਨੇ ਜਿਹੜੇ ਖਾਲਿਸਤਾਨ ਦਾ ਸੰਕਲਪ ਛੱਡ ਗਏ ਨੇ। ਸੋ ਸਾਡਾ ਰਾਜ ਵਧੀਆ ਹੋਏਗਾ। ਇਹਨੂੰ ਨਿੱਕਾ ਵੱਡਾ ਬੰਦਰਗਾਹ ਹੈ ਨਹੀਂ ਹੈ, ਕੀ ਹੈ ਕੀ ਨਹੀਂ, ਇਹਨਾਂ ਗੱਲਾਂ ਦੇ ਵਿੱਚ ਜਿਹੜਾ ਉਲਝਾ ਕੇ ਤੇ ਸਾਡੇ ਲੋਕਾਂ ਦੇ ਵਿੱਚ ਨੈਗੇਟਿਵਿਟੀ ਜਿਹੜੀ ਫੈਲਾਉਣੀ ਆ, ਉਹ ਸਾਨੂੰ ਬੰਦ ਕਰਨੀ ਚਾਹੀਦੀ ਹੈ ਜੀ। ਸੋ ਸਟੂਡੀਓ ਦੀਆਂ ਲਾਈਨਸ ਖੁੱਲੀਆਂ ਨੇ ਜੀ, ਤੁਸੀਂ ਕਾਲ ਕਰ ਸਕਦੇ ਹੋ। ਹੁਣੇ ਇੱਕ ਕਾਲ ਕੋਈ ਮੇਰੇ ਕੋਲ ਆਈ ਸੀ, ਮੈਂ ਨਹੀਂ ਲੈ ਸਕਿਆ ਕਿਉਂਕਿ ਗੱਲ ਵਿੱਚੇ ਚੱਲ ਰਹੀ ਸੀ, ਤੇ ਹੁਣ ਤੁਸੀਂ ਕਾਲ ਕਰ ਸਕਦੇ ਹੋ ਜੀ। ਨੰਬਰ ਸਕਰੀਨ ਦੇ ਉੱਤੇ ਨੇ, ਜੇ ਤੁਸੀਂ ਸਾਨੂੰ ਸੁਣ ਰਹੇ ਹੋ ਕਿਤੇ ਵੇਖ ਨਹੀਂ ਰਹੇ ਤਾਂ 514 476 84 84 ਤੇ ਕਾਲ ਕਰਕੇ ਤੁਸੀਂ ਜਿਹੜਾ ਉਹ WhatsApp ਤੇ ਵੀ ਕਾਲ ਕਰ ਸਕਦੇ ਹੋ, WhatsApp ਤੇ ਮੈਸੇਜ ਵੀ ਕਰ ਸਕਦੇ ਹੋ, ਸਿੱਧੀ ਕਾਲ ਵੀ ਕਰ ਸਕਦੇ ਹੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਜਿਹੜੀ ਕਾਲ ਆ ਉਹ ਅਸੀਂ ਪ੍ਰੋਗਰਾਮ ਦੇ ਵਿੱਚ ਲਈਏ। ਔਰ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ, ਵੇਖ ਰਹੇ ਹੋ ਦਿਲ ਦੀਆਂ ਗੱਲਾਂ। ਔਰ ਮੇਰੇ ਨਾਲ ਜੁੜੇ ਹੋਏ ਨੇ ਭਾਈ ਸਾਹਿਬ, ਭਾਈ ਪਰਮਜੀਤ ਸਿੰਘ ਜੀ ਮੰਡ, ਦਲ ਖਾਲਸਾ ਦੇ ਪ੍ਰਧਾਨ ਨੇ। ਸੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਜੀ। ਕਾਲ ਆਈ ਆ, ਮੈਂ ਕਾਲ ਲੈਣੀ ਚਾਹੁੰਦਾ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਜੀ ਬਿਲਕੁਲ ਜੀ। ਜੀ ਅਸੀਂ ਵੀ ਜਦੋਂ ਇੱਥੇ ਕਿਸੇ ਨਾਲ ਗੱਲ ਕਰੀਏ ਨਾ, ਤੇ ਉਹ ਕਹਿ ਦਿੰਦੇ ਵੀ ਤੁਹਾਡੇ ਜਿੰਨੇ ਵੀ ਕੋਈ ਲੀਡਰ ਨੇ ਜੀ, ਜਾਂ ਕਿਸੇ ਛੋਟੇ ਮੋਟੇ ਦਲ ਦੇ ਸੰਸਥਾਪਕ ਨੇ, ਜਾਂ ਕੋਈ ਕਿਤਾਬਾਂ ਲਿਖਣ ਵਾਲਾ ਕੋਈ ਵੀ ਬੰਦਾ ਵਾ, ਜਦੋਂ ਅਸੀਂ ਸਵਾਲ ਕਰਦੇ ਆ ਅੱਗੇ ਉਹਨੂੰ ਕਹਿ ਦਿੰਦੇ ਵੀ ਤੁਸੀਂ ਕੁਛ ਕੀਤਾ ਜੀ, ਤੁਹਾਡੇ ਟੱਬਰ ਦੀ ਕੋਈ ਕੁਰਬਾਨੀ ਹੈ ਜੀ। ਕਿਸ ਹੈਸੀਅਤ ਨਾਲ ਸਵਾਲ ਕਰਦੇ? ਤੁਸੀਂ ਸਵਾਲ ਕਰ ਸਕਦੇ ਹੋ ਜੀ, ਤੁਹਾਨੂੰ ਮੌਕਾ ਇਸ ਲਈ ਦਿੱਤਾ, ਤੁਸੀਂ ਕਰੋ ਸਵਾਲ, ਤੁਹਾਡਾ ਜਵਾਬ ਦਿਆਂਗੇ। ਹਾਂਜੀ, ਮੇਰਾ ਸਵਾਲ ਇਹ ਆ ਵੀ ਦੇਖੋ, ਮੈਂ ਮਤਲਬ ਮੇਰੇ ਆਪਦੇ ਮਨ 'ਚ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਜਾਂ ਜੋ ਹੁੰਦੀਆਂ ਨੇ, ਮੈਂ ਉਹਨਾਂ ਨਾਲ ਸਾਰੀਆਂ ਨਾਲ ਸਹਿਮਤ ਹਾਂ ਜੀ। ਜਦੋਂ ਮੈਂ ਭਾਈ ਸਾਹਿਬ ਉਹਨਾਂ ਨੂੰ ਸਿਰਫ ਇੰਨੀ ਗੱਲ ਪੁੱਛਣੀ ਚਾਹੁੰਦਾ ਕਿ ਜਦੋਂ ਇਹ ਗੱਲ ਮਨ 'ਚ ਆਉਂਦੀ ਉੱਠਦੀ ਆ ਤੇ ਇਹ ਕਹਿ ਕੇ ਚੁੱਪ ਕਰਾ ਦਿੱਤਾ ਜਾਂਦਾ ਵਾ ਨਹੀਂ ਵੀ ਭਾਈ ਤੁਹਾਡੇ ਟੱਬਰ ਦੀ ਕੀ ਕੁਰਬਾਨੀ ਹੈ ਜੀ, ਤੇ ਜੋ ਉਸ ਵੇਲੇ ਉਹ ਭਾਵੇਂ ਨੌਜਵਾਨ ਬੰਦਾ ਵੀ ਹੋ ਸਕਦਾ, ਉਹ ਬਜ਼ੁਰਗ ਅਵਸਥਾ 'ਚ ਵੀ ਹੋ ਸਕਦਾ ਜੀ, ਜਦੋਂ ਉਹ ਗੱਲ ਨੂੰ ਕੋਈ ਤੀਆ ਬੰਦਾ ਕੈਪਚਰ ਕਰਦਾ ਵਾ ਜਿਹੜੇ ਸਾਡੇ ਵਿਰੋਧੀ ਨੇ, ਜਦੋਂ ਉਹ ਹਾਸੋ ਜਿਹਾ ਬਣਾ ਕੇ ਪੇਸ਼ ਕਰਦੇ ਨੇ ਤੇ ਜਿੱਦਣ ਤੁਹਾਡਾ ਬਣ ਗਿਆ ਹੈ ਨਾ, ਤਾਂ ਤੁਹਾਡੀਆਂ ਨੀਤਾਂ ਜੁੱਤੀਆਂ ਮਾਰਦੀਆਂ ਜੀ। ਤੇ ਯਾਨੀ ਕਹਿਣ ਦਾ ਮੇਰਾ ਮਤਲਬ ਵੀ ਅਸੀਂ ਉਹਨਾਂ ਨੂੰ ਜਿਹੜਾ ਖਾਲਸਾ ਰਾਜ ਦਾ ਕਨਸੈਪਟ ਆ, ਜੀ,
ਉਸ ਗੱਲ ਤੋਂ ਜਦੋਂ ਅਸੀਂ ਇਦਾਂ ਦੀ ਕੋਈ ਗੱਲ ਹੁੰਦੀ ਹੈ ਨਾ ਸਟੇਜ ਤੇ ਜੀ, ਅਸੀਂ ਖਾਲਸਾ ਰਾਜ ਦੇ ਕਨਸੈਪਟ ਤੋਂ ਉਲਟ ਨਾਦਰਸ਼ਾਹੀ ਕਨਸੈਪਟ ਨੂੰ ਵਿਖਿਆਨ ਕਰਦੇ। ਮੇਰੀ ਸਿਰਫ ਇਹ ਗੁਜ਼ਾਰਿਸ਼ ਹੈ ਜੀ ਵੀ ਇਸ ਚੀਜ਼ ਨੂੰ ਮਤਲਬ ਜੋ ਮੈਂ ਸਮਝਦਾ ਜੀ, ਇਸ ਚੀਜ਼ ਇੱਕੋ ਤਰੀਕੇ ਬੰਦ ਹੋ ਸਕਦੀ। ਕਹਿੰਦੇ ਨੇ ਪੰਥ ਇਕੱਠਾ ਹੋ ਜੇ, ਜਿੰਨੇ ਛੋਟੇ ਵੱਡੇ ਦਲ ਨੇ ਜੀ ਸਾਰੇ ਲੀਡਰ ਇੱਕ ਸਟੇਜ ਤੇ ਜਦੋਂ ਬਹਿ ਜਾਣਗੇ ਪੰਥ ਇਕੱਠਾ ਹੋ ਜਾਣ ਜੀ। ਲੀਡਰਾਂ ਦੇ ਨਾਲ ਅਸੀਂ ਜੁੜੇ ਹੋਏ ਆ। ਲੀਡਰ ਜਦੋਂ ਮੈਂ ਤੁਹਾਡੇ ਨਾਲ ਆ ਗਿਆ, ਕੋਈ ਹੋਰ ਬੰਦਾ ਕਿਸੇ ਨਾਲ ਚੱਲ ਗਿਆ, ਤੇ ਜਦੋਂ ਇਹ ਆਪਸ ਇੱਕ ਆਪਾਂ ਤੁਸੀਂ ਇੱਕ ਜਗ੍ਹਾ ਤੇ ਅਸੀਂ ਨਹੀਂ ਬਹਿੰਦੇ ਜੀ, ਹਨਾ ਜੀ, ਤੇ ਫੇਰ ਜਦੋਂ ਕੋਈ ਸਵਾਲ ਚੱਕਦਾ ਵਾ ਤੇ ਸਾਨੂੰ ਇਹ ਕਹਿ ਕੇ ਚੁੱਪ ਕਰਾ ਦਿੰਦੇ ਆ ਵੀ ਭਾਈ ਤੇਰੀ ਕੀ ਕੁਰਬਾਨੀ ਆ, ਟੱਬਰ ਦੀ ਕੀ ਕੁਰਬਾਨੀ ਆ, ਤੇ ਇਸ ਚੀਜ਼ ਦਾ ਹੱਲ ਕਿਵੇਂ ਹੋਵੇ? ਮਤਲਬ ਉਸ ਗੱਲ ਜੀ ਚਲੋ ਬਿਲਕੁਲ ਮਨ ਸਾਹਿਬ ਬਿਲਕੁਲ ਐਡਰੈਸ ਕਰਨਗੇ ਤੁਹਾਡੀ ਗੱਲ ਨੂੰ। ਤੁਹਾਡਾ ਕੋਈ ਸਵਾਲ ਵੀ ਹੈ ਜਾਂ ਤੁਸੀਂ ਸਿਰਫ ਇਹੀ ਜਿਹੜੀ ਗੱਲ ਇਹੀ ਕਰਨੀ ਸੀ ਵੀ ਕਿਉਂ ਚੁੱਪ ਕਰਾ ਦਿੱਤਾ ਜਾਂਦਾ, ਜਾਂ ਇਸ ਤੋਂ ਇਲਾਵਾ ਕੋਈ ਤੁਹਾਡਾ ਸਵਾਲ ਹੈ ਤਾਂ ਅਸੀਂ ਜ਼ਰੂਰ ਲੈਣਾ ਚਾਹੁੰਦੇ ਹਾਂ। ਸਵਾਲ ਨਾਲ ਇਹਦੇ ਵਿੱਚ ਹੀ ਸਵਾਲ ਇਹੀ ਆ ਜੀ ਵੀ ਜਿਹਦਾ ਸਿੱਖ ਜਥੇਬੰਦੀਆਂ, ਕੋਈ ਵੀ ਸਿੱਖ ਜਥੇਬੰਦੀਆਂ ਜੀ ਕਹਿੰਦੇ ਵੀ ਜਦੋਂ ਸਿੱਖ ਇਕੱਠੇ ਹੋ ਜਾਣ ਤੇ ਜਿਹੜੇ ਸਾਡੇ ਲੀਡਰ ਸਾਹਿਬਾਨ ਨੇ, ਜਦੋਂ ਇਹ ਇੱਕ ਸਟੇਜ ਤੇ ਬੈਠ ਕੇ ਸਿੱਖ ਇਕੱਠੇ ਹੋ ਜਾਣ ਤੇ ਲੀਡਰ ਸਾਹਿਬਾਨ ਸਾਡੇ ਇਹ ਇੱਕ ਸਟੇਜ ਤੇ ਇਕੱਠੇ ਕਿਉਂ ਨਹੀਂ ਹੁੰਦੇ? ਜੀ ਧੰਨਵਾਦ ਜੀ, ਤੁਸੀਂ ਸੁਣ ਸਕਦੇ ਹੋ ਆਫ ਦੀ ਏਅਰ। ਹਾਂਜੀ ਥੈਂਕ ਯੂ। ਹਾਂਜੀ ਭਾਈ ਸਾਹਿਬ ਜੀ ਤੁਹਾਡੇ ਕੋਲ ਗੱਲ ਪਹੁੰਚ ਗਈ ਇਹਨਾਂ ਦੀ? ਜੀ 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 ਤੁਸੀਂ ਐਡਰੈਸ ਕਰਨਾ ਚਾਹੋਗੇ ਇਹਨਾਂ ਦੇ? ਹਾਂਜੀ ਹਾਂ, ਸਿਰਫ ਜਿਹੜਾ ਦੂਸਰਾ ਸਵਾਲ ਹੈ ਮੈਂ ਉਹਨੂੰ ਜ਼ਰੂਰ ਐਡਰੈਸ ਕਰ ਦੇਣਾ ਚਾਹੁੰਦਾ ਵੀ ਜਿਹੜਾ ਕਹਿੰਦੇ ਨੇ ਵੀ ਲੀਡਰ ਇਕੱਠੇ ਨਹੀਂ ਹੁੰਦੇ। ਦੇਖੋ ਜੀ, ਪਹਿਲਾਂ ਵੀ ਇਹ ਗੱਲ ਕਹੀ ਹੈ ਵੀ ਸਾਡੀ ਮੰਜ਼ਿਲ ਖਾਲਿਸਤਾਨ ਹੈ, ਪਰ ਪੰਜਾਬ ਦੀ ਧਰਤੀ ਦੇ ਉੱਤੇ ਜੇ ਮੈਂ ਮੋਟੇ ਰੂਪ ਚ ਗਿਣਾ ਤੇ 3 ਅਹਿਮ ਧਿਰਾਂ ਨੇ ਜਿਹੜੀਆਂ ਖਾਲਿਸਤਾਨ ਦੇ ਉੱਤੇ ਖੜੀਆਂ ਨੇ ਇਸ ਟਾਈਮ ਇਤਿਹਾਸ ਤੋਂ ਲੈ ਕੇ ਅੱਜ ਤੱਕ। ਉਹ ਆ ਦਲ ਖਾਲਸਾ ਜਿਹੜੀ 1978 ਚ ਬਣੀ, ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਮਾਨ ਸਾਹਿਬ ਹੋਣਾ ਵਾਲੀ ਪਾਰਟੀ, ਔਰ ਭਾਜੀ ਦਲਜੀਤ ਸਿੰਘ ਹੋਣਾ ਵਾਲਾ ਜਿਹੜਾ ਸਾਰਾ ਦਲ ਆ ਉਹ ਇੱਕੋ। ਸੋ ਇਹ 3 ਅਹਿਮ ਜਿਹੜੇ ਸਾਨੂੰ ਦਿਖਦੇ ਨੇ, ਜਿਹੜੀਆਂ ਧਿਰਾਂ ਨੇ ਜਿਨ੍ਹਾਂ ਦੇ ਕੈਡਰ ਆ, ਜਿਨ੍ਹਾਂ ਦੀ ਇੱਕ ਲੈਗੇਸੀ ਆ ਉਹ ਚੱਲੀ ਆ ਰਹੀ ਆ, ਔਰ ਇਹ ਖਾਲਿਸਤਾਨ ਤੇ ਖੜੀਆਂ ਨੇ ਜਿਹੜੀਆਂ। ਔਰ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਮਾਣ ਮਹਿਸੂਸ ਹੁੰਦਾ ਹੈ ਵੀ ਇਹ ਤਿੰਨੇ ਦਲ ਖਾਲਸਾ ਨੇ 29 ਜਿਹੜਾ ਆਪਣਾ ਤੁਸੀਂ ਖਾਲਿਸਤਾਨ ਐਲਾਨਨਾਮੇ ਦੀ ਗੱਲ ਵੀ ਜਿਹੜੀ ਕੀਤੀ ਸੀ 29 ਅਪ੍ਰੈਲ ਨੂੰ ਅੰਮ੍ਰਿਤਸਰ ਸਾਹਿਬ, ਐਸੇ 29 ਅਪ੍ਰੈਲ ਨੂੰ ਹੀ ਅੰਮ੍ਰਿਤਸਰ ਸਾਹਿਬ ਅਸੀਂ ਪ੍ਰੋਗਰਾਮ ਵੀ ਕੀਤਾ ਸੀ ਜਦੋਂ ਇੱਥੇ ਜੰਗ ਦਾ ਮਾਹੌਲ ਵੀ ਬਣਿਆ ਸੀ। ਉਸ ਸਟੇਜ ਦੇ ਉੱਤੇ ਸਰਦਾਰ ਮਾਨ ਸਾਹਿਬ ਵੀ ਬੈਠੇ ਸੀ, ਭਾਜੀ ਦਲਜੀਤ ਸਿੰਘ ਬਿੱਟੂ ਵੀ ਬੈਠੇ ਸੀ, ਕਿਤਾਬਾਂ ਲਿਖਣ ਵਾਲਿਆਂ ਦੀ ਜਿਹੜੀ ਗੱਲ ਹੋਈ ਭਾਈ ਅਜਮੇਰ ਸਿੰਘ ਵੀ ਉੱਥੇ ਬੈਠੇ ਸੀ, ਕੰਵਰਪਾਲ ਸਿੰਘ ਵੀ ਉੱਥੇ ਸੀ, ਚੀਮਾ ਸਾਹਿਬ ਵੀ ਉੱਥੇ ਸੀ। ਸੋ ਉਹ ਤੇ ਸਾਰੇ ਇੱਕ ਸਟੇਜ ਤੇ ਇਕੱਠੇ ਨੇ। ਹਾਂ, ਸਮੱਸਿਆ ਉੱਥੇ ਪੈਂਦੀ ਆ ਜਦੋਂ ਮਤਲਬ ਆਈ ਡੋਂਟ ਨੋ ਕਿ ਮੈਨੂੰ ਸਮਝ ਨਹੀਂ ਆਈ ਅਜੇ ਤੱਕ ਵੀ ਇਹ ਅੱਜ ਤੱਕ ਅਸੀਂ ਕਿਉਂ ਮੰਨੇ ਬੈਠੇ ਆ ਵੀ ਲੀਡਰ ਅਲੱਗ-ਅਲੱਗ ਨੇ ਜਾਂ ਜਥੇਬੰਦੀਆਂ ਅਲੱਗ-ਅਲੱਗ ਨੇ। ਹਾਂ, ਇਹ ਭਾਈ ਸਾਹਿਬ ਮੈਂ ਤੁਹਾਨੂੰ ਦੱਸਦਾ ਸਿਰਫ ਹਾਂਜੀ ਇੰਨੀ ਕੁ ਗੱਲ ਹੈਗੀ ਆ ਇਹਦੇ ਵਿੱਚ ਵੀ ਹਰ ਬੰਦੇ ਦੀ ਆਪਣੀ ਸੋਚੀ ਦੇ ਲਈ ਉਹ ਆਜ਼ਾਦ ਆ, ਕੰਮ ਕਰਨ ਲਈ ਆਜ਼ਾਦ ਆ, ਔਰ ਉਹਦੇ ਵਿੱਚ ਇੱਕ ਛੋਟਾ ਜਿਹਾ ਜਦੋਂ ਡਿਫਰੈਂਸ ਆ ਜਾਂਦਾ ਹੈ ਤੇ ਕਈ ਵਾਰੀ ਤੁਸੀਂ ਇੱਕ ਨਾਮ ਦੇ ਹੇਠ ਨਹੀਂ ਵਿਚਰ ਸਕਦੇ। ਹੁਣ ਮਾਨ ਸਾਹਿਬ ਇਲੈਕਸ਼ਨ ਲੜਦੇ ਨੇ, ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਇਲੈਕਸ਼ਨ ਲੜਾਂਗੇ ਤੇ ਖਾਲਿਸਤਾਨ ਦਾ ਜਿਹੜਾ ਇਸ਼ੂ ਅਸੀਂ ਅੱਗੇ ਲੈ ਕੇ ਜਾ ਸਕਦੇ ਹਾਂ। ਦਲ ਖਾਲਸਾ ਮੰਨਦਾ ਹੈ ਕਿ ਇੰਡੀਅਨ ਇਲੈਕਸ਼ਨ ਸਿਸਟਮ ਦੇ ਵਿੱਚ ਸਾਡੇ ਲਈ ਕੁਝ ਨਹੀਂ ਨਿਕਲਣਾ। ਸੋ ਸਿਰਫ ਇੰਨੇ ਇੱਕ ਡਿਫਰੈਂਸ ਹੈ ਸਾਡੇ ਉੱਤੇ। ਅਸੀਂ ਕਦੀ ਇੱਕ ਦੂਜੇ ਦਾ ਵਿਰੋਧ ਨਹੀਂ ਕੀਤਾ, ਕਦੀ ਅਸੀਂ ਇੱਕ ਦੂਜੇ ਦੀਆਂ ਪੱਗਾਂ ਨਹੀਂ ਲਾਈਆਂ, ਕਦੀ ਅਸੀਂ ਇੱਕ ਦੂਜੇ ਦੇ ਖਿਲਾਫ ਗੰਦ ਨਹੀਂ ਬਕਿਆ। ਹਾਂ, ਜਿਹੜੇ ਬੈਠੇ ਹੁਣ ਸੋਸ਼ਲ ਮੀਡੀਆ ਤੇ ਸਿਰਫ ਜਿਹਨੇ ਗੰਦ ਹੀ ਬਕਣਾ ਆ ਤੇ ਉਹਨੂੰ ਬਸ ਇਹੀ ਲੱਗਦਾ ਹੈ ਵੀ ਸਿਰਫ ਇਲੈਕਸ਼ਨ ਦੇ ਵਿੱਚ ਦਲ ਖਾਲਸਾ ਜੀ ਮਾਨ ਸਾਹਿਬ ਦੇ ਨਾਲ ਜਾ ਕੇ ਪ੍ਰਚਾਰ ਨਹੀਂ ਕਰਦਾ ਤੇ ਇਸ ਕਰਕੇ ਦਲ ਖਾਲਸਾ ਉਹਨਾਂ ਦਾ ਵਿਰੋਧੀ ਆ। ਇਹ ਬਿਲਕੁਲ ਬੇਤੁਕੀ ਗੱਲ। ਜਿਹੜੇ ਬਾਕੀ 5 ਸਾਲ ਦੇ ਵਿੱਚ ਅਸੀਂ ਤੁਹਾਨੂੰ 100 ਥਾਵਾਂ ਦੇ ਉੱਤੇ ਇਕੱਠੇ ਦੇਖਦੇ ਹਾਂ, ਸੋ ਉਹ ਵੀ ਤੇ ਵੇਖਣਾ ਚਾਹੀਦਾ। ਸੋ ਮੰਜ਼ਿਲ ਜਿਹੜੀ ਆ ਉਹ ਇੱਕ ਆ, ਕਿਸੇ ਇੱਕ ਪੁਆਇੰਟ ਤੇ ਜਾ ਕੇ ਤੁਹਾਡੀ ਸਹਿਮਤੀ ਹੋ ਗਈ ਤੇ ਤਾਂ ਮਤਲਬ ਥੋੜੀ ਵੀ ਇੱਕ ਦੂਜੇ ਦੇ ਵਿਰੋਧੀ ਹੋ ਗਏ। ਸੋ ਪੰਜਾਬ ਦੀਆਂ ਧਿਰਾਂ ਜਿਹੜੀਆਂ ਹੈਗੀਆਂ ਨੇ ਉਹ ਇੱਕ ਨੇ। ਜੇ ਕਿਸੇ ਦੇ ਵਿੱਚ ਡਿਫਰੈਂਸ ਹੈਗੇ ਨੇ ਤੇ ਉਹ ਮੈਂ ਇੰਨੀ ਗੱਲ ਆਪਣੇ ਬਿਹਾਫ ਤੇ ਜ਼ਰੂਰ ਕਹਿ ਸਕਦਾ ਵੀ ਦਲ ਖਾਲਸਾ ਕਿਸੇ ਦੇ ਨਾਲ ਪੱਕੀ ਲੀਕ ਵਾਹ ਕੇ ਨਹੀਂ ਬੈਠਾ ਵੀ ਅਸੀਂ ਇਹਦੇ ਨਾਲ ਤੁਰਨਾ ਨਹੀਂ ਜਾਂ ਇਹਦੇ ਨਾਲ ਹੀ ਅਸੀਂ ਤੁਰਨਾ ਆ। ਸੋ ਏਦਾਂ ਦੀ ਕੋਈ ਗੱਲ ਨਹੀਂ। ਸੋ ਇਹਦੇ ਬਾਰੇ ਸਿਰਫ ਮੈਂ ਇੰਨਾ ਹੀ ਕਹਿਣਾ ਚਾਹੁੰਦਾ। ਹਾਂਜੀ, ਨਹੀਂ ਮੈਂ ਵੀ ਇੱਕ ਗੱਲ ਕਹਿਣੀ ਚਾਹੁੰਦਾ ਵੀ ਵੈਸੇ ਜਿਹੜਾ ਇਹਨਾਂ ਨੇ ਇਹ ਸ਼ਿਕਵਾ ਕੀਤਾ ਕਿ ਜੇ ਅਸੀਂ ਸਵਾਲ ਕਰਦੇ ਹਾਂ ਤੇ ਸਾਨੂੰ ਇਹ ਕਹਿ ਦਿੱਤਾ ਜਾਂਦਾ ਕਿ ਤੁਹਾਡੀ ਕੁਰਬਾਨੀ ਆ, ਮੈਂ ਸਮਝਦਾ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜੇ ਕੋਈ ਸਵਾਲ ਕਰਦਾ ਤਾਂ ਹੁੰਦਾ ਵੀ ਨਹੀਂਗਾ। ਵੇਖੋ 100 ਤਰ੍ਹਾਂ ਦੇ ਸਵਾਲ ਨੇ, ਅਸੀਂ ਰੋਜ਼ ਲੋਕਾਂ ਦੇ ਵਿੱਚ ਜਾਂਦੇ ਹਾਂ, ਲੋਕ 100 ਤਰ੍ਹਾਂ ਦੇ ਸਵਾਲ ਕਰਦੇ ਨੇ। ਮੈਂ ਤੇ ਆਪਣੇ ਮੂੰਹ ਕਦੀ ਇਹ ਸ਼ਬਦ ਨਹੀਂ ਵਰਤਿਆ, ਨਾ ਹੀ ਮੈਂ ਆਪਣੀ ਕਿਸੇ ਲੀਡਰਸ਼ਿਪ ਦੇ ਮੂੰਹ ਇਹ ਗੱਲ ਸੁਣੀ ਹੈ ਵੀ ਭਾਈ ਤੇਰੀ ਕੀ ਕੁਰਬਾਨੀ ਹੈ। ਜਿਹੜਾ ਕਰਦਾ ਹੈ ਤੇ ਉਹਦਾ ਬਚਪਨਾ ਹੈ ਵੀ ਉਹ ਇਹ ਗੱਲ ਕਰਦਾ ਹੈ।
ਸੋ ਜਿਹੜਾ ਗੱਲ ਜੀ ਕਰਦਾ ਜਾਂ ਤੇ ਉਹਦੀ ਗੱਲ ਪਬਲਿਕਲੀ ਰੱਖੀ ਜਾਵੇ ਵੀ ਫਲਾਣੇ ਲੀਡਰ ਨੇ ਆ ਗੱਲ ਕਹੀ ਵੀ ਦੱਸ ਤੇਰੀ ਕੀ ਕੁਰਬਾਨੀ ਆ, ਦੱਸ ਭਾਈ ਤੂੰ ਕੀ ਜੀ ਕੀਤਾ, ਪਹਿਲਾਂ ਮੈਨੂੰ ਸਵਾਲ ਪੁੱਛਿਆ। ਜੀ ਸੋ ਜਾਂ ਬਿਲਕੁਲ, ਤੇ ਜਦੋਂ ਬਾਈ ਨੇਮ ਟੋਟੈਲਿਟੀ ਦੇ ਇਹ ਗੱਲਾਂ ਵਿੱਚ ਆਉਣੀਆਂ ਆਪਾਂ ਚਾਹੀਦੀਆਂ ਹਾਂਜੀ ਨੇ ਹਾਂਜੀ ਹਾਂਜੀ ਵੀ ਫਲਾਣੇ ਬੰਦੇ ਨੂੰ ਜੀ ਮੈਂ ਸਵਾਲ ਪੁੱਛਿਆ ਸੀ, ਜਾਂ ਉਹਨੇ ਮੈਨੂੰ ਆਹ ਗੱਲ ਕਹੀ ਹੈ, ਜੀ ਜਾਂ ਫਲਾਣੇ ਮੇਰੇ ਮਿੱਤਰ ਨੇ ਫਲਾਣੇ ਲੀਡਰ ਨੂੰ ਸਵਾਲ ਪੁੱਛਿਆ ਸੀ ਤੇ ਉਹਨੇ ਮੈਨੂੰ ਜੀ ਅੱਗੇ ਇਹ ਗੱਲ ਕਹੀ ਹੈ ਵੀ ਤੁਸੀਂ ਸਵਾਲ ਕਿਉਂ ਕਰਦੇ। ਹਾਂ, ਜੀ ਜੇ ਸਵਾਲ ਬਿਲਕੁਲ ਹੀ ਆਊਟ ਆਫ ਦੀ ਟਰੈਕ ਹੋਏਗਾ ਤੇ ਕਈ ਵਾਰੀ ਬੰਦਾ ਫਰਸਟ੍ਰੇਸ਼ਨ ਦੇ ਵਿੱਚ ਆ ਕੇ ਕਹਿ ਵੀ ਦਿੰਦਾ ਵੀ ਯਾਰ ਕਿਦਾਂ ਦੀ ਗੱਲਾਂ ਕਰਦੇ ਜੀ, ਠੀਕ ਹੈ, ਜੀ ਉਹ ਇੱਕ ਅਲੱਗ ਚੀਜ਼ ਆ। ਸੋ ਸਵਾਲ ਜੈਨੂਇਨ ਜੀ ਹੋਵੇ, ਸਵਾਲ ਮੂਵਮੈਂਟ ਦੇ ਨਾਲ ਸੰਬੰਧਿਤ ਹੋਵੇ, ਤੇ ਜੇ ਉਹਦੇ ਬਾਰੇ ਕਿਸੇ ਲੀਡਰ ਨੇ ਇਹ ਗੱਲ, ਜ਼ਿੰਮੇਵਾਰ ਲੀਡਰ ਨੇ ਗੱਲ ਕਹੀ ਹੋਵੇ ਕਿ ਭਾਈ ਦੱਸ ਤੇਰੀ ਕੀ ਕੁਰਬਾਨੀ ਆ, ਤੇ ਫਿਰ ਉਹ ਲੀਡਰ ਜਵਾਬ ਦੇ ਆ ਗੁਰੂ ਨੂੰ। ਤੇ ਕਿਉਂਕਿ ਸੰਗਤ ਨੂੰ ਤੁਸੀਂ ਕਿਸੇ ਨੂੰ ਵੀ ਏਦਾਂ ਨਹੀਂ ਕਹਿ ਸਕਦੇ ਹੁੰਦੇ ਵੀ ਦੱਸ ਤੇਰਾ ਕੀ ਆ, ਹਰ ਬੰਦਾ ਕੀ ਪਤਾ ਕੱਲ ਨੂੰ ਕਿੰਨਾ ਕੁ ਵੱਡਾ ਮਾਰਕਾ ਮਾਰ ਜਾਣਾ, ਕਿੱਡੀ ਕੁਰਬਾਨੀ ਗੁਰੂ ਨੇ ਲੈ ਲੈਣੀ। ਸੋ ਮੈਂ ਤੇ ਆਪਣੀ ਜ਼ਿੰਦਗੀ ਦੇ ਵਿੱਚ ਅਜੇ ਤੱਕ ਕਿਸੇ ਦੇ ਮੂੰਹੋਂ ਇਹ ਗੱਲ ਨਹੀਂ ਸੁਣੀ ਵੀ ਕਿਸੇ ਨੇ ਸਵਾਲ ਪੁੱਛਿਆ ਹੋਵੇ ਉਹਨੂੰ ਅੱਗੇ ਕਿਹਾ ਹੋਵੇ ਵੀ ਦੱਸ ਤੇਰੀ ਕੀ ਕੁਰਬਾਨੀ ਹੈ। ਸੋ ਹੋ ਸਕਦਾ ਭਾਈ ਸਾਹਿਬ ਉਹਨਾਂ ਨਾਲ ਕੋਈ ਇੰਸੀਡੈਂਟ ਵਾਪਰਿਆ ਹੋਵੇ, ਸੋ ਜੇ ਵਾਪਰਿਆ ਹੋਵੇ ਤਾਂ ਮੈਂ ਜਿਸ ਵੱਲੋਂ ਵੀ ਵਾਪਰਿਆ ਉਹਨਾਂ ਵੱਲੋਂ ਮੈਂ ਮਾਫੀ ਮੰਗ ਲੈਣਾ, ਕਿਉਂਕਿ ਅੱਜ ਦਲ ਖਾਲਸਾ ਵੀ ਇਸ ਭੇਟ ਦਾ ਹਾਮੀ ਆ, ਔਰ ਜੇ ਅਸੀਂ ਇਸ ਚੀਜ਼ ਨੂੰ ਲੀਡ ਕਰਦੇ ਪਏ ਹਾਂ ਤਾਂ ਮੈਂ ਆਪਣੇ ਉਸ ਕਿਸੇ ਵੀ ਜੇ ਸਿੰਘ ਨੇ ਇਹੋ ਜਿਹਾ ਸ਼ਬਦ ਵਰਤਿਆ ਤੇ ਅਸੀਂ ਉਹਦੇ ਲਈ ਮਾਫੀ ਮੰਗਦੇ ਹਾਂ, ਪਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਏਦਾਂ ਦੀ ਕਦੇ ਗੱਲ ਨਹੀਂ ਸੁਣੀ। ਅੱਛਾ ਭਾਈ ਪਰਮਜੀਤ ਸਿੰਘ ਜੀ, ਮੈਂ ਇੱਕ ਹੋਰ ਇਹ ਗੱਲ ਜਿਹੜੀ ਏਕਤਾ ਵਾਲੀ ਨਾ ਹਮੇਸ਼ਾ ਆਉਂਦੀ ਆ ਵੀ ਏਕਤਾ ਨਹੀਂ ਹੁੰਦੀ। ਵੈਸੇ ਸਾਨੂੰ ਤਾਂ ਪਤਾ, ਤੁਸੀਂ ਦੱਸਿਆ ਵੀ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਵੀ ਧਿਰਾਂ ਇਹ ਕੰਮ ਕਰ ਰਹੀਆਂ ਤੇ ਉਹ ਇਕੱਠੀਆਂ ਸਟੇਜਾਂ ਹੁੰਦੀਆਂ ਉਹਨਾਂ ਦੀਆਂ। ਆਪਾਂ ਦੇਖਦੇ ਹਾਂ ਕਿ ਤੁਹਾਡੇ ਪ੍ਰੋਗਰਾਮਾਂ ਦੇ ਵਿੱਚ, ਜਾਣੀ ਕਿ ਦਲ ਖਾਲਸਾ ਦੇ ਪ੍ਰੋਗਰਾਮਾਂ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸ਼ਮੂਲੀਅਤ ਹੁੰਦੀ ਪੱਕੇ ਤੌਰ ਤੇ, ਉਹਨਾਂ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਸ਼ਮੂਲੀਅਤ ਹੁੰਦੀ ਹੈ। ਇਹ ਆਮ ਅਸੀਂ ਵੇਖਣ ਨੂੰ ਜਿਹੜਾ ਇਹ ਸਾਡੇ ਆਉਂਦਾ TV 84 ਤੇ ਲਾਈਵ ਵੀ ਚੱਲਦੇ ਨੇ ਉਹ ਪ੍ਰੋਗਰਾਮ, ਤੇ ਵੀਰ ਜੀ ਜੇ ਦੇਖਣਾ ਚਾਹੁੰਦੇ ਹੋਣ ਤੇ ਸਾਡੇ ਜਿੰਨੇ YouTube ਦੇ ਉੱਤੇ ਜਿਹੜੀਆਂ ਅਪਲੋਡ ਹੋਈਆਂ ਨੇ ਵੀਡੀਓਜ਼, ਤੁਸੀਂ ਉੱਥੋਂ ਵੀ ਦੇਖ ਸਕਦੇ ਆ। ਪਰ ਇੱਕ ਗੱਲ ਆਪਾਂ ਨੂੰ ਜ਼ਰੂਰ ਸਮਝਣੀ ਚਾਹੀਦੀ ਆ, ਐਜ਼ ਏ ਪੰਥ ਜਦੋਂ ਅਸੀਂ ਆਜ਼ਾਦੀ ਦੀ ਲੜਾਈ ਲੜ ਰਹੇ ਆ ਨਾ, ਇਹ ਕਦੀ ਵੀ ਨਹੀਂ ਹੁੰਦਾ ਕਿ ਇੱਕੋ ਹੀ ਰਾਹ ਹੋਵੇ ਕਿ ਸਾਰੇ ਇਕੱਠੇ ਹੋ ਕੇ ਇੱਕੋ ਪਾਸੇ ਤੁਰ ਪੈਣ। ਹਥਿਆਰਬੰਦ ਸੰਘਰਸ਼ ਵਾਲੀਆਂ ਜਥੇਬੰਦੀਆਂ ਜਿਹੜੀਆਂ ਉਹ ਵੱਖਰੀਆਂ ਹੁੰਦੀਆਂ, ਪੋਲੀਟੀਕਲ ਦਾਇਰੇ ਦੇ ਵਿੱਚ ਰਹਿ ਕੇ ਵੋਟਾਂ ਰਾਹੀਂ ਰਾਜਨੀਤੀ ਕਰਨ ਵਾਲੀਆਂ ਜਥੇਬੰਦੀਆਂ ਵੱਖਰੀਆਂ ਹੁੰਦੀਆਂ, ਤੇ ਜਿਹੜੀਆਂ ਜਥੇਬੰਦੀਆਂ ਵੋਟ ਸਿਸਟਮ 'ਚ ਨਹੀਂ ਆਉਣੀਆਂ ਚਾਹੁੰਦੀਆਂ, ਜਿਹੜੀਆਂ ਮੇਨ ਸਟ੍ਰੀਮ ਪੋਲੀਟੀਕਲ ਜਿਹੜੀ ਵੋਟ ਪੋਲਿਟਿਕਸ ਉਹ 'ਚ ਨਹੀਂ ਆਉਣੀਆਂ ਚਾਹੁੰਦੀਆਂ, ਉਹਨਾਂ ਦਾ ਰਾਹ ਵੱਖਰਾ ਹੁੰਦਾ। ਇਹ ਇਕੱਲਾ ਸਾਡੇ ਨਹੀਂ ਹੈ, ਇਹ ਤੁਸੀਂ ਕਸ਼ਮੀਰ 'ਚ ਦੇਖਦੇ ਆ ਤੇ ਉੱਥੇ ਉਹਨਾਂ ਦੀਆਂ ਖਾੜਕੂ ਜਥੇਬੰਦੀਆਂ ਵੱਖਰੀਆਂ, ਹੁਰੀਅਤ ਉਹਨਾਂ ਦੀ ਵੱਖਰੀ ਆ ਜਿਹੜੀ ਵੋਟਾਂ 'ਚ ਹਿੱਸਾ ਲੈਂਦੀ। ਚਲੋ ਕਦੀ ਵੋਟਾਂ ਦਾ ਸਮਰਥਨ ਵੀ ਕਰ ਦਿੰਦੇ ਆ ਲੋੜ ਅਨੁਸਾਰ, ਕਦੀ ਨਹੀਂ ਵੀ ਕਰਦੇ। ਤੇ ਮਹਿਬੂਬਾ ਮੁਫਤੀ ਵਾਲੀ ਜਿਹੜੀ ਤੁਸੀਂ ਦੇਖਦੇ ਆ ਵੀ ਉਹ ਉਹਨਾਂ ਦਾ ਵੀ ਰਾਹ ਆਜ਼ਾਦੀ ਆ, ਬਟ ਉਹ ਕਹਿੰਦੇ ਅਸੀਂ VOTING ਸਿਸਟਮ ਦੇ ਨਾਲ ਲੈਣੀ ਆ। ਸੋ ਇਹ ਤਾਂ ਹਰੇਕ ਕਮਿਊਨਿਟੀ ਦੇ ਵਿੱਚ, ਈਵਨ ਤੁਸੀਂ ਸਕਾਟਲੈਂਡ ਦਾ ਸੰਘਰਸ਼ ਪੜ੍ਹ ਲਓ, ਸਾਡੇ ਅਸੀਂ ਕਿਊਬੈਕ ਦੇ ਵਿੱਚ ਗੱਲ ਕਰ ਰਹੇ ਆ ਤੇ ਸਾਡੇ ਇੱਥੇ ਪਾਰਟੀਆਂ ਸਾਰੀਆਂ ਤਰ੍ਹਾਂ ਦੀਆਂ ਨੇ ਜੀ। ਇੱਕ ਪਾਰਟੀ ਸਿਰਫ ਫੈਡਰਲ ਜਾਂਦੀ ਆ, ਉਹ ਕਹਿੰਦੇ ਅਸੀਂ ਆਪਣੇ ਮੁੱਦੇ ਉੱਥੇ ਰੱਖਣੇ ਆ। ਇੱਕ ਸਾਡੀ ਜਿਹੜੀ ਕਿਊਬੈਕ ਮੰਗਦੀ ਪਾਰਟੀ ਵੱਖਰੀ ਕੈਨੇਡਾ ਤੋਂ, ਉਹ ਕਹਿੰਦੇ ਅਸੀਂ ਸਿਰਫ ਜਿਹੜੀ ਆ ਪ੍ਰੋਵਿੰਸ ਦੀ ਪੋਲਿਟਿਕਸ ਕਰਨੀ ਆ। ਇੱਕ ਇਹਨਾਂ ਦੇ ਆਊਟਫਿਟ ਉਹ ਵੀ ਹੈਗੇ ਆ ਜਿਹੜੇ ਕਿਸੇ ਨਾਲ ਰਲ ਕੇ ਨਹੀਂ ਚੱਲਦੇ, ਉਹ ਕਹਿੰਦੇ ਸਾਨੂੰ ਤਾਂ ਆਜ਼ਾਦੀ ਚਾਹੀਦੀ ਆ, ਤੇ ਉਹਨਾਂ ਨੂੰ ਵੋਟਾਂ ਦਾ ਹੱਕ ਵੀ ਇੱਥੇ ਜਿਹੜਾ 2 ਵਾਰ ਰੈਫਰੈਂਡਮ ਹੋ ਚੁੱਕਿਆ। ਸੋ ਅਸੀਂ ਔਰ ਪਹੁੰਚ, ਜੇ ਤੁਸੀਂ ਭਾਰਤ ਦੀ ਪਹਿਲਾਂ ਜਿਹੜੀ ਆ ਸੋ ਕਾਲਡ ਮੁਲਕ ਬਣਨ ਤੋਂ ਪਹਿਲਾਂ ਜਦੋਂ ਇੱਕ ਇਹ ਐਡਮਿਨਿਸਟ੍ਰੇਟਿਵ ਯੂਨੀਅਨ ਹੁੰਦੀ ਸੀ ਅੰਗਰੇਜ਼ਾਂ ਤੋਂ ਬਣਾਈ ਹੋਈ, ਉਹਦੇ ਵਿੱਚ ਵੀ ਜਿਹੜਾ ਸੁਭਾਸ਼ ਚੰਦਰ ਬੋਸ ਸੀ ਉਹ ਮਿਲਟਰੀ ਲੈ ਕੇ ਫਿਰਦਾ ਸੀ ਦੂਜੇ ਮੁਲਕਾਂ ਦੇ ਨਾਲ ਵੀ ਅਸੀਂ ਤਾਂ World War II ਦੇ ਵਿੱਚ ਜਿਹੜਾ ਉਹ ਸਾਥ ਦੇਣਾ ਜੀ ਉਹਦਾ ਜਾਪਾਨ ਦਾ, ਤੇ ਜਾਪਾਨ ਜੁੜਿਆ ਹੋਇਆ ਸੀ ਜਰਮਨ ਦੇ ਨਾਲ, ਜਿਹੜੀ ਵਜ੍ਹਾ ਸੀ World War ਹੋਣ ਦੀ। ਇਧਰੋਂ ਗਾਂਧੀ ਹੁਣੇ ਕਹਿੰਦੇ ਸੀ ਵੀ ਅਸੀਂ ਤਾਂ ਜਿਹੜੀਆਂ ਉਹ ਵੋਟਾਂ ਲੜਾਂਗੇ, ਭਗਤ ਸਿੰਘ ਹੁਣੇ ਕਹਿੰਦੇ ਸੀ ਅਸੀਂ ਤਾਂ ਕਦੇ ਹੋਰ ਤਰੀਕੇ ਲਵਾਂਗੇ, ਜਾਂ ਚੰਦਰ ਸ਼ੇਖਰ ਆਜ਼ਾਦ ਹੁਣੇ। ਸੋ ਇਹ ਤਾਂ ਮੇਰਾ ਖਿਆਲ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਇੱਕੋ ਹੀ ਰਾਹ ਸਾਰੇ ਚੁਣ ਲਓ ਜਾਂ ਇਕੱਠੇ, ਤੇ ਉਹਨਾਂ 'ਚ ਵੀ ਵਖਰੇਵੇਂ ਸੀ। ਸੁਭਾਸ਼ ਚੰਦਰ ਬੋਸ ਦੀ ਜਿਹੜੀ ਮੂਵਮੈਂਟ ਆ ਉਹਨਾਂ ਗਾਂਧੀ ਨਹੀਂ ਸੀ ਸਹਿਮਤ, ਗਾਂਧੀ ਦੀ ਮੂਵਮੈਂਟ ਨਾਲ ਭਗਤ ਸਿੰਘ ਹੁਣੇ ਨਹੀਂ ਸੀ ਸਹਿਮਤ, ਤੇ ਦੋਨਾਂ ਦੀ ਮੂਵਮੈਂਟ ਨਾਲ ਗਾਂਧੀ ਨਹੀਂ ਸੀ ਸਹਿਮਤ। ਸੋ ਇਹ ਤਾਂ ਗੱਲਾਂ ਜਿਹੜੀਆਂ ਇਹ ਆਪਾਂ ਇਹ ਹੋਰ ਵੀ ਲੰਮੀਆਂ ਕਰ ਸਕਦੇ ਆ, ਪਰ ਆਪਾਂ ਫੇਸਬੁੱਕ ਤੇ ਥੋੜੇ ਜਿਹੇ ਜਿਹੜੇ WhatsApp ਦੇ ਮੈਸੇਜ ਤਾਂ ਕੋਈ ਵੀਡੀਓ ਮੈਸੇਜ ਆ ਮੈਂ ਨਹੀਂ ਲੈ ਸਕਦਾ ਜੀ, ਤੇ ਆਪਣਾ YouTube ਦੇ ਮੈਸੇਜ ਮੈਂ ਜ਼ਰੂਰ ਥੋੜੇ ਜਿਹੇ ਪੜ੍ਹਨੇ ਚਾਹੁੰਦਾ। ਪਹਿਲਾਂ ਤਾਂ ਜਾਵੇਦ ਅਲੀ ਜੀ, ਖਾਲਿਸਤਾਨ ਜਿੰਦਾਬਾਦ, ਪਾਕਿਸਤਾਨ ਜਿੰਦਾਬਾਦ ਜੀ, ਧੰਨਵਾਦ ਜੀ। ਤੇ ਨਾਗਰਾ ਸਾਹਿਬ ਕਹਿੰਦੇ ਨੇ ਜੀ ਦੋਵਾਂ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਪੰਜਾਬ ਹਲ ਖਾਲਿਸਤਾਨ ਫਤਿਹ ਜੀ। ਬਿਮੀ ਕੌਰ ਕਹਿ ਰਹੇ ਨੇ ਜੀ progress, development, education is one mission. This is to accord war is not conclusion. More be important identification state named wise Khalistan is important.
ਦੇਗ ਤੇਗ ਦੇਗੇ ਜਹਾਂ ਤੇਗੇ ਵਹਾਂ। ਓਕੇ, ਸੋ ਬਿਲਕੁਲ ਜੀ, ਇਹਨੂੰ ਐਡਰੈਸ ਕਰਨਾ ਚਾਹੁੰਦੇ ਹੋ ਸਪੈਸ਼ਲੀ ਇਸ ਇਸ਼ੂ ਨੂੰ, ਪ੍ਰੋਗਰੈਸ ਡਿਵੈਲਪਮੈਂਟ ਐਜੂਕੇਸ਼ਨ ਇਜ਼ ਵਨ ਮਿਸ਼ਨ, ਤੇ ਨਾਲ ਹੀ ਇਹ ਕਹਿ ਰਹੇ ਨੇ ਕਿ ਦਿਸ ਇਜ਼ ਅਕੋਰਡ ਵਾਰ ਇਜ਼ ਨੋਟ ਕਨਕਲੂਜਨ। ਸੋ ਬਿਲਕੁਲ ਵਾਰ ਇਜ਼ ਨੋਟ ਕਨਕਲੂਜਨ, ਬਟ ਆਪਾਂ ਵਾਰ ਦੇ ਹਵਾਲੇ ਦੇ ਨਾਲ ਜੇ ਦੇਖੀਏ ਅੱਜ ਦੇ ਹਾਲਾਤ ਜਿਹੜੀ ਹੁਣੇ ਹੀ ਇੱਕ ਹੋ ਕੇ ਹਟੀ ਆ ਸਾਡੇ ਦੇਖਦਿਆਂ ਹੀ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ, ਤੇ ਆਪਣਾ ਭਾਈ ਸਾਹਿਬ ਇਹਦੇ ਬਾਰੇ ਜਰੂਰ ਮਾੜਾ ਜਿਹਾ ਦੱਸੋ ਜੀ ਕਿ ਸਾਨੂੰ ਕਿਉਂ ਲਪੇਟਿਆ ਜਾ ਰਿਹਾ ਇਸ ਗੱਲ ਦੇ ਵਿੱਚ। ਕੋਈ ਤੇ ਸਾਰੇ ਕਹਿੰਦੇ ਨੇ ਵੀ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ, ਪਰ ਉਹਦੇ ਨਾਲ ਹੀ ਗੁਰੂ ਮਹਾਰਾਜ ਇਹ ਵੀ ਕਹਿ ਗਏ ਨੇ ਵੀ ਜਦੋਂ ਕੋਈ ਵੀ ਮਸਲਾ ਨਾ ਬਚਿਆ ਹੋਵੇ ਫਿਰ ਤੁਹਾਡੇ ਕੋਲ ਇੱਕੋ ਰਸਤਾ ਬਚਦਾ ਹੁੰਦਾ ਵੀ ਤੁਸੀਂ ਜੰਗ ਲੜੋ ਜੀ। ਇਹ ਗੱਲ ਹੈ, ਮਤਲਬ ਸ਼ੁਰੂਆਤ ਇੱਥੋਂ ਹੀ ਹੁੰਦੀ ਹੈ ਵੀ ਜੰਗ ਪਹਿਲੀ ਸੱਟੇ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ, ਪਰ ਕਿਸੇ ਮਸਲੇ ਦਾ ਅਖੀਰਲਾ ਹੱਲ ਫਿਰ ਜੰਗ ਹੀ ਬਚਦਾ ਹੈ ਜਦੋਂ ਕੋਈ ਹੋਰ ਰਸਤਾ ਨਾ ਬਚਿਆ ਹੋਵੇ। ਸੋ ਅਸੀਂ ਵੀ ਜਿਹੜੀ ਆਪਣੀ ਆਜ਼ਾਦੀ ਦੀ ਗੱਲ ਕਰਦੇ ਪਏ ਹਾਂ, ਸਿੱਖ ਜਦੋਂ ਦੇ ਕਰਦੇ ਪਏ ਨੇ, ਸੋ ਪਹਿਲੇ ਦਿਨਾਂ ਤੇ ਸਿੱਖਾਂ ਨੇ ਮਤਲਬ ਹਥਿਆਰ ਚੁੱਕ ਕੇ ਨਹੀਂ ਸੀ ਲੜੇ ਜਾਂ ਅਸੀਂ ਜੰਗ ਦੇ ਵਿੱਚ ਨਹੀਂ ਸੀ ਕੁੱਦੇ। ਔਰ ਈਵਨ ਜਦੋਂ ਅੱਜ ਹਥਿਆਰ ਮੂਵਮੈਂਟ ਜਿਹੜੀ ਆ ਉਹ ਸਾਡੀ ਇੱਕ ਵਾਰੀ ਮੈਂ ਕਹਾਂਗਾ ਵੀ ਸਲੋ ਹੋ ਗਈ ਆ, ਉਸ ਤੋਂ ਬਾਅਦ ਜਿਹੜਾ ਡੈਮੋਕ੍ਰੈਟਿਕ ਪ੍ਰੋਸੈਸ ਆ ਕਿ ਉਹਦੇ ਵਿੱਚ ਵੀ ਕੀ ਸਿੱਖਾਂ ਦੀ ਕਿੰਨੀ ਕੁ ਗੱਲ ਜਿਹੜੀ ਉਹ ਸੁਣੀ ਗਈ। ਸੋ ਹਰ ਚੀਜ਼ ਵਾਰ, ਮਤਲਬ ਜਿਵੇਂ ਪਹਿਲਾਂ ਕਿਹਾ ਵੀ ਹਥਿਆਰ ਜਿਹੜੇ ਨੇ ਉਹ 100 ਤਰ੍ਹਾਂ ਦੇ ਨੇ, ਇਸੇ ਤਰ੍ਹਾਂ ਜੰਗ 100 ਤਰ੍ਹਾਂ ਦੀ ਹੈ। ਵਿਚਾਰਧਾਰਕ ਜੰਗ ਵੀ ਜੰਗ ਆ, ਹਥਿਆਰਾਂ ਦੀ ਜੰਗ ਵੀ ਜੰਗ ਆ। ਸੋ ਤੁਹਾਡੀ ਮਤਲਬ ਜਿਹੜੀ ਰੋਜ਼ਦਾਰੀ ਤੁਸੀਂ ਇੱਕ ਦੂਜੇ ਦੇ ਉੱਤੇ ਅਸੀਂ ਤੌਹਮਤਾਂ ਲਾਉਂਦੇ ਹਾਂ, ਦੂਜਾ ਤੀਜਾ ਸੋਸ਼ਲ ਮੀਡੀਆ ਫਲਾਂਟਿੰਗ, ਤੇ ਇਹ ਵੀ ਇੱਕ ਜੰਗ ਦਾ ਹਿੱਸਾ ਹੈ। ਸੋ ਜੰਗ ਤੇ ਹਰ ਵਕਤ ਰੰਗੀ ਤੇ ਚੱਲੀ ਰਹਿੰਦੀ ਹੈ। ਇਸੇ ਚੀਜ਼ ਨੂੰ ਹੀ ਤੇ ਸਾਡੇ ਇਤਿਹਾਸ ਦੇ ਵਿੱਚ ਆਇਆ ਵੀ ਆ ਵੀ ਜਾਤ ਗੋਤ ਸਿੰਘਾਂ ਕੀ ਦੰਗਾ ਹੀ ਗੁਰੂ ਤੇ ਮੰਗਾ, ਵੀ ਸਿੰਘਾਂ ਨੇ ਜਿਹੜਾ ਦੰਗੇ ਆ ਉਹ ਗੁਰੂ ਕੋਲੋਂ ਮੰਗੇ ਨੇ। ਸੋ ਉਹਦੇ ਵਿੱਚ ਹਾਲਾਂਕਿ ਦੀ ਇੰਟਰਪ੍ਰੀਟੇਸ਼ਨ ਇਹ ਵੀ ਆ ਵੀ ਜਿਹੜੇ ਅੰਦਰ ਦੇ ਸਾਡੇ ਵਕਾਰ ਨੇ ਉਹਨਾਂ ਨੂੰ ਮਾਰਨ ਦੇ ਲਈ ਉਹਨਾਂ ਦੇ ਵਿਰੁੱਧ ਲੜਨ ਦੀ ਜਿਹੜੀ ਜੰਗ ਦੀ ਗੱਲ ਹੈ ਉਹਦੇ ਵਿੱਚ ਹੋਈ ਆ। ਸੋ ਮਤਲਬ ਹਰ ਥਾਂ ਤੇ ਹਰ ਪਹਿਲੂ ਦੇ ਉੱਤੇ ਜਿਹੜੀ ਜੰਗ ਹੈ ਉਹ ਚੱਲਦੀ ਰਹਿੰਦੀ ਹੈ। ਹਾਂ, ਅਸੀਂ ਨਹੀਂ ਚਾਹੁੰਦੇ ਕਿ ਜੰਗ ਇਸ ਖਿੱਤੇ ਦੇ ਵਿੱਚ ਲੱਗੇ ਜੇ ਫਿਜ਼ੀਕਲੀ ਰੂਪ ਦੇ ਵਿੱਚ ਵੇਖਿਆ ਜਾਵੇ, ਪਰ ਉਹਦੇ ਲਈ ਰਿਸਪੋਂਸੀਬਲ ਇੰਡੀਆ ਹੈ। ਉਹਨੂੰ ਚਾਹੀਦਾ ਹੈ ਕਿ ਜਿਹੜੇ ਉਹਦੇ ਕਨਫਲਿਕਟਸ ਨੇ, ਪੋਲੀਟੀਕਲ ਕਨਫਲਿਕਟਸ ਨੇ, ਉਹਨਾਂ ਨੂੰ ਪੋਲੀਟੀਕਲੀ ਰਿਜ਼ੋਲਵ ਕਰੇ। ਜਦੋਂ ਉਹ ਪੋਲੀਟੀਕਲ ਕਨਫਲਿਕਟਸ ਨੂੰ ਜਿਹੜਾ ਆ ਉਹ ਆਰਮਡ ਦੇ ਨਾਲ ਦੱਬਣ ਦੀ ਕੋਸ਼ਿਸ਼ ਕਰੇਗਾ ਜਾਂ ਉਹਨਾਂ ਦੀ ਗੱਲ ਨੂੰ ਸੁਣੇਗਾ ਨਹੀਂ, ਤਾਂ ਫਿਰ ਗੱਲਾਂ ਜਿਹੜੀਆਂ ਨੇ ਉਹ ਫਲੇਅਰ ਅਪ ਹੁੰਦੀਆਂ ਨੇ। ਈਵਨ ਪ੍ਰੈਸ਼ਰ ਕੁੱਕਰ ਵੀ ਆ, ਤੁਸੀਂ ਮਤਲਬ ਉੱਪਰੋਂ ਉਹਦਾ ਢੱਕਣ ਬੰਦ ਕਰੀ ਰੱਖੋ, ਥੱਲੇ ਉਹਦੇ ਅੱਗ ਬਾਲੀ ਰੱਖੋਗੇ ਤਾਂ ਫਟੇਗਾ ਹੀ ਆ, ਜ਼ਾਹਿਰ ਦੀ ਗੱਲ ਹੈ। ਸੋ ਇੰਡੀਆ ਇੱਕ ਤਰੀਕੇ ਨਾਲ ਸਾਡੇ ਨਾਲ ਇਵੇਂ ਹੀ ਕਰਦਾ ਆ ਵੀ ਸਾਡੇ ਮਤਲਬ ਉੱਪਰੋਂ ਢੱਕਣ ਬੰਦ ਕਰ ਦਿੰਦਾ ਆ, ਤੇ ਸਾਨੂੰ ਢੱਕਣ ਬੰਦ ਕਰਨ ਦਾ ਮਤਲਬ ਵੀ ਕਹਿ ਦਿੰਦਾ ਜੀ ਤੁਸੀਂ ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਰਿਸਟ੍ਰਿਕਸ਼ਨ ਲਾ ਦੂਗਾ, ਤਾਂ ਥੱਲੇ ਜਿਹੜਾ ਵਾ ਅੱਗ ਬਾਲ ਛੱਡਦਾ ਵੀ ਤੁਹਾਡੇ ਸਾਰੇ ਹੱਕ ਖੋਈ ਜਾਊਗਾ, ਨਾਲ ਦੀ ਨਾਲ ਤੁਹਾਡੀ ਆਇਡੈਂਟੀਟੀ, ਤੁਹਾਡੀਆਂ ਸੰਸਥਾਵਾਂ, ਸਾਰਾ ਕੁਝ ਖੋਰਾ ਲਾਈ ਜਾਊਗਾ, ਹਰ ਚੀਜ਼ ਨੂੰ ਜਿਹੜਾ ਗੰਦਲਾ ਕਰੀ ਜਾਊਗਾ, ਤੇ ਫਿਰ ਉਹ ਤਾਂ ਫਿਰ ਕੁੱਕਰ ਤਾਂ ਫਿਰ ਫਟੇਗਾ, ਗੁੱਸਾ ਤੇ ਲਾਵਾ ਤੇ ਫਟੇਗਾ ਜੀ। ਔਰ ਮਨ ਸਾਹਿਬ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਵੱਡਾ ਵਿਸ਼ਾ ਕਿ ਹੁਣ ਤੁਸੀਂ ਦੇਖੋ ਅਸੀਂ ਮੌਜੂਦਾ ਜੰਗ ਦੀ ਗੱਲ ਕਰ ਰਹੇ ਹਾਂ ਜਿਹੜੀ ਹੁਣ ਹੋ ਕੇ ਹਟੀ ਆ ਸਾਡੇ ਸਾਹਮਣੇ। ਤੁਸੀਂ ਦੇਖੋ ਵੀ ਸਾਡੀ ਸੇ ਕਿੱਥੇ ਆ, ਸਾਡੀ ਸਿਵਲਾਈਜੇਸ਼ਨ ਜਿਹੜੀ ਪੰਜਾਬ ਦੀ ਸਿਵਲਾਈਜੇਸ਼ਨ ਆ ਉਹ ਚਾਹੇ ਚੜ੍ਹਦਾ ਹੋਵੇ ਜਾਂ ਲਹਿੰਦਾ ਹੋਵੇ, ਜੇ ਇੰਡੀਆ ਕਰ ਦਿੰਦਾ ਉਧਰ ਹਮਲਾ ਜਿਹੜਾ ਇਹਨਾਂ ਨੇ ਕੀਤਾ, ਤੇ ਉਹ ਸਾਡੇ ਸਾਰੇ ਗੁਰਧਾਮ ਜਿਹੜੇ ਸੁਰੱਖਿਅਤ ਨੇ, ਸਾਡਾ ਵਿਰਸਾ ਸਾਰਾ ਜਿਹੜਾ ਉਧਰ ਆ ਪੰਜਾਬ ਦਾ ਰਹਿ ਗਿਆ ਉਹ ਅਸੁਰੱਖਿਅਤ ਆ, ਜਾਨਾਂ ਜਿਹੜੀਆਂ ਉੱਥੇ ਮਨੁੱਖੀ ਉਹ, ਤੇ ਇਧਰਲੇ ਪਾਸੇ ਜੇ ਉਧਰਲੇ ਪਾਕਿਸਤਾਨ ਵਾਲੇ ਕੱਲ ਨੂੰ ਇੰਡੀਆ ਦੇ ਨਾਲ ਜਿਹੜੀ ਕੰਪਲੀਟ ਜੰਗ ਦੇ ਵਿੱਚ ਪੈਂਦੇ ਆ, ਤੇ ਇਹਨਾਂ ਨੇ ਜਿਸ ਹਿਸਾਬ ਨਾਲ S-400 ਮਿਜ਼ਾਈਲ ਸਿਸਟਮ, ਜਾਂ ਹੁਣ ਉਹ ਕਹਿ ਰਹੇ ਕਿ ਆਦਮਪੁਰ ਬੇਸ ਦੇ ਉੱਤੇ ਜਿਹੜੇ ਉਹ ਪਰਮਾਣੂ ਡਿਲੀਵਰੀ ਵਾਲੀਆਂ ਜਿਹੜੀਆਂ ਚੀਜ਼ਾਂ ਉਹ ਵੀ ਲਾਈਆਂ, ਤੇ ਫੇਰ ਉਹਨਾਂ ਨੂੰ ਤਾਂ ਲਿਹਾਜ਼ ਨਹੀਂ ਕਰਨਾ। ਹੁਣ ਅਸੀਂ ਨਾ ਤਾਂ ਉਧਰ ਨਾ ਇੱਧਰ, ਤੇ ਸਾਡੀ ਸਿਵਲਾਈਜੇਸ਼ਨ ਜਿਹੜੀ ਉਹ ਖਾਮਖਾ ਵਿੱਚ ਲਪੇਟੇ ਜਾਣੀ ਸਭ ਤੋਂ ਪਹਿਲਾਂ, ਜਦ ਕਿ ਸਾਨੂੰ ਪਤਾ ਕਿ ਲੜਾਈ ਕਿਤੇ ਵੀ ਹੋ ਜਾਵੇ, ਬਾਰਡਰ ਸਭ ਤੋਂ ਪਹਿਲਾਂ ਜਿਹੜੀ ਟੈਨਸ਼ਨ ਵੱਧਦੀ ਆ ਉਹ ਪੰਜਾਬ ਦੇ ਬਾਰਡਰਾਂ ਤੇ ਵੱਧਦੀ ਆ। ਸੋ ਇਹਦੇ ਬਾਰੇ ਜਰੂਰ ਤੁਸੀਂ ਥੋੜਾ ਜਿਹਾ ਦੱਸੋ ਕਿ ਅਸੀਂ ਕਦੋਂ ਤੱਕ ਇਹ ਭੁਗਤਾਂਗੇ। ਇੰਡਸਟਰੀ ਕੋਈ ਨਹੀਂ ਆ ਰਹੀ ਪੰਜਾਬ 'ਚ, ਕਹਿੰਦੇ ਜੀ ਕਿਉਂਕਿ ਇਹ ਬਾਰਡਰ ਸਟੇਟ ਆ, ਇੱਥੇ ਟੈਨਸ਼ਨ ਜ਼ਿਆਦਾ ਰਹਿੰਦੀ ਆ, ਤੇ ਜਦੋਂ ਹੁਣ S-400 ਵਰਗੀਆਂ ਮਿਜ਼ਾਈਲਾਂ ਹੀ ਪੰਜਾਬ ਦੀ ਹਿੱਕ ਤੇ ਲਾ ਦਿੱਤੀਆਂ ਗਈਆਂ, ਤੇ ਕਿਹੜਾ ਇੰਡਸਟਰੀਅਲਿਸਟ ਹੈਗਾ ਜੀ ਜਿਹੜਾ ਪੰਜਾਬ ਦੇ ਵਿੱਚ ਡਿਵੈਲਪ ਕਰੂਗਾ, ਕਿਉਂਕਿ ਪਹਿਲਾ ਨਿਸ਼ਾਨਾ ਹੀ ਦੁਸ਼ਮਣ ਮੁਲਕਾਂ ਦੇ ਉਹ ਜਗ੍ਹਾ ਹੁੰਦੀਆਂ ਨੇ ਜਿੱਥੇ ਜਿਹੜਾ ਉਹ ਹਥਿਆਰਾਂ ਦੇ ਜ਼ਖੀਰੇ ਜਮ੍ਹਾਂ ਕੀਤੇ ਜਾਣ। ਸੋ ਇਹਦੇ ਬਾਰੇ ਜਰੂਰ ਥੋੜਾ ਜਿਹਾ ਦੱਸੋ ਜੀ। ਜਿੱਦਾਂ ਇੰਡਸਟਰੀ ਦੀ ਗੱਲ ਹੈ, ਇਹ ਕਹਿ ਦੇਣਾ ਕਿ ਬਾਰਡਰ ਸਟੇਟ ਹੈ ਇਸ ਕਰਕੇ ਇੰਡਸਟਰੀ ਨਹੀਂ ਹੁੰਦੀ, ਬਾਰਡਰ ਸਟੇਟ ਤਾਂ ਗੁਜਰਾਤ ਵੀ ਆ, ਉੱਥੇ ਕੋ ਸਾਰੀ ਇੰਡਸਟਰੀ ਲੱਗੀ ਪਈ। ਸੋ ਇਹ ਕਹਿਣਾ ਵੀ ਬਾਰਡਰ ਸਟੇਟ ਦੇ ਕਰਕੇ ਇੰਡਸਟਰੀ ਨਹੀਂ ਹੁੰਦੀ, ਅਸਲ 'ਚ ਗੱਲ ਇਹਦਾ ਨਹੀਂ ਗੀ। ਅਸਲ 'ਚ ਇੰਡੀਆ ਚਾਹੁੰਦਾ ਹੀ ਨਹੀਂਗਾ ਕਿ ਪੰਜਾਬ ਦੇ ਵਿੱਚ ਤੁਸੀਂ ਜਿਹੜੀ ਚੱਜ ਦੀ ਇੰਡਸਟਰੀ ਦਿਓ। ਇੰਡਸਟਰੀ ਜਿਹੜੀ ਪੰਜਾਬ ਦੇ ਵਿੱਚ ਹੈ ਵੀ ਆ ਉਹ ਪੰਜਾਬ ਨੂੰ ਬਰਬਾਦ ਕਰਨ ਵਾਲੀ ਆ। ਠੀਕ ਹੈ, ਉਹਨਾਂ ਤੋਂ ਇਸ ਟਾਈਮ ਥੋੜਾ ਬਹੁਤਾ ਰੈਵਨਿਊ ਆ ਵੀ ਰਿਹਾ, ਬਟ ਜਿਹੜੀ ਇੰਡਸਟਰੀ ਪੰਜਾਬ ਨੂੰ ਚਾਹੀਦੀ ਆ, ਜਿਹੜੀ ਇੱਥੇ ਦੀ ਪ੍ਰੋਡਕਸ਼ਨ ਹੈ ਉਹਨੂੰ ਪ੍ਰੋਸੈਸ ਕਰਨ ਦੀ ਜਿਹੜੀ ਇੰਡਸਟਰੀ ਚਾਹੀਦੀ ਆ, ਫੂਡ ਪ੍ਰੋਸੈਸਿੰਗ ਇੰਡਸਟਰੀ ਚਾਹੀਦੀ ਆ, ਉਹ ਤੇ ਹੈ ਹੀ ਨਹੀਂ।
ਇੱਥੇ ਮਤਲਬ ਸਾਡੀ ਤੁਸੀਂ ਹੁਣ ਕੱਪੜਾ ਇੰਡਸਟਰੀ ਲਾਤੀ ਆ ਜਿਹੜੀ ਆ, ਉਹ ਟੈਕਸਟਾਈਲ ਇੰਡਸਟਰੀ ਲਾਤੀ ਆ, ਤੁਸੀਂ ਰਬੜ ਇੰਡਸਟਰੀ ਲਾ ਦੋਗੇ, ਉਹ ਪੰਜਾਬ ਦੇ ਮਤਲਬ ਕਿਹੜੇ ਕੰਮ ਦੀ ਉਹਦਾ ਇਸ ਟਾਈਮ ਸਾਡਾ ਮੰਦਾ ਕਰ ਰਹੀ ਆ ਹਾਲ। ਸੋ ਇੰਡਸਟਰੀ ਪੰਜਾਬ 'ਚ ਹੈ ਆ, ਪਰ ਉਹਨੂੰ ਮਾਰਿਆ ਜਾ ਰਿਹਾ ਆ, ਜਿਹੜੀ ਹੈਗੀ ਵੀ ਆ ਉਹਨੂੰ ਵੀ ਖਤਮ ਕੀਤਾ ਜਾ ਰਿਹਾ ਹੈ। ਜਿਹੜੀ ਅਸਲ 'ਚ ਆਉਣੀ ਚਾਹੀਦੀ ਆ ਉਹ ਇੰਡੀਆ ਵੱਲੋਂ ਦਿੱਤੀ ਨਹੀਂ ਜਾ ਰਹੀ, ਕਿਉਂਕਿ ਜਿਹੜਾ ਇੰਡਸਟਰੀ ਦਾ ਪ੍ਰੋਸੈਸ ਹੁੰਦਾ ਉਹ ਸੂਬੇ ਦਾ ਨਹੀਂ ਹੁੰਦਾ, ਉਹ ਵਿੱਚ ਸੈਂਟਰ ਦਾ ਹੱਥ ਉਹਦੇ ਵਿੱਚ ਹੁੰਦਾ। ਤੁਸੀਂ ਸੈਂਟਰ ਦੀ ਹਿੱਸੇਦਾਰੀ ਤੋਂ ਬਿਨਾਂ, ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਕੋਈ ਵੀ ਇੰਡਸਟਰੀ ਜਿਹੜੀ ਆ ਉਹ ਸਟੈਬਲਿਸ਼ ਨਹੀਂ ਕਰ ਪਾਉਂਦੇ। ਸੋ ਜੇ ਤੁਸੀਂ ਪੰਜਾਬ ਦੇ ਸੂਬੇ ਨੇ ਕੋਈ ਇੰਡਸਟਰੀ ਲਾਉਣੀ ਹੈ ਤਾਂ ਉਹਨੂੰ ਕੇਂਦਰ ਦੇ ਕੋਲੋਂ ਇਜਾਜ਼ਤ ਲੈਣੀ ਪੈਂਦੀ ਆ। ਔਰ ਇਹ ਅਸੀਂ ਕਈ ਵਾਰੀ ਪੜ੍ਹ ਸੁਣ ਚੁੱਕੇ ਹਾਂ ਕਿ ਪੰਜਾਬ ਆਪਣੀ ਰਿਕਮੈਂਡੇਸ਼ਨ ਭੇਜਦਾ ਹੈ ਵੀ ਸਾਨੂੰ ਆਹ ਇੰਡਸਟਰੀ ਚਾਹੀਦੀ ਹੈ, ਕੇਂਦਰ ਅੱਗੇ ਮਨਾ ਕਰ ਦਿੰਦਾ ਹੈ, ਉਹ ਠੰਡੇ ਬਸਤੇ 'ਚ ਪਾ ਛੱਡਦਾ ਰਹਿੰਦਾ। ਸੋ ਉਹ ਇੱਕ ਪਾਲਿਸੀ ਦੇ ਤਹਿਤ ਆ ਰਿਹਾ, ਉਹਨਾਂ ਨੇ ਪੰਜਾਬ ਨੂੰ ਖੁਸ਼ਹਾਲ ਨਹੀਂ ਹੋਣ ਦੇਣਾ, ਕੱਲੀ ਬਾਰਡਰ ਸਟੇਟ ਵਾਲੀ ਗੱਲ ਨਹੀਂ ਗੀ। ਔਰ ਦੂਸਰੀ ਗੱਲ, ਜੰਗ ਦੇ ਵਿੱਚ ਤੇ ਉਹਨਾਂ ਚਿਰ ਪਿਸਦੇ ਰਹੋਗੇ ਜਦੋਂ ਤੱਕ ਸਾਡੇ ਕੋਲ ਆਪਣਾ ਮੁਲਕ ਨਹੀਂ ਹੋਏਗਾ। ਆਪਣਾ ਮੁਲਕ ਹੋਏਗਾ ਤੇ ਅਸੀਂ ਡਿਸਾਈਡ ਕਰਾਂਗੇ ਵੀ ਅਸੀਂ ਜੰਗ ਦੇ ਵਿੱਚ ਜਾਣਾ ਕਿ ਨਹੀਂ ਜਾਣਾ। ਸੋ ਜਦੋਂ ਤੱਕ ਨਹੀਂ ਆ, ਜਦੋਂ ਤੱਕ ਤੁਸੀਂ ਦੁਸ਼ਮਣ ਦੇ ਮਤਲਬ ਕਬਜ਼ੇ 'ਚੋਂ ਤੇ ਤੁਹਾਡੇ ਤੇ ਕਿਸੇ ਦਾ ਕਬਜ਼ਾ ਹੈ, ਤੇ ਉਹ ਫਿਰ ਤੁਹਾਨੂੰ ਕਲੋਨੀ ਵਾਂਗੂ ਟਰੀਟ ਕਰੇਗਾ। ਫਿਰ ਉਹ ਚਾਹੇ ਆਪਣੇ ਨਿਊਕਲੀਅਰ ਇੱਥੇ ਰੱਖੇ, ਚਾਹੇ ਕੋਈ XYZ ਆਰਮੀ ਰੱਖੇ, ਕੁਝ ਵੀ ਰੱਖੇ, ਫਿਰ ਜਦੋਂ ਕਬਜ਼ਾ ਹੀ ਉਹਦਾ, ਉਹ ਤੇ ਆਪਣੀ ਮਰਜ਼ੀ ਦੇ ਨਾਲ ਕੰਮ ਕਰੇਗਾ। ਸੋ ਇਹਦਾ ਪੱਕਾ ਹੱਲ ਤੇ ਸਾਡੀ ਆਜ਼ਾਦੀ 'ਚ ਪਿਆ ਆ ਵੀ ਜਦੋਂ ਤੁਸੀਂ ਆਜ਼ਾਦ ਹੋਗੇ ਤੇ ਫਿਰ ਤੁਸੀਂ ਆਪਣੇ ਆਪ ਨੂੰ ਜਿਹੜਾ ਗਵਾਂਢੀਆਂ ਦੇ ਨਾਲ ਕਿਵੇਂ ਰਿਲੇਸ਼ਨ ਬਣਾਉਣੇ ਨੇ ਤੇ ਜੰਗ ਨੂੰ ਕਿਵੇਂ ਅਵੋਇਡ ਕਰਨਾ, ਇਹ ਫਿਰ ਤੁਹਾਡੀ ਆਪਣੀ ਸਿਆਣਪ ਹੋਏਗੀ। ਜੀ, ਔਰ ਇੱਕ ਬੜੀ ਦਿਲਚਸਪ ਗੱਲ ਜਿਹੜੀ ਸਾਹਮਣੇ ਆਈ ਹੈ ਪਿਛਲੇ ਦਿਨੀ ਜਦੋਂ ਇਹ ਜੰਗ ਚੱਲ ਰਹੀ ਸੀ, ਮੈਂ ਚਾਹੁੰਦਾ ਵੀ ਉੱਥੇ ਵੀ ਥੋੜੀ ਜਿਹੀ ਗੱਲ ਕਰੀਏ। ਭਾਰਤ ਦੀ ਆਰਮੀ ਨੇ ਇਹ ਖਬਰ ਜਿਹੜੀ ਪਲਾਂਟ ਕਰਵਾਈ ਸੀ ਕਿ ਅਸੀਂ ਜਿਹੜਾ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਉਹਨਾਂ ਦੀ ਸਲਾਹ ਦੇ ਨਾਲ ਅਸੀਂ ਦਰਬਾਰ ਸਾਹਿਬ ਦੇ ਉੱਤੇ ਐਂਟੀ ਮਿਜ਼ਾਈਲ ਸਿਸਟਮ ਜਿਹੜਾ ਉਹ ਲਾਇਆ ਜੀ, ਵੀ ਵੱਡੇ ਹਥਿਆਰ ਲਾਏ ਨੇ। ਪਰ ਜਦੋਂ ਕਿ ਭਾਈ ਸਾਹਿਬ ਉਹਨਾਂ ਨੇ ਫਿਰ ਜਿਹੜਾ ਸਿੰਘ ਸਾਹਿਬ ਉਹਨਾਂ ਨੇ ਉਹਦਾ ਉਹ ਕਿਹਾ ਕਿ ਉਹਨੂੰ ਉਹਨਾਂ ਨੇ ਜਿਹੜਾ ਉਹ ਟਰਨ ਆਊਟ ਵੀ ਕੀਤਾ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੋਈ। ਤੇ ਇਹ ਕੇਸ ਗੱਲ ਵੱਲ ਨੂੰ ਇਸ਼ਾਰਾ ਕਰਦਾ ਕਿ ਸਾਨੂੰ ਤਾਂ ਇਹ ਕਹਿੰਦੇ ਕਿ ਜੀ ਉੱਥੇ ਹਮਲਾ ਤਾਂ ਕੀਤਾ, ਉੱਥੇ ਹਥਿਆਰ ਸੀ, ਤੇ ਆਪ ਇੱਕ ਮੁਲਕ ਦੇ ਖਿਲਾਫ ਜਿਹੜਾ ਬਿਆਨ ਦੇ ਰਹੇ ਕਿ ਅਸੀਂ ਉੱਥੇ ਹਥਿਆਰ ਲਾਏ ਸੀ। ਸੋ ਇਹਦੇ ਬਾਰੇ ਵੀ ਥੋੜਾ ਜਿਹਾ ਜ਼ਰੂਰ ਦੱਸੋ ਜੀ। ਦੇਖੋ, ਦੋਵਾਂ ਮੁਲਕਾਂ ਨੇ ਇਸ ਵਾਰ ਕੋਸ਼ਿਸ਼ ਕੀਤੀ ਹੈ ਵੀ ਜਿਹੜੀ ਪੰਜਾਬ ਦੇ ਲੋਕ ਨੇ ਉਹ ਉਹਨਾਂ ਦੇ ਵੱਲ ਨੂੰ ਝੁਕਾ ਰੱਖਣ, ਖਾਸ ਤੌਰ ਤੇ ਉੱਤੇ ਸਿੱਖ, ਕਿਉਂਕਿ ਹੁਣ ਕੱਲੀ ਗੱਲ ਉੱਥੇ ਤੱਕ ਤੇ ਰਹਿ ਨਹੀਂ ਗਈ ਕਿ ਸਿਰਫ ਤੁਹਾਡੇ ਟੀਵੀਆਂ ਦੇ ਉੱਤੇ ਕੀ ਵਿਖਾਲਿਆ ਜਾ ਰਿਹਾ ਵੀ ਲੋਕ ਉਹਦੇ ਹਿਸਾਬ ਨਾਲ ਡਿਸਾਈਡ ਕਰਦੇ ਨੇ। ਹੁਣ ਹਰ ਬੰਦਾ ਆਪਣੇ ਵਿਚਾਰ ਸੋਸ਼ਲ ਮੀਡੀਆ ਦੇ ਰਾਹੀਂ ਪੇਸ਼ ਕਰ ਦਿੰਦਾ ਹੈ ਔਰ ਲੋਕ ਉਹਨੂੰ ਗ੍ਰਹਿਣ ਕਰਦੇ ਨੇ, ਉਹਦੇ ਤੋਂ ਸਹੀ ਤੇ ਗਲਤ ਦਾ ਫੈਸਲਾ ਕਰਦੇ ਨੇ। ਔਰ ਜਿੱਥੇ ਟੀਵੀਆਂ ਦੇ ਵਿੱਚ ਇੰਡੀਆ ਪੱਖੀ ਗੱਲਾਂ ਸੀ, ਉੱਥੇ ਹੀ ਜਿਹੜਾ ਪੰਜਾਬ ਦਾ ਜਿੰਨਾ ਸੋਸ਼ਲ ਮੀਡੀਆ ਰਾਹੀਂ ਮੈਸੇਜ ਗਿਆ ਉਹ ਸਾਰਾ ਇਹੀ ਗਿਆ ਵੀ ਪੰਜਾਬ ਜੰਗ ਨਹੀਂ ਚਾਹੁੰਦਾ। ਹੁਣ ਜਦੋਂ ਇੱਕ ਅਨਰੈਸਟ ਹੈ ਆ ਲੋਕਾਂ ਦੇ ਵਿੱਚ ਤੇ ਉਹ ਦਿਖਦੀ ਹੈ, ਦੋਵਾਂ ਮੁਲਕਾਂ ਨੂੰ ਵੀ ਦਿਖਦੀ ਆ ਕਿ ਜਿਹੜੀ ਜਦੋਂ ਵੀ ਤੁਸੀਂ ਜੰਗ ਲੜਨੀ ਹੁੰਦੀ ਹੈ ਇਕੱਲੀ ਫੌਜ ਦੇ ਸਿਰ ਤੇ ਨਹੀਂ ਲੜੀ ਜਾਂਦੀ ਹੁੰਦੀ, ਲੋਕਾਂ ਦਾ ਉਹਦੇ ਵਿੱਚ ਬੜਾ ਅਹਿਮ ਰੋਲ ਹੁੰਦਾ ਹੈ ਵੀ ਜਿਹੜੀ ਗਰਾਊਂਡ ਦੇ ਉੱਤੇ ਫੌਜ ਨੇ ਲੜਨਾ ਆ ਉੱਥੇ ਲੋਕ ਸਪੋਰਟ ਕਰਨਗੇ ਉਹਨੂੰ ਕਿ ਨਹੀਂ ਕਰਨਗੇ। ਸੋ ਜੇ ਲੋਕ ਹੀ ਨਾ ਸਪੋਰਟ ਕਰਨਗੇ ਤੇ ਇਕੱਲੀ ਫੌਜ ਕਿੰਨੀ ਕੁ ਆ ਜਾਏਗੀ ਉੱਥੇ ਉਸ ਜਗ੍ਹਾ ਦੇ ਉੱਤੇ। ਸੋ ਲੋਕਾਂ ਦੀ ਸਪੋਰਟ ਜ਼ਰੂਰੀ ਹੁੰਦੀ ਹੈ ਔਰ ਉਸ ਚੀਜ਼ ਨੂੰ ਮੁੱਖ ਰੱਖਦੇ ਦੋਵਾਂ ਮੁਲਕਾਂ ਨੇ ਇਸ ਵਾਰ ਨੇ ਨੋਟਿਸ ਕੀਤਾ ਹੈ ਵੀ ਜਿਹੜੇ ਪੰਜਾਬ ਦੇ ਲੋਕ ਨੇ ਉਹ ਜੰਗ ਦੇ ਵਿਰੋਧ ਦੇ ਵਿੱਚ ਖੜ ਗਏ ਨੇ ਤੇ ਉਹ ਨਹੀਂ ਚਾਹੁੰਦੇ ਕਿ ਜੰਗ ਹੋਵੇ। ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਦੋਵੇਂ, ਉਹ ਪਹਿਲਾਂ ਪਾਕਿਸਤਾਨ ਨੇ ਵੀ ਕੋਸ਼ਿਸ਼ ਕੀਤੀ ਆਪਣੇ, ਤੁਸੀਂ ਉਹਨਾਂ ਦੇ ਟੀਵੀ ਜਿਹੜੇ ਐਕਟਰਸ ਨੇ ਜਾਂ ਉਹਨਾਂ ਦੇ ਚੈਨਲਸ ਨੇ, ਤੁਸੀਂ ਉਹਨਾਂ ਦੀਆਂ ਇੰਟਰਵਿਊਸ ਵੇਖੋ, ਉਹ ਥਾਂ ਥਾਂ ਦੇ ਉੱਤੇ ਮਤਲਬ ਸਿੱਖਾਂ ਨੂੰ ਪ੍ਰੇਜ਼ ਕਰਦੇ ਪਏ ਆ, ਸਿੱਖਾਂ ਦੇ ਜਿਹੜੇ ਹੱਕ ਦੇ ਵਿੱਚ ਗੱਲ ਕਰਦੇ ਪਏ ਆ। ਔਰ ਦੂਸਰੇ ਪਾਸੇ ਇੰਡੀਆ ਨੇ ਵੀ ਫਿਰ ਇਹ ਦਰਬਾਰ ਸਾਹਿਬ ਵਾਲਾ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਵੀ ਪਾਕਿਸਤਾਨ ਨੂੰ ਡੀਫੇਮ ਕਰੋ ਤੇ ਸਿੱਖਾਂ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰੋ। ਸੋ ਇੰਪੋਰਟੈਂਸ ਜਿਹੜੀ ਹੈ ਸਿੱਖਾਂ ਦੀ ਉਹ ਦੋਵਾਂ ਮੁਲਕਾਂ ਨੂੰ ਸਮਝ ਆ ਰਹੀ ਸੀ ਇਸ ਵਾਰ। ਸੋ ਉਹਨਾਂ ਨੂੰ ਅਪੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹਦੇ ਵਿੱਚ ਹਾਲਾਂਕਿ ਮੈਂ ਸਮਝਦਾ ਵੀ ਦੋਵੇਂ ਮੁਲਕ ਨਾਕਾਮ ਰਹੇ ਨੇ ਤੇ ਜਿਹੜਾ ਸਿੱਖਾਂ ਦਾ ਆਪਣਾ ਨਿਊਟਰਲ ਸਟੈਂਡ ਆ ਵੀ ਅਸੀਂ ਜੰਗ ਨਹੀਂ ਚਾਹੁੰਦੇ ਉਹ ਜਿੱਤਿਆ ਆ, ਉਹ ਅੱਗੇ ਆਇਆ ਹੈ। ਔਰ ਸਾਨੂੰ ਅੱਗੇ ਵੀ ਇਹੀ ਸਟੈਂਡ ਆਪਣਾ ਰੱਖਣਾ ਚਾਹੀਦਾ ਵੀ ਅਸੀਂ ਇਹਨਾਂ ਦੋਵਾਂ ਮੁਲਕਾਂ ਦੇ ਵਿੱਚ, ਇਹਨਾਂ ਦੋਵਾਂ ਮੁਲਕਾਂ ਦੇ ਲਈ ਜੰਗ ਦਾ ਅਖਾੜਾ ਨਹੀਂ ਬਣਨਾ। ਸਾਡਾ ਪੰਜਾਬ ਆਪਣਾ ਮੁਲਕ ਆ ਔਰ ਸਾਨੂੰ ਇਹ ਜਿਹੜਾ ਆ ਆਪਣੀ ਆਜ਼ਾਦੀ ਲੈ ਕੇ ਤੇ ਇਹਦਾ ਭਵਿੱਖ ਸੁਰੱਖਿਅਤ ਕਰਨਾ ਚਾਹੀਦਾ। ਜੇ ਜਦੋਂ ਤੱਕ ਨਹੀਂ ਆਜ਼ਾਦ ਹੋ ਗਏ ਫਿਰ ਜਿਹੜਾ ਮਰਜ਼ੀ ਆਵੇਗਾ ਇੱਥੇ ਮਤਲਬ ਜਿਵੇਂ ਗਰਾਊਂਡ ਹੁੰਦੀ ਆ ਵੀ ਦੋ ਉਧਰੋਂ ਟੀਮ ਆਈ, ਇੱਕ ਟੀਮ ਉਧਰੋਂ ਆਈ ਤੇ ਖੇਡਿਆ, ਜਿੰਨਾ ਚਿਰ ਖੇਡਿਆ ਉਹਨਾਂ ਚਿਰ ਗਰਾਊਂਡ ਨੂੰ ਮਤਲਬ ਇਸਤੇਮਾਲ ਕੀਤਾ ਤੇ ਬਾਅਦ ਚ ਜਿਹੜੀ ਮਰਜ਼ੀ ਕੰਡੀਸ਼ਨ ਚ ਪਈ ਰਵੇ ਗਰਾਊਂਡ, ਉਹਨਾਂ ਨੂੰ ਕੀ ਲੈਣ ਦੇਣ। ਸੋ ਉਹ ਹਾਲ ਸਾਡੇ ਪੰਜਾਬ ਦਾ ਹੁੰਦਾ ਹੈ। ਇਹਨਾਂ ਨੇ ਆਪਣਾ ਜਿਹੜਾ ਖੇਡ ਖੇਡਣੀ ਹੈ ਜਿਹੜੀ ਜੰਗ ਦੀ, ਉਹ ਇਸ ਖਿੱਤੇ ਦੇ ਵਿੱਚ ਖੇਡ ਲੈਣਗੇ, ਉਸ ਤੋਂ ਬਾਅਦ ਬਰਬਾਦ ਹੋਇਆ ਰਹੇਗਾ, ਇਹਨਾਂ ਨੂੰ ਲੈਣ ਦੇਣ ਹੀ ਨਹੀਂ। ਸੋ ਸਾਨੂੰ ਜਿਹੜੇ ਇਹਦੇ ਮਾਲਕ ਆ, ਅਸੀਂ ਜਿਹੜੇ ਇਹਦੇ ਬਸ਼ਿੰਦੇ ਆ, ਸਾਨੂੰ ਇਹਦੇ ਲਈ ਜਿਹੜਾ ਆ ਉਹ ਸੁਹਿਰਦ ਹੋਣਾ ਚਾਹੀਦਾ ਔਰ ਇਹਦੇ ਲਈ ਜਿਹੜੇ ਕੰਮ ਆ ਉਹ ਅੱਗੇ ਕਰਨੇ ਚਾਹੀਦੇ ਨੇ ਜੀ। ਉਹ ਅੱਗੇ ਥੋੜੇ ਜਿਹੇ ਮੈਸੇਜ ਪੜ੍ਹੀਏ ਜੀ। ਤਾਹਿਰ ਮਹਿਬੂਬ ਚੀਮਾ ਹੁਣੀ, ਇਹ ਉਰਦੂ ਚ ਕੁਝ ਲਿਖਿਆ ਇਹਨਾਂ ਨੇ, ਸੌਰੀ ਮਾਫ ਕਰਨਾ ਜੀ, ਮੈਂ ਪੜ੍ਹ ਨਹੀਂ ਸਕਾਂਗਾ, ਮੈਨੂੰ ਉਰਦੂ ਆਉਂਦੀ ਨਹੀਂ। ਤੇ ਅੱਗੇ ਗੁਰਪ੍ਰੀਤ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਦੋਨਾਂ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵੀ ਫਤਿਹ ਜੀ। ਫਿਰ ਅੱਗੇੋਂ ਗੁਰਪ੍ਰੀਤ ਕੌਰ ਦਾ ਮੈਸੇਜ ਹੈ ਜੀ, ਖਾਲਿਸਤਾਨ ਜਿੰਦਾਬਾਦ 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 ਜਿੰਦਾਬਾਦ, 5 ਵਾਰੀ ਬਿਲਕੁਲ ਜਿੰਦਾਬਾਦ ਜੀ।
ਤੇ ਡਾਕਟਰ ਪਰਮਜੀਤ ਸਿੰਘ ਸਮਰਾ ਟੀਵੀ 84 ਚੈਨਲ ਦੇ ਸਮੁੱਚੇ ਪਰਿਵਾਰ ਨੂੰ ਪਿਆਰ ਸਤਿਕਾਰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਜੀ। ਖਾਲਿਸਤਾਨ ਜਿੰਦਾਬਾਦ ਜੀ। ਧੰਨਵਾਦ ਜੀ। ਸੋ ਗੁਰਮੀਤ ਸਿੰਘ ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਅੱਗੇ ਜਿੰਨੇ ਵੀ ਵੀਰ ਫਤਿਹ ਬੁਲਾ ਰਹੇ ਨੇ, ਮੈਂ ਸਾਰਿਆਂ ਨੂੰ ਇਕੱਠੀ ਜਿਹੜੀ ਆ ਉਹ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਗੇ ਜਿਹੜਾ ਮੰਡ ਸਾਹਿਬ ਨੂੰ ਪੁੱਛੋ, ਪਿਛਲੇ ਕਿੰਨੇ ਟਾਈਮ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਸਟੇਜ ਸਾਂਝੀ ਕਰਨ ਲੱਗੇ ਹੋ, ਜਾਂ ਉਸ ਤੋਂ ਪਹਿਲਾਂ ਕਿਉਂ ਨਾਲ ਨਹੀਂ ਤੁਰੇ? ਕਿ ਤੁਹਾਨੂੰ ਹੁਣ 40 ਸਾਲ ਬਾਅਦ ਸਮਝ ਆਈ ਕਿ ਸਾਨੂੰ ਹੁਣ ਮਾਨ ਨਾਲ ਰਲ ਕੇ ਚੱਲਣਾ ਚਾਹੀਦਾ ਹੈ? ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਪਹਿਲੀ ਸਾਡੇ ਰਹਿਣ ਮੈਨੂੰ ਮਤਲਬ ਆਈ ਡੋਨਟ ਨੋ ਕਿ ਅੱਛਾ ਸਿੰਘ ਸਾਹਿਬ ਅੱਛਾ, ਇਹ ਉਹਨਾਂ ਵੀ ਨੇ ਵੈਸੇ ਸਵਾਲ ਕੀਤਾ ਦਿਲਚਸਪੀ ਆ। ਹਾਂ, ਪਹਿਲਾਂ ਕਹਿੰਦੇ ਵੀ ਚੱਲਦੇ ਕਿਉਂ ਨਹੀਂ, ਤੇ ਹੁਣ ਜੇ ਚੱਲਦੇ ਆ ਤਾਂ ਚੱਲਦੇ ਕਿਉਂ? ਚਲੋ ਨਹੀਂ ਚਲੋ ਇਹਨੂੰ ਛੱਡੋ। ਫਿਰ ਵੀ ਮੈਂ ਕਹਿਣਾ ਵੀ ਜਿਹੜੀ ਸਿੰਘ ਸਭਾ ਨੇ ਸਵਾਲ ਕੀਤਾ, ਪਹਿਲੀ ਗੱਲ ਤਾਂ ਮੈਨੂੰ ਇਹ ਨਹੀਂ ਪਤਾ ਵੀ ਇਹ ਕਦੋਂ ਤੋਂ ਪੋਲਿਟਿਕਸ ਨੂੰ ਫੋਲੋ ਕਰਦੇ ਪਏ ਨੇ, ਮਾਨ ਸਾਹਿਬ ਦੀ ਨੂੰ ਤੇ ਦਲ ਖਾਲਸਾ ਨੂੰ ਕਦੋਂ ਤੋਂ ਵੇਖਦੇ ਪਏ ਨੇ। ਜੇ ਇਹਨਾਂ ਨੇ ਵੇਖਿਆ ਹੁੰਦਾ ਤੇ ਇਹਨਾਂ ਨੂੰ ਪਤਾ ਹੁੰਦਾ ਵੀ ਜਿੱਦਣ ਦਲ ਖਾਲਸਾ ਦੁਬਾਰਾ ਰਿਵਾਈਵ ਹੋਇਆ ਸੀ ਤੇ ਪਹਿਲੇ ਦਿਨ ਹੀ ਦਲ ਖਾਲਸਾ ਦੀ ਸਟੇਜ ਦੇ ਉੱਤੇ ਮਾਨ ਸਾਹਿਬ ਬੈਠੇ ਸੀ। ਤੇ ਜੇ ਇਹਨਾਂ ਨੂੰ ਅਜੇ ਤੱਕ ਇਹਨਾਂ ਨੂੰ ਇਹ ਲੱਗਦਾ ਵੀ 40 ਸਾਲ ਬਾਅਦ ਇਕੱਠੇ ਹੋਏ ਨੇ ਤੇ ਇਹਨਾਂ ਨੂੰ ਲੱਗਣ ਲੱਗਾ ਵੀ ਮਾਨ ਸਾਹਿਬ ਦੀ ਪੋਲਿਟਿਕਸ ਦੇ ਨਾਲ ਹੁਣ ਇਕੱਠੇ ਹੋ ਕੇ ਚੱਲੀਏ, ਤੇ ਇਹ ਮਤਲਬ ਜਾਂ ਤੇ ਲੈਕ ਆਫ ਨੌਲੇਜ ਆ। ਤੇ ਜੇ ਲੈਕ ਆਫ ਨੌਲੇਜ ਆ ਤੇ ਫਿਰ ਮਤਲਬ ਸਿਆਣੇ ਕਹਿੰਦੇ ਵੀ ਜਿਹੜੀ ਚੀਜ਼ ਦੀ ਜਾਣਕਾਰੀ ਨਾ ਹੋਵੇ ਉਹਦੇ ਤੇ ਬੋਲੀ ਦਾ ਨਹੀਂ ਇਹਦਾ, ਤੇ ਜਾਂ ਤੇ ਫਿਰ ਜਾਣਕਾਰੀ ਹੋਵੇ ਤੇ ਫਿਰ ਜਿਹੜੀ ਆ ਪੁਖਤਾ ਗੱਲ ਕਰਨੀ ਚਾਹੀਦੀ ਆ। ਸੋ ਜਦੋਂ ਤੋਂ ਦਲ ਖਾਲਸਾ ਦੁਬਾਰਾ ਰਿਵਾਈਵ ਹੋਇਆ ਆ, ਉਦੋਂ ਤੋਂ ਤੁਸੀਂ ਪੁਰਾਣੇ ਤੋਂ ਪੁਰਾਣੇ ਪ੍ਰੋਗਰਾਮ ਖੋਲ ਕੇ ਵੇਖ ਲਓ। ਜਿੱਥੇ ਦਲ ਖਾਲਸਾ ਆ ਉੱਥੇ ਮਾਨ ਸਾਹਿਬ ਨੇ, ਤੇ ਜਿੱਥੇ ਮਾਨ ਸਾਹਿਬ ਨੇ ਉੱਥੇ ਦਲ ਖਾਲਸਾ ਆ, ਜਿਹੜੇ ਕੌਮੀ ਪ੍ਰੋਗਰਾਮ ਨੇ। ਸੋ ਇਹ ਕਹਿਣਾ ਜੀ 40 ਸਾਲਾਂ ਬਾਅਦ ਅੱਜ ਸਟੇਜਾਂ ਸ਼ੁਰੂ ਹੋਣੀਆਂ, ਇਹ ਬਿਲਕੁਲ ਬੇਤੁਕੀ ਗੱਲ ਆ। ਮੈਂ 2014 ਦੇ ਵਿੱਚ ਦਲ ਖਾਲਸਾ ਨਾਲ ਜੁੜਿਆ ਆ, ਤੇ ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜੀਆਂ ਵਾ ਉਹ ਉਦੋਂ ਤੋਂ ਹੀ ਸ਼ੁਰੂ ਨੇ। ਉਦੋਂ ਤੋਂ ਹੀ ਮਤਲਬ ਮੈਂ ਤਾਂ ਕਦੇ ਨਹੀਂ ਵੇਖਿਆ ਵੀ ਸਟੇਜਾਂ ਅਲੱਗ-ਅਲੱਗ ਲੱਗੀਆਂ ਹੋਣ ਇੱਕੋ ਹੀ ਜਗ੍ਹਾ ਦੇ ਉੱਤੇ। ਸੋ ਉਦੋਂ ਤੋਂ ਤੇ ਅਸੀਂ ਇਕੱਠੇ ਆ। ਤੇ ਪੁਰਾਣਾ ਜਿੰਨਾ ਕੁ ਮੈਂ ਇਤਿਹਾਸ ਦਲ ਖਾਲਸਾ ਦਾ ਸੁਣਿਆ ਪੜ੍ਹਿਆ ਆਪਣੀ ਲੀਡਰਸ਼ਿਪ ਦੇ ਕੋਲੋਂ, ਤੇ ਪੁਰਾਣੀ ਤੋਂ ਪੁਰਾਣੀ ਤੁਸੀਂ ਅਖਬਾਰ ਖੋਲ ਕੇ ਵੇਖੋ, ਉੱਥੇ ਤੁਹਾਨੂੰ ਹਰ ਜਗ੍ਹਾ ਦੇ ਉੱਤੇ ਜਿਹੜਾ ਦਲ ਖਾਲਸਾ ਆ ਉਹ ਮਾਨ ਸਾਹਿਬ ਦੇ ਨਾਲ ਇਕੱਠਾ ਮਿਲੇਗਾ, ਮਾਨ ਸਾਹਿਬ ਦਲ ਖਾਲਸਾ ਨਾਲ ਨੇ। ਸੋ ਭਾਜੀ ਉਹਨਾਂ ਨੂੰ ਇੱਕ ਵਾਰੀ ਮੈਨੂੰ ਲੱਗਦਾ ਆਪਣੀ ਜਿਹੜੀ ਨੌਲੇਜ ਆ ਉਹਨੂੰ ਰੈਕਟੀਫਾਈ ਕਰਨਾ ਚਾਹੀਦਾ ਆ। ਉਹਨਾਂ ਨੂੰ ਨੌਲੇਜ ਇਕੱਠੀ ਕਰਨੀ ਚਾਹੀਦੀ ਆ। ਸੋ ਜੇ ਨੌਲੇਜ ਨਹੀਂ ਗੀ ਤਾਂ ਪਹਿਲਾਂ ਨੌਲੇਜ ਇਕੱਠੀ ਕਰਨੀ ਚਾਹੀਦੀ ਆ। ਜੇ ਨੌਲੇਜ ਹੈ ਆ ਵੀ ਦਲ ਖਾਲਸਾ, ਜਾਂ ਤੇ ਲਿਖਦੇ ਵੀ ਮਾਨ ਦਲ ਖਾਲਸਾ ਜੀ ਇੰਨੀ ਤਰੀਕ ਤੋਂ ਦਲ ਖਾਲਸਾ ਮਾਨ ਸਾਹਿਬ ਦੇ ਨਾਲ ਤੁਰਨਾ ਸ਼ੁਰੂ ਹੋਇਆ, ਪਹਿਲਾਂ ਤਾਂ ਕਦੇ ਤੁਰਿਆ ਹੀ ਨਹੀਂ। ਤੇ ਫਿਰ ਤਾਂ ਮੈਂ ਇਹਨਾਂ ਨੂੰ ਮਤਲਬ ਐਪਰੀਸ਼ੀਏਟ ਵੀ ਕਰਦਾ ਵੀ ਵਾਕਿਆ ਤੱਥਾਂ ਦੇ ਨਾਲ ਅਗਲੇ ਗੱਲ ਕੀਤੀ ਆ। ਸੋ ਹਵਾ ਦੇ ਵਿੱਚ ਐਵੇਂ ਤੀਰ ਸੁੱਟੀ ਜਾਣੇ ਜਿੱਧਰ ਨੂੰ ਵੀ ਚਲੋ ਜੀ ਕੋਈ ਤਾਂ ਟਿਕਾਣੇ ਲੱਗੂਗਾ ਹੀ ਜਾ ਕੇ। ਸੋ ਇਹ ਐਵੇਂ ਸਿਆਣੀਆਂ ਗੱਲਾਂ ਨਹੀਂ ਗੀਆਂ। ਸੋ ਸਾਨੂੰ ਮੁਲਕ ਬਣਾਉਣਾ ਹੈ ਤੇ ਥੋੜੇ ਸੁਹਿਰਦ ਹੋਈਏ, ਐਵੇਂ ਏਦਾਂ ਹੀ ਬਿਨਾਂ ਸਿਰ ਪੈਰ ਦੀਆਂ ਜਿਹੜੀਆਂ ਗੱਲਾਂ ਨੇ ਉਹ ਨਹੀਂ ਕਰਨੀ ਚਾਹੀਦੀ ਜੀ। ਸੋ ਅੱਗੇ ਜੀ ਕੁਲਵੰਤ ਸਿੰਘ ਜੀ, ਜਸਕੀਰਤ ਸਿੰਘ ਜੀ ਔਰ ਗੁਰਮੀਤ ਸਿੰਘ ਜੀ, ਤਾਹਿਰ ਮਹਿਮੂਦ ਸਾਹਿਬ, ਕੁਲਵੰਤ ਸਿੰਘ, ਅੱਗੇ ਬਹੁਤ ਸਾਰੇ ਹੋਰ, ਬਲਦੇਵ ਸਿੰਘ ਨੇ, ਰੁਪਿੰਦਰ ਸਿੰਘ ਨੇ, ਤੇ ਖਾਲਸਾ ਰਾਜ, ਇਹ ਸਾਰੇ ਵੀਰ ਤੁਹਾਨੂੰ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਵੱਲੋਂ ਵੀ। ਸੋ ਮਨ ਸਾਹਿਬ, ਆਪਾਂ ਅੱਗੇ ਗੱਲ ਕਰਦੇ ਹਾਂ ਕਿ ਪੰਜਾਬ ਇੱਕ ਇਕੱਲਾ ਸੂਬਾ ਨਹੀਂ ਜਿਹੜਾ ਆਪਣੀ ਲੜਾਈ ਜਿਹੜੀ ਆਜ਼ਾਦੀ ਲਈ ਜਦੋਜਹਿਦ ਕਰ ਰਿਹਾ। ਕਸ਼ਮੀਰ ਨੂੰ ਆਪਾਂ ਦੇਖਦੇ ਹਾਂ, ਜਾਂ 7 ਸਿਸਟਰਸ ਸਟੇਟਸ ਜਿਹੜੀਆਂ ਉਹਨਾਂ ਨੂੰ ਦੇਖਦੇ ਹਾਂ। ਤੇ ਜੇ ਮੱਧ ਭਾਰਤ ਦੇ ਵਿੱਚ ਸੋ ਕਾਲਡ ਮੱਧ ਭਾਰਤ ਆ, ਜਿਹੜਾ ਸੋ ਕਾਲਡ ਭਾਰਤ ਆ, ਉਹਦੇ ਮੱਧ ਭਾਰਤ ਦੇ ਵਿੱਚ ਜੇ ਆਪਾਂ ਦੇਖਦੇ ਹਾਂ, ਛੱਤੀਸਗੜ੍ਹ ਹੋ ਗਿਆ, ਜਾਂ ਉੱਥੇ ਵੀ ਮਾਓਵਾਦੀ ਜਿਹੜੇ ਆ ਉਹ ਸਰਗਰਮ ਨੇ। ਤਾਮਿਲ ਦੇ ਵਿੱਚ ਦਰਾਵਿੜ ਲੈਂਡ ਆ ਜਿਹੜੇ, ਉਹਦੀ ਵੀ ਮੰਗ ਉੱਠੀ ਆ। ਉਹ ਵੀ ਹੁਣ ਖੁੱਲ ਕੇ ਕਹਿ ਰਹੇ ਨੇ ਸਟਾਲਿਨ ਵਰਗੇ ਕਿ ਸਾਨੂੰ ਵੱਖਰੇ ਹੋਣਾ, ਅਸੀਂ ਤੁਹਾਡੇ ਨਾਲ ਸਾਡੀ ਨਹੀਂ ਰਲਣੀ। ਸੋ ਇਹ ਸਾਰੀਆਂ ਅਸੀਂ ਵੇਖਦੇ ਰਹਿੰਦੇ ਹਾਂ, ਵਾਚ ਕਰਦੇ ਹਾਂ, ਜਦੋਂ ਫੋਲੋ ਕਰਦੇ ਹਾਂ ਤੁਹਾਡੀਆਂ ਅਲੱਗ-ਅਲੱਗ ਸਮੇਂ ਮੁਤਾਬਕ ਤੁਸੀਂ ਜਿਹੜੀਆਂ ਉਹ ਸਾਂਝੀਆਂ ਪ੍ਰੈਸ ਕਾਨਫਰੰਸ ਜਾਂ ਸਾਂਝੇ ਸੰਮੇਲਨ ਜਾਂ ਪ੍ਰੋਗਰਾਮਸ ਵੀ ਕਰਦੇ ਹੋ। ਜਿਹੜੀਆਂ ਹੋਰ ਤਨਜ਼ੀਮਾਂ ਜਿਹੜੀਆਂ ਆਜ਼ਾਦੀ ਦੀਆਂ ਚੱਲ ਰਹੀਆਂ ਨੇ, ਉਹਦੇ ਬਾਰੇ ਥੋੜਾ ਜਿਹਾ ਜ਼ਰੂਰ ਦੱਸੋ ਕਿ ਕਿਹੜੀ ਹੋਰ ਤਨਜ਼ੀਮ ਆ ਤੇ ਕਿਸ ਤਰੀਕੇ ਨਾਲ ਉਹ ਲੜਾਈ ਲੜ ਰਹੀ ਹੈ ਜੀ, ਤੇ ਅਸੀਂ ਕਿਸ ਤਰ੍ਹਾਂ ਉਹਨਾਂ ਦੇ ਨਾਲ ਕੋਆਪਰੇਟ ਕਰਕੇ ਜਾਂ ਉਹਨਾਂ ਦੇ ਨਾਲ ਕੁਝ ਕੋਲੈਬੋਰੇਸ਼ਨ ਕਰਕੇ ਅੱਗੇ ਵੱਧ ਸਕਦੇ ਹਾਂ। ਇੰਡੀਆ ਦੇ ਵਿੱਚ ਬਹੁਤ ਸਾਰੀਆਂ ਕੌਮਾਂ ਨੇ ਜਿਹੜੀਆਂ ਇਹਨਾਂ ਤੋਂ ਸੈਟੀਸਫਾਈਡ ਨਹੀਂ ਗਈਆਂ ਇਹਨਾਂ ਦੇ, ਤੇ ਉਹਨਾਂ ਅੱਗੇ ਦੋ ਹਿੱਸਿਆਂ ਦੇ ਵਿੱਚ ਕੈਟਾਗਰਾਈਜ਼ ਕਰ ਸਕਦੇ ਹਾਂ ਉਹਨਾਂ ਨੂੰ। ਇੱਕ ਉਹ ਨੇ ਜਿਹੜੀਆਂ ਸੈਟੀਸਫਾਈਡ ਨਹੀਂ ਗਈਆਂ ਬਟ ਵਿਦ ਇਨ ਇੰਡੀਆ ਹੀ ਆਪਣਾ ਸੋਲੂਸ਼ਨ ਲੱਭਦੀਆਂ ਨੇ,
ਦੂਸਰੀਆਂ ਉਹ ਨੇ ਜਿਹੜੀਆਂ ਕਹਿੰਦੀਆਂ ਨੇ ਵੀ ਅਸੀਂ ਸੈਟੀਸਫਾਈਡ ਵੀ ਨਹੀਂ ਆ, ਔਰ ਉਹ ਪਹਿਲੇ ਦਿਨੋਂ ਹੀ ਉਹਨਾਂ ਦੀ ਇਹ ਰਹੀ ਹੈ ਕਿ ਅਸੀਂ ਆਪਣਾ ਵੱਖ ਮੁਲਕ ਜਿਹੜਾ ਆ ਉਹ ਸਥਾਪਿਤ ਕਰਨਾ ਹੈ, ਕਿਉਂਕਿ ਉਹਨਾਂ ਦੀ ਇੱਕ ਹਿਸਟਰੀ ਰਹੀ ਆ, ਉਹਨਾਂ ਦੇ ਕੋਲ ਰਾਜ ਰਿਹਾ ਆ, ਜਾਂ ਜਿਹੜੀਆਂ ਉਹ ਅਲੱਗ ਕੌਮਾਂ ਰਹੀਆਂ ਨੇ। ਸੋ ਉਹ ਇੱਕ ਦੂਸਰੇ ਕੈਟਾਗਰੀ ਦੇ ਵਿੱਚ ਆਉਂਦੇ ਨੇ। ਜਿਹੜੀ ਤਾਮਿਲ ਵਾਲਾ ਕੇਸ ਆ ਉਹ ਬੜਾ ਕੰਪਲੀਕੇਟਡ ਜਿਹਾ ਆ, ਉਹ ਇੰਨਾ ਸਿੱਧਾ ਜਾਣੇਗਾ ਵੀ ਉਹ ਸਿੱਧਾ ਹੀ ਕਹਿ ਦਿੰਦੇ ਵੀ ਅਸੀਂ ਤੁਹਾਡੇ ਨਾਲ ਨਹੀਂ ਰਹਿਣਾ। ਉਹਨਾਂ ਦੀ ਹਿੰਦੀ ਦੇ ਨਾਲ ਨਫ਼ਰਤ ਜ਼ਰੂਰ ਹੈ ਆ, ਉਹਨਾਂ ਦੀ ਹਿੰਦੀ ਦੇ ਨਾਲ ਇੱਕ ਲਾਗਲਾਟ ਜ਼ਰੂਰ, ਨਫ਼ਰਤ ਨਹੀਂ ਮੈਂ ਕਹਾਂਗਾ, ਵੀ ਉਹਨਾਂ ਦੀ ਆਪਣੀ ਭਾਸ਼ਾ ਦੇ ਨਾਲ ਪਿਆਰ ਜ਼ਿਆਦਾ ਆ ਤੇ ਉਹ ਉਹਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਹਿੰਦੀ ਨਾਲ, ਠੀਕ ਹੈ। ਪਰ ਉਹਨਾਂ ਦਾ ਜਿਹੜਾ ਇੱਕ ਵੱਡਾ ਹਿੱਸਾ ਆ ਉਹ ਵਿਦਨ ਇੰਡੀਆ ਹੀ ਆਪਣੇ ਫੈਡਰਲ ਸਟਰਕਚਰ ਦੇ ਵਿੱਚੋਂ ਹੱਲ ਲੱਭਦਾ ਆ, ਠੀਕ ਹੈ। ਸੋ ਜਿਹੜਾ ਤਾਮਿਲ ਦਾ ਕੇਸ ਹੈ ਉਹ ਸ਼੍ਰੀਲੰਕਾ ਦੇ ਨਾਲ ਦੂਸਰਾ ਹੈ। ਸੋ ਮੈਂ ਉਧਰ ਬਹੁਤਾ ਨਹੀਂ ਜਾਣਾ ਵੀ ਉਹਨਾਂ ਦਾ ਕੀ ਕੇਸ ਸੀ ਕੀ ਨਹੀਂ। ਸੋ ਉਹ ਸ਼੍ਰੀਲੰਕਾ ਦੀ ਪੋਲਿਟਿਕਸ ਵੀ ਉਹਦੇ ਵਿੱਚ ਸ਼ਾਮਲ ਹੋ ਜਾਂਦੀ ਹੈ ਜਦੋਂ ਤੁਸੀਂ ਉਧਰ ਸਾਊਥ ਦੇ ਵਿੱਚ ਸਾਰੇ ਪਾਸੇ ਜਾਂਦੇ ਹੋ। ਤੇ ਜਿਹੜੀਆਂ ਦੂਸਰੇ 3 ਖਿੱਤੇ ਵੱਜਦੇ ਨੇ ਜਿਹੜੇ ਸਿੱਧੇ ਸਿੱਧੇ ਆਜ਼ਾਦੀ ਲਈ ਲੜ ਰਹੇ ਨੇ ਅੱਜ ਵੀ, ਉਹ 3 ਅਹਿਮ ਖਿੱਤੇ ਨੇ, ਕਸ਼ਮੀਰ ਆ, ਪੰਜਾਬ ਆ ਤੇ ਨਾਗਾਲੈਂਡ ਆ। ਜਿਹੜਾ ਮਨੀਪੁਰ ਵਾਲਾ ਕੇਸ ਵੀ ਆ ਉਹ ਵੀ ਬੜਾ ਕੰਪਲੀਕੇਟਡ ਜਿਹਾ, ਉਹ ਇਦਾਂ ਨਹੀਂਗਾ, ਉਹ ਜਿਹੜੇ ਉਧਰੋਂ ਰਿਫਿਊਜੀ ਆਉਂਦੇ ਨੇ ਬੰਗਲਾਦੇਸ਼ ਚੋਂ, ਉਹ ਉਹਨਾਂ ਦੇ ਵਿਰੁੱਧ ਉਹਨਾਂ ਦਾ ਹੈਗਾ ਪਿਆ। ਸੋ ਉਹ ਵੀ ਮਤਲਬ ਇੱਕ ਅਲੱਗ ਹੋਣ ਵਾਲੀ ਖੇਡ ਨਹੀਂਗੀ, ਉੱਥੇ ਵੀ ਹੈਗੀ, ਉਹ ਜੇ ਹੈਗੀ ਵੀ ਆ ਤਾਂ ਬੜੀ ਸੀਮਤ ਜੀ ਆ। ਪਰ ਜੇ ਐਟ ਲਾਰਜ ਤੁਸੀਂ ਵੇਖੋ ਤੇ 3 ਕਮਿਊਨਿਟੀ ਸੀ, 3 ਸੂਬੇ ਨੇ ਜਿਹੜੇ ਬਿਲਕੁਲ ਸਿੱਧੀ ਅੱਡ ਹੋਣ ਦੀ ਗੱਲ ਕਰਦੇ ਨੇ, ਕਸ਼ਮੀਰ, ਪੰਜਾਬ ਤੇ ਨਾਗਾਲੈਂਡ, ਜਿਹਨੂੰ ਉਹ ਨਾਗਾਲਿਮ ਵੀ ਕਹਿੰਦੇ ਨੇ। ਹਾਲਾਂਕਿ ਉਹਦੇ ਵਿੱਚ ਕੁਝ ਏਰੀਆ ਜਿਹੜਾ ਆ ਉਹ ਮਤਲਬ ਦੂਜੇ ਸੂਬਿਆਂ ਦਾ ਵੀ ਆਉਂਦਾ ਹੈ, ਨਾਲ ਮਿਜ਼ੋਰਮ ਦਾ ਵੀ ਆਉਂਦਾ ਹੈ। ਸੋ ਉਹਨਾਂ ਦਾ ਇੱਕ ਅਲੱਗ ਮੈਪ ਹੈ ਇੱਕ, ਜਿਹੜਾ ਉਹ ਨਾਗਾਲੈਂਡ, ਜਿਹੜਾ ਅੱਜ ਵਾਲਾ ਨਾਗਾਲੈਂਡ, ਸਿਰਫ ਉਹਦੀ ਗੱਲ ਨਹੀਂ ਰਹਿੰਦੀ। ਸੋ ਉਹਦਾ ਜਿਹੜਾ ਨਾਗਾਲਿਮ ਹੈ ਉਹਦੇ ਵਿੱਚ ਉਹ ਹੋਰ ਏਰੀਆਸ ਵੀ ਐਡ ਕਰਦੇ। ਸੋ ਪਹਿਲੀ ਜਿਹੜੀ ਖੇਡ ਆ ਉਹ ਤੇ ਮੈਨੂੰ ਲੱਗਦਾ ਸਾਨੂੰ ਜਿਹੜੀ ਸਾਡੇ ਵਾਲੀ ਪੋਲਿਟਿਕਸ ਆ ਉਹਨੂੰ ਵਾਚਣਾ ਜ਼ਰੂਰ ਚਾਹੀਦਾ, ਪਰ ਅਸੀਂ ਉਹਦੇ ਹਿੱਸੇਦਾਰ ਨਹੀਂ ਹੈਗੇ ਵੀ ਅਸੀਂ ਵਿਦਨ ਇੰਡੀਆ ਆਪਣਾ ਹੱਲ ਨਹੀਂ ਲੱਭਦੇ। ਤੇ ਜਿਹੜੀਆਂ ਦੂਸਰੀਆਂ 2 ਕਮਿਊਨਿਟੀਜ਼ ਨੇ, ਹਾਲਾਂਕਿ ਇਹਦਾ ਮਤਲਬ ਇਹ ਨਹੀਂ ਵੀ ਜਿਹੜੇ ਵਿਦਨ ਇੰਡੀਆ ਹੱਲ ਲੱਭਦੇ ਨੇ ਅਸੀਂ ਉਹਨਾਂ ਦੇ ਵਿਰੋਧੀ ਹਾਂ। ਹਾਂ, ਅਸੀਂ ਇਹ ਕਹਿੰਦੇ ਵੀ ਜੇ ਤੁਹਾਡੀ ਕੋਈ ਖਿੱਤਾ, ਕੋਈ ਕੌਮ ਵਿਦਨ ਇੰਡੀਆ ਵੀ ਆਪਣੇ ਹੱਕ ਲੈਣਾ ਚਾਹੁੰਦੀ ਹੈ ਤੇ ਉਹਨੂੰ ਦਿਓ ਤਾਂ ਸਹੀ। ਸੋ ਉਹਦੇ ਲਈ ਸਾਡੀ ਤਾਮਿਲ ਦੇ ਨਾਲ ਸਾਂਝ ਹੈਗੀ ਆ, ਤੇ ਜੇ ਉਹ ਅੱਡ ਹੋਣ ਦੀ ਗੱਲ ਵੀ ਕਰਦੇ ਨੇ ਤਾਂ ਵੀ ਗੱਲ ਜਿਹੜੀ ਉਹ ਅਗਲੀ ਆ। ਈਵਨ ਜੇ ਕੋਈ ਕਮਿਊਨਿਸਟ ਵਿਚਾਰਧਾਰਾ ਵਾਲੇ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਹੈਗੇ ਤੇ ਬਿਲਕੁਲ ਇੰਡੀਆ ਦੇ ਵਿੱਚ ਹੀ ਆ, ਪਰ ਸਾਡੇ ਇੱਥੇ ਜਿਹੜੇ ਹੱਕ ਹਕੂਕ ਨੇ ਉਹ ਬਹਾਲ ਹੋਣੇ ਚਾਹੀਦੇ ਨੇ, ਤੇ ਅਸੀਂ ਉਹਦੇ ਵੀ ਹਮਾਇਤੀਆਂ ਵੀ ਬਿਲਕੁਲ ਹੋਣੇ ਚਾਹੀਦੇ ਨੇ। ਸੋ ਗੱਲ ਤੇ ਜਸਟਿਸ ਦੀ ਆ ਵੀ ਤੁਸੀਂ ਕਿਸੇ ਨੂੰ ਦਬਾ ਕੇ ਨਹੀਂ ਰੱਖ ਸਕਦੇ, ਚਾਹੇ ਕੋਈ ਤੁਹਾਡੇ ਨਾਲ ਰਹਿਣਾ ਚਾਹੁੰਦਾ, ਚਾਹੇ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦਾ। ਸੋ ਜਿਹੜੇ ਦੂਸਰੇ ਖਿੱਤੇ ਨੇ ਕਸ਼ਮੀਰ ਦੀ, ਕਿਉਂਕਿ ਪੰਜਾਬ ਦਾ ਗਵਾਂਢੀ ਆ, ਉਹਦੀ ਪੋਲਿਟਿਕਸ ਜਿਹੜੀ ਉਹ ਲਗਭਗ ਸਿੱਖ ਸਮਝਦੇ ਨੇ ਵੀ ਉਹਨਾਂ ਦਾ ਕੇਸ ਕੀ ਹੈ ਕੀ ਨਹੀਂ। ਜਿਹੜਾ ਸਾਡੇ ਤੋਂ ਬਿਲਕੁਲ ਦੂਸਰੇ ਪਾਸੇ ਬੈਠਾ ਨਾਗਾਲੈਂਡ ਆ, ਉਹ ਅਜੇ ਉਹਦੀ ਗੱਲ ਇੰਨੀ ਨਹੀਂ ਹੈਗੀ ਪੰਜਾਬ ਦੇ ਲੋਕਾਂ ਦੇ ਵਿੱਚ, ਸਿੱਖਾਂ ਨੇ ਉਹਨਾਂ ਦੀ ਮੂਵਮੈਂਟ ਨੂੰ ਇੰਨਾ ਕਲੋਜ਼ਲੀ ਵਾਚ ਨਹੀਂ ਕੀਤਾ। ਪਰ ਜੇ ਤੁਸੀਂ ਗਰਾਊਂਡ ਰਿਐਲਿਟੀ ਵੇਖੋ ਤੇ ਇਹਨਾਂ 3 ਸੂਬਿਆਂ ਦੇ ਵਿੱਚੋਂ ਜੇ ਸਭ ਤੋਂ ਸਿਰੇ ਤੇ ਮੂਵਮੈਂਟ ਕੋਈ ਲੈ ਕੇ ਗਿਆ ਤਾਂ ਨਾਗਾਲੈਂਡ ਲੈ ਕੇ ਗਿਆ, ਤੇ ਉਹਨੂੰ ਹੀ ਸਭ ਤੋਂ ਜ਼ਿਆਦਾ ਅਸੀਂ ਮਤਲਬ ਅਣਗੌਲਿਆਂ ਕੀਤਾ ਆ। ਸੋ ਉਹਨਾਂ ਦੀ ਜਿਹੜੀ ਮੂਵਮੈਂਟ ਪਹੁੰਚੀ ਹੈ, ਜਿੱਥੇ ਉਹਨਾਂ ਦੇ ਕੋਲ ਆਪਣੀ ਆਰਮੀ ਹੈ, ਉਹਨਾਂ ਦੇ ਕੋਲ ਆਪਣੇ ਆਰਮੀ ਕੈਂਪ ਨੇ, ਉੱਥੇ ਉਹਨਾਂ ਦੀ ਪ੍ਰੋਪਰ ਰੈਂਕਿੰਗ ਆ, ਉਹਨਾਂ ਦੀ ਆਪਣੀ ਇੱਕ ਗਵਰਨਮੈਂਟ ਆ ਵਿਦਿਨ ਕੈਂਪਸ, ਉੱਥੇ ਜਿਹੜਾ ਉਹਨਾਂ ਦਾ ਏਰੀਆ ਉੱਥੇ ਉਹਨਾਂ ਦੀ ਆਪਣੀ ਅਲੱਗ ਗਵਰਨਮੈਂਟ ਆ। ਸੋ ਉਹ ਇੰਡੀਆ ਦੇ ਨਾਲ ਇਸ ਟਾਈਮ ਸੀਜ਼ ਫਾਇਰ ਦੇ ਉੱਤੇ ਨੇ, ਔਰ ਨਰਿੰਦਰ ਮੋਦੀ ਨੇ ਜਿਹੜਾ ਆ ਉਹ ਹੁਣ 2015 ਦੇ ਵਿੱਚ ਉਹਨਾਂ ਦੀ ਲੀਡਰਸ਼ਿਪ ਦੇ ਨਾਲ ਇੱਕ ਫਰੇਮਵਰਕ ਐਗਰੀਮੈਂਟ ਵੀ ਜਿਹੜਾ ਉਹ ਕੀਤਾ ਸੀਗਾ, ਜਿਹਦੇ ਵਿੱਚ ਅਲੱਗ-ਅਲੱਗ ਜਿਹੜੀਆਂ ਸ਼ਰਤਾਂ ਨੇ ਉਹ ਲਾਗੂ ਨਹੀਂ ਅਜੇ ਤੱਕ ਇੰਡੀਆ ਨੇ ਕੀਤਾ ਹਨਾ। ਸੋ ਅਸਲ ਦੇ ਜਿਹੜੀ ਆਜ਼ਾਦੀ ਦੀ ਮੂਵਮੈਂਟ ਆ ਉਹਨੂੰ ਸਿਖਰ ਦੇ ਉੱਤੇ ਲੈ ਕੇ ਨਾਗਾਲੈਂਡ ਗਿਆ ਹੋਇਆ, ਪਹੁੰਚਿਆ ਹੋਇਆ, ਤੇ ਉਹ ਇਸ ਟਾਈਮ ਸੀਜ਼ ਫਾਇਰ ਦੇ ਉੱਤੇ ਆ। ਦੂਸਰੀ ਕਸ਼ਮੀਰ ਆ, ਉਹ ਸਾਡੇ ਸਾਹਮਣੇ ਹੀ ਆ, ਤੇ ਤੀਸਰਾ ਪੰਜਾਬ ਹੈ ਜਿਹਨੂੰ ਅਸੀਂ ਆਪ ਹੰਢਾਈ ਰਹੇ ਹਾਂ। ਸੋ ਇਹ 3 ਨੇ। ਸੋ ਇਹਨਾਂ 3 ਦੇ ਨਾਲ ਹੀ ਸਾਡਾ ਜਿਹੜਾ ਆਪਸੀ ਰਿਲੇਸ਼ਨ ਹੈ, ਇਹਨਾਂ ਦੀ ਲੀਡਰਸ਼ਿਪ ਦੇ ਨਾਲ ਉਹ ਠੀਕ ਹੋਣਾ ਚਾਹੀਦਾ, ਇਹਨਾਂ ਲੋਕਾਂ ਦੇ ਨਾਲ ਸਾਡਾ ਰਿਲੇਸ਼ਨ ਠੀਕ ਹੋਣਾ ਚਾਹੀਦਾ, ਇੱਕ ਅੰਡਰਸਟੈਂਡਿੰਗ ਹੋਣੀ ਚਾਹੀਦੀ ਆ, ਔਰ ਸਾਨੂੰ ਜਿਹੜਾ ਇੱਕ ਦੂਜੇ ਨੂੰ ਸਮਝਣਾ ਚਾਹੀਦਾ, ਔਰ ਸਾਥ ਸਹਿਯੋਗ ਜਿੰਨਾ ਕੁ ਦੇ ਸਕਦੇ ਹਾਂ ਉਹ ਵੀ ਦੇਣਾ ਚਾਹੀਦਾ ਜੀ। ਸੋ ਮੈਂ ਅਖੀਰ ਦੇ ਵਿੱਚ ਆਪਣੇ ਕੋਲ 6-7 ਮਿੰਟ ਬਚੇ ਨੇ, ਤੇ ਥੋੜਾ ਜਿਹਾ ਆਪਾਂ ਟੱਚ ਬੇਸ ਕਰ ਲਈਏ ਕਿ ਜਿਹੜੀ ਜੀਓ ਪੋਲਿਟਿਕਸ ਇਸ ਵਕਤ ਚੱਲ ਰਹੀ ਹੈ, ਤੁਹਾਨੂੰ ਪਤਾ ਕਿ ਕਿੰਨੇ ਹੀ ਪੰਜਾਬ ਦੇ ਆਲੇ ਦੁਆਲੇ ਜਿਹੜੀ ਆ ਲੜਾਈ ਦਾ ਖੇਤਰ ਜਿਹੜਾ ਉਹ ਬਣਿਆ ਹੋਇਆ। ਉਹਦੇ 'ਚ ਤੁਸੀਂ ਦੇਖ ਲਓ ਜਿਹੜੀ ਆਹ ਇਰਾਨ ਤੇ ਇਜ਼ਰਾਈਲ ਦੀ ਵਾਰ ਚੱਲ ਰਹੀ ਆ, ਬੜੇ ਵੱਡੇ ਪੱਧਰ ਤੇ ਉੱਥੇ ਤਬਾਹੀ ਦੇ ਮੰਜ਼ਰ ਜਿਹੜੇ ਰੋਜ਼ ਸਕਰੀਨਾਂ ਦੇ ਸਾਹਮਣੇ ਆਉਂਦੇ ਨੇ। ਹੁਣ ਜਿਹੜੀ ਇੱਕ ਐਮਰਜੈਂਸੀ ਮੀਟਿੰਗ ਵੀ ਇਸ ਵਕਤ ਜਿਹੜੀ ਆ UN ਦੇ ਵਿੱਚ ਚੱਲ ਰਹੀ ਆ, ਕਿਉਂਕਿ ਇਜ਼ਰਾਈਲੀ ਹਮਲਿਆਂ ਦੇ ਨਾਲ ਇਰਾਨ ਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਆ ਉਹਨੂੰ ਹਿੱਟ ਹੋਈ ਆ, ਤੇ ਉੱਥੇ ਰੇਡੀਓ ਐਕਟਿਵ ਜਿਹੜਾ ਉਹ ਲੀਕ ਹੋ ਰਿਹਾ, ਤੇ ਬੜਾ ਸਾਰਾ ਵਰਲਡ ਇਸ ਟਾਈਮ ਜਿਹੜਾ ਉਹ ਚਿੰਤਾ ਦੇ ਵਿੱਚ ਆ। ਤੇ ਉੱਥੇ UN ਦੇ ਵਿੱਚ ਐਮਰਜੈਂਸੀ ਮੀਟਿੰਗ ਚੱਲ ਰਹੀਆਂ, ਉਹਦੇ ਨਾਲ ਜਿਹੜਾ ਰੂਸ ਤੇ ਯੂਕਰੇਨ ਦਾ ਜਿਹੜਾ ਕੰਫਲਿਕਟ ਚੱਲ ਰਿਹਾ ਉਹ ਆ, ਜਾਂ ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਜੋ ਕੀਤਾ। ਸੋ ਇਹ ਸਾਰਿਆਂ ਨੂੰ ਵੇਖਦੇ ਹਾਂ ਅਸੀਂ ਕਿ ਹੁਣ ਸਾਨੂੰ ਇਹ ਜਿਹੜੇ ਹੱਦਾਂ ਦੇ ਸਵਾਲ ਆ, ਜਾਂ ਬੰਦਰਗਾਹਾਂ ਦੇ ਆ, ਜਾਂ ਫਿਰ ਆਹ ਬਿਜ਼ਨਸ ਦੇ ਤੋਂ ਹਟ ਕੇ ਸਭ ਤੋਂ ਪਹਿਲਾਂ
ਇਹ ਜਿਹੜਾ ਸਾਨੂੰ ਇਸ ਮੁੱਦੇ ਤੇ ਕੇਂਦਰਿਤ ਨਹੀਂ ਹੋਣਾ ਚਾਹੀਦਾ ਕਿ ਸਾਡੀ ਸਿਕਿਉਰਿਟੀ ਦਾ ਜਿਹੜਾ ਰਾਹ ਆ ਉਹ ਪੱਧਰਾ ਹੋਵੇ, ਕਿ ਕੱਲ ਨੂੰ ਜੇ ਕੋਈ ਇਹ ਕੰਫਲਿਕਟ ਵੱਧਦਾ ਆ ਸਾਊਥ ਏਸ਼ੀਆ ਵੱਲ ਨੂੰ ਵੱਧਦਾ ਆ ਤਾਂ ਘੱਟੋ ਘੱਟ ਅਸੀਂ ਜਿਹੜਾ ਆਪਣਾ ਖਿੱਤਾ, ਜੇ ਸਾਡੀ ਉਹਦੇ ਤੇ ਆਪਣੀ ਸੇ ਹੋਊਗੀ, ਆਪਣੀ ਸਰਕਾਰ ਹੋਊਗੀ, ਆਜ਼ਾਦੀ ਦੇ ਨਾਲ ਅਸੀਂ ਵਿਚਰ ਰਹੇ ਹੋਵਾਂਗੇ, ਘੱਟੋ ਘੱਟ ਉਹਨੂੰ ਅਸੀਂ ਨੋ ਫਲਾਈ ਜ਼ੋਨ ਜਿਹੜਾ ਉਹ ਬਣਾ ਕੇ ਤੇ ਆਪਣੀ ਰੱਖਿਆ ਕਰ ਸਕੀਏ। ਹੁਣ ਤਾਂ ਸਾਡੇ ਕੋਲ ਇਹ ਵੀ ਹੱਕ ਨਹੀਂ ਹੈ। ਇਹਦੇ ਬਾਰੇ ਜ਼ਰੂਰ ਦੱਸੋ ਕਿ ਜਿਹੜੇ ਜੀਓ ਪੋਲਿਟਿਕਸ ਦੇ ਵਿੱਚ ਅੱਜ ਜੰਗ ਦੇ ਹਾਲਾਤ ਬਣੇ ਹੋਏ ਨੇ ਉਹਨਾਂ ਤੋਂ ਅਸੀਂ ਕੀ ਪ੍ਰਭਾਵ ਲਈਏ। ਦੇਖੋ, ਜਿੰਨੇ ਕ ਬੜੇ ਹੋਏ ਨੇ ਹਾਲਾਤ, ਜਿਸ ਤਰੀਕੇ ਨਾਲ ਦੁਨੀਆ ਹੁਣ ਸਥਿਰਤਾ ਵੱਲ ਨੂੰ ਵਧਦੀ ਹੈ, ਹਾਲਾਂਕਿ ਜੰਗ ਤੁਸੀਂ ਧਰਤੀ ਤੇ ਕਿਸੇ ਨਾ ਕਿਸੇ ਕੋਨੇ ਦੇ ਉੱਤੇ ਹਮੇਸ਼ਾ ਲੱਗੀ ਰਹਿੰਦੀ ਹੁੰਦੀ ਹੈ। ਉਹਦਾ ਸਕੇਲ ਕਦੀ ਵੱਧ ਜਾਂਦਾ ਕਦੀ ਘਟ ਜਾਂਦਾ, ਇੰਨਾ ਕੁ ਜ਼ਰੂਰ ਰਿਹਾ ਆ। ਤੇ ਹੁਣ ਜਿਹੜਾ ਸਕੇਲ ਆ ਬਹੁਤ ਵੱਧ ਗਿਆ ਹੈ, ਮੀਡੀਆ ਦਾ ਇਨਫਲੂਐਂਸ ਬਹੁਤ ਹੈ, ਇਸ ਕਰਕੇ ਸਾਨੂੰ ਹੁਣ ਇਜ਼ਰਾਈਲ ਦੀ ਜਿਹੜੀ ਜੰਗ ਆ ਉਹ ਗਾਜ਼ਾ ਤੇ ਈਰਾਨ ਦੇ ਨਾਲ ਦਿਖਦੀ ਪਈ ਆ। ਪਰ ਜੇ ਤੁਸੀਂ ਉਹ ਤੋਂ ਪਿਛਲਾ ਸਮਾਂ ਵੀ ਵੇਖੋ, ਜਦੋਂ ਤੋਂ ਮਤਲਬ ਪਿਛਲੇ 40-50 ਸਾਲ ਦਾ ਸਮਾਂ ਵੀ, ਜੇ ਬਹੁਤਾ ਦੂਰ ਨਹੀਂ ਵੀ ਜਾਣਾ, ਜੇ ਉਹਨਾਂ ਕੁ ਵੀ ਤੁਸੀਂ ਨੋਟ ਕਰ ਲਓ, ਵਰਲਡ ਵਾਰ 1 ਵਰਲਡ ਵਾਰ 2 ਤੋਂ ਬਾਅਦ ਵੀ, ਤੇ ਉਸ ਤੋਂ ਬਾਅਦ ਵੀ ਦੁਨੀਆ ਦੇ ਕਿਸੇ ਨਾ ਕਿਸੇ ਖਿੱਤੇ ਦੇ ਵਿੱਚ ਜੰਗ ਲੱਗੀ ਰਹੀ ਆ। ਅਫਗਾਨਿਸਤਾਨ ਕਿੰਨਾ ਚਿਰ ਜਿਹੜੀ ਆ ਉਹ ਜੰਗ ਲੱਗੀ ਰਹੀ ਆ। ਸੋ ਇਹਨਾਂ ਏਰੀਆ ਦੇ ਵਿੱਚ ਰਸ਼ੀਆ ਕਿੰਨਾ ਚਿਰ ਇਨਵੋਲਵ ਰਿਹਾ ਆ। ਸੋ ਬਾਕੀ ਜਿਹੜੀਆਂ ਮੁਲਕ ਨੇ ਉਹ ਕਿੰਨਾ ਚਿਰ ਮਤਲਬ ਇੱਕ ਦੂਸਰੇ ਨਾਲ ਛੋਟੇ-ਛੋਟੇ ਹਿੱਸਿਆਂ ਦੇ ਵਿੱਚ ਉਲਝਦੇ ਰਹੇ ਨੇ। ਸੋ ਜੰਗ ਤੇ ਹਮੇਸ਼ਾ ਬਣੀ ਰਹੀ ਆ। ਜੰਗ ਬਣੀ ਇਸ ਕਰਕੇ ਰਹਿੰਦੀ ਆ ਵੀ ਦੁਨੀਆ ਨੂੰ ਇਸ ਆਪੋ ਧਾੜ ਦੇ ਵਿੱਚ ਪਏ ਹੋਇਆ ਵੀ ਬਸ ਅਸੀਂ ਸਾਰੀ ਦੁਨੀਆ ਦੱਬ ਕੇ ਬਹਿ ਜਾਈਏ ਇਕੱਲੇ। ਸੋ ਅਸਲ 'ਚ ਜੰਗ ਤੇ ਤਾਂ ਰੁਕੇਗੀ ਜੇ ਤੁਸੀਂ ਇੱਕ ਦੂਜੇ ਨੂੰ ਰਿਸਪੈਕਟ ਕਰੋਗੇ, ਜੇ ਤੁਸੀਂ ਇੱਕ ਦੂਜੇ ਦਾ ਏਰੀਆ ਜਿਹੜਾ ਆ, ਇੱਕ ਦੂਜੇ ਦਾ ਜਿਹੜੇ ਹੱਕ ਹਕੂਕ ਨੇ ਉਹਨਾਂ ਨੂੰ ਜੇ ਬਹਾਲ ਕਰੋਗੇ, ਏਰੀਏ ਦੀ ਰਿਸਪੈਕਟ ਕਰੋਗੇ, ਉਹਨਾਂ ਨੂੰ ਆਪੋ ਆਪਣੇ ਰਾਜ ਭਾਗ ਮੰਨਣ ਦਓਗੇ ਤੇ ਫਿਰ ਠੀਕ ਰਹੇਗਾ। ਪਰ ਦੁਨੀਆ ਨੂੰ ਹੁਣ ਮਤਲਬ ਇਸੇ ਚੀਜ਼ ਨੂੰ ਤੇ ਗੁਰਬਾਣੀ ਕਹਿੰਦੀ ਹੈ ਵੀ ਮਤਲਬ ਸਬਰ ਨਹੀਂ ਹੈਗਾ ਕਿਸੇ ਥਾਂ ਦੇ ਉੱਤੇ। ਸੋ ਜਦੋਂ ਸਬਰ ਨਹੀਂ ਹੈਗਾ ਤਾਂ ਫਿਰ ਤੇ ਜੰਗ ਜਿਹੜੀ ਅੱਗੇ ਤੋਂ ਅੱਗੇ ਤੁਰੀ ਰਹੇਗੀ। ਹਾਂ, ਪਰ ਸਬਰ ਹੁਣ ਕੋਈ ਕੱਲ ਨੂੰ ਉੱਠ ਕੇ ਸਾਨੂੰ ਮੱਤ ਦੇਣ ਲੱਗ ਪਏ ਫਿਰ ਤੁਸੀਂ ਕੱਲ ਹੀ ਲੜਦੇ ਫਿਰਦੇ ਹੋ ਵੀ ਤੁਸੀਂ ਵੀ ਸਬਰ ਕਰ ਲਓ। ਸੋ ਸਬਰ ਹੋਣਾ ਹੋਰ ਚੀਜ਼ ਆ, ਪਰ ਦੱਬ ਕੇ ਰਹਿਣਾ ਹੋਰ ਚੀਜ਼ ਆ। ਸੋ ਅਸੀਂ ਕਿਸੇ ਦੇ ਤੋਂ ਦੱਬ ਕੇ ਨਾ ਰੱਖਣਾ ਚਾਹੁੰਦੇ ਹਾਂ, ਕਿਸੇ ਨੂੰ ਨਾ ਰਹਿਣਾ ਚਾਹੁੰਦੇ ਹਾਂ। ਸੋ ਸਬਰ ਆਪਣੀ ਜਗ੍ਹਾ। ਹਾਂ, ਅਸੀਂ ਇੰਨਾ ਕੁ ਜ਼ਰੂਰ ਰੱਖ ਸਕਦੇ ਹਾਂ ਵੀ ਜਿੱਦਾਂ ਸਾਡੇ ਕੋਲ ਆਪਣਾ ਮੁਲਕ ਹੋਏਗਾ, ਅਸੀਂ ਲੋਕਾਂ ਦੇ ਉੱਤੇ ਐਵੇਂ ਮਿਸਾਈਲਾਂ ਨਹੀਂ ਸੁੱਟਦੇ ਫਿਰਾਂਗੇ, ਉਹਨਾਂ ਨੂੰ ਨਿਊਕਲੀਅਰ ਵੈਪਨ ਦੀਆਂ ਧਮਕੀਆਂ ਨਹੀਂ ਦਿੰਦੇ ਫਿਰਾਂਗੇ, ਕਿਸੇ ਨੂੰ ਇਹ ਨਹੀਂ ਕਹਾਂਗੇ ਤੂੰ ਏਦਾਂ ਚਲਾ ਮੁਲਕ ਤੋਂ ਓਦਾਂ ਚਲਾ। ਹਰ ਬੰਦਾ ਆਪਣੇ ਹਿਸਾਬ ਨਾਲ ਚੱਲਣ ਲਈ ਤਿਆਰ ਆ। ਉਹਨੂੰ ਸਬਰ ਕਹਿੰਦੇ ਆ ਵੀ ਤੁਸੀਂ ਆਪਣਾ ਆਪ ਚਲਾਓ, ਆਪਣੀ ਪੱਕੀ ਤੁਸੀਂ ਖਾਓ ਤੇ ਦੂਜਿਆਂ ਨੂੰ ਪਕਾਓ ਤੇ ਆਪਣੇ ਚੁੱਲ੍ਹੇ ਤੇ ਜਿਹੜੀ ਪਕਾਉਂਦਾ। ਸੋ ਜੰਗ ਦਾ ਮਾਹੌਲ ਜਿਹੜਾ ਬਣਿਆ ਤੇ ਹਮੇਸ਼ਾ ਬਣਿਆ ਰਹਿੰਦਾ। ਸੋ ਹੁਣ ਸਾਨੂੰ ਵੱਧ ਦਿਖਣ ਲੱਗ ਪਿਆ ਕਿਉਂਕਿ ਹੁਣ ਵੈਪਨਸ ਜਿਹੜੇ ਨੇ ਥੋੜੇ ਮਾਡਰਨ ਆ ਗਏ ਨੇ, ਹੁਣ ਨੁਕਸਾਨ ਥੋੜਾ ਜ਼ਿਆਦਾ ਹੋਣ ਲੱਗ ਪਿਆ ਹੈ, ਇਸ ਕਰਕੇ ਦੁਨੀਆ ਨੂੰ ਦਿਖਣ ਲੱਗ ਪਿਆ। ਪਰ ਜੰਗ ਤਾਂ ਹਮੇਸ਼ਾ ਹੀ ਰਹੀ ਆ ਔਰ ਇਹਨਾਂ ਜੰਗਾਂ ਦੇ ਵਿੱਚੋਂ ਜ਼ਿਆਦਾਤਰ ਨਿਕਲਦੀ ਤਬਾਹੀ ਹੁੰਦੀ ਆ। ਔਰ ਕਈ ਵਾਰੀ ਤਬਾਹੀ ਦੇ ਵਿੱਚੋਂ ਕੁਝ ਨਵੇਂ ਸਿਨੈਰੀਓਸ ਵੀ ਨਿਕਲਦੇ ਹੁੰਦੇ ਆ, ਕਈ ਵਾਰੀ ਸਿਰਫ ਤਬਾਹੀ ਰਹਿ ਜਾਂਦੀ ਆ। ਤੇ ਜੇ ਸਾਡੇ ਲੋਕ ਇਹ ਸੋਚਦੇ ਨੇ ਵੀ ਇਹਨਾਂ ਜੰਗਾਂ ਦੇ ਵਿੱਚੋਂ ਖਾਲਿਸਤਾਨ ਨਿਕਲੇਗਾ, ਸੋ ਮੈਂ ਪਹਿਲੇ ਦਿਨ ਵੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਤੇ ਅੱਜ ਵੀ ਸਹਿਮਤ ਨਹੀਂਗਾ ਤੇ ਅਸੀਂ ਆਪਣਾ ਮੁਲਕ ਕਿਸੇ ਦੁਨੀਆ ਦੀ ਬਰਬਾਦੀ ਚੋਂ ਨਹੀਂ ਵੇਖ ਸਕਦੇ ਵੀ ਦੁਨੀਆ ਦੇ ਵਿੱਚ ਵਰਲਡ ਵਾਰ ਲੱਗੇ ਤੇ ਦੁਨੀਆ ਆਪਸ ਵਿੱਚ ਤਬਾਹ ਹੋਵੇ ਤੇ ਵਿੱਚੋਂ ਖਾਲਿਸਤਾਨ ਬਣ ਜੇ ਅਸੀਂ ਆਪਣਾ ਮੁਲਕ ਦੁਨੀਆ ਦੀ ਤਬਾਹੀ ਚੋਂ ਬਣਾਉਣਾ ਹੈ ਤੇ ਉਹ ਕਾਹਦੀ ਖਾਲਸੇ ਦੀ ਰਵਾਇਤ ਹੈ। ਸੋ ਅਸੀਂ ਤਬਾਹੀ ਨਹੀਂ ਚਾਹੁੰਦੇ, ਅਸੀਂ ਇੰਡੀਆ ਨੂੰ ਵੀ ਇਹੋ ਚਾਹੁੰਦੇ ਹਾਂ, ਪਾਕਿਸਤਾਨ ਨੂੰ ਵੀ, ਚੀਨ ਨੂੰ, ਅਮਰੀਕਾ, ਸਾਰਿਆਂ ਨੂੰ ਇਹ ਚਾਹੀਦਾ ਕਿ ਇਹਨਾਂ ਚੀਜ਼ਾਂ ਨੂੰ ਜਿਹੜਾ ਆ ਉਹ ਬੰਦਿਆਂ ਤਰ੍ਹਾਂ ਬਹਿ ਕੇ ਮਸਲੇ ਜਿਹੜੇ ਉਹ ਹੱਲ ਕੀਤੇ ਜਾਣ। ਕਿਸੇ ਨੂੰ ਤੁਸੀਂ ਦਬੱਲੋ ਨਾ, ਕਿਸੇ ਦੇ ਹੱਕ ਤੁਸੀਂ ਨਾ ਖੋਵੋ ਤੇ ਕਿਸੇ ਨੂੰ ਆਪਣੇ ਹੱਕ ਖੋਣ ਨਾ ਦਿਓ। ਗੱਲ ਸਿਰਫ ਇੰਨੀ ਕੀ ਆ। ਪਰ ਇਹਨਾਂ ਜੰਗਾਂ ਦੇ ਵਿੱਚੋਂ ਜੇ ਅਸੀਂ ਖੁਦ ਤਗੜੇ ਨਾ ਹੋਏ ਤੇ ਸਿਰਫ ਇਹਨਾਂ ਤੇ ਆਸ ਰੱਖੀ ਤੇ ਇਹ ਸਾਡਾ ਇੱਕ ਵੱਡਾ ਭਰਮ ਹੋਏਗਾ। ਇਹਨਾਂ ਮੁਲਕਾਂ ਦੀ ਜੰਗਾਂ ਦੇ ਵਿੱਚੋਂ ਸਾਡਾ ਮੁਲਕ ਨਹੀਂ ਬਣ ਸਕਦਾ। ਹਾਂ, ਬਣੇਗਾ ਤਾਂ ਜੇ ਅਸੀਂ ਆਪ ਮੁਲਕ ਬਣਾਉਣ ਜੋਗੇ ਹੋਏ ਤੇ, ਅਦਰਵਾਈਜ਼ ਜੰਗਾਂ ਲੱਗਣਗੀਆਂ, ਸਰਹੱਦਾਂ ਬਦਲਣਗੀਆਂ। ਅੱਜ ਤੁਹਾਡੇ ਤੇ ਜੇ ਮੰਨ ਲਓ ਵੀ ਦੁਨੀਆ ਦੇ ਵਿੱਚ ਪੂਰੀ ਚ ਵੀ ਜੰਗ ਲੱਗ ਜੇ ਤੇ ਤੁਹਾਨੂੰ ਲੱਗੇ ਵੀ ਉਹਦੇ ਚੋਂ ਖਾਲਿਸਤਾਨ ਨਿਕਲ ਜਾਏਗਾ ਤੇ ਇਹ ਸਾਡਾ ਭਰਮ ਆ। ਖਾਲਿਸਤਾਨ ਤਾਂ ਬਣੇਗਾ ਜੇ ਅਸੀਂ ਉਹਨੂੰ ਲੈਣ ਜੋਗੇ ਹੋਵਾਂਗੇ, ਅਸੀਂ ਉਹਨੂੰ ਸਾਂਭਣ ਜੋਗੇ ਹੋਵਾਂਗੇ ਤੇ ਆਪਣੇ ਦਮ ਦੇ ਉੱਤੇ ਲਾਵਾਂਗੇ। ਅਦਰਵਾਈਜ਼ ਕਿਸੇ ਸਮੇਂ ਤੇ ਅੰਗਰੇਜ਼ਾਂ ਦਾ ਰਾਜ ਰਿਹਾ, ਕਿਸੇ ਸਮੇਂ ਤੇ ਹੁਣ ਇੰਡੀਆ ਦਾ ਰਾਜ ਆ ਤੇ ਕੱਲ ਨੂੰ ਜੰਗ ਲੱਗੇਗੀ ਤਾਂ ਹੋ ਸਕਦਾ ਤੇ ਚੀਨ ਰਾਜ ਕਰਕੇ ਬਹਿ ਜਾਏ, ਫਿਰ ਉਹਨੂੰ ਕੀ ਕਰੋਗੇ। ਸੋ ਜੇ ਰਾਜ ਆਉਣਾ ਹੈ ਤੇ ਉਹ ਤੇ ਸਾਡਾ ਆਪਣੇ ਦਮ ਦੇ ਉੱਤੇ ਆਉਣਾ, ਆਪਣੇ ਜ਼ੋਰ ਦੇ ਉੱਤੇ ਆਉਣਾ, ਆਪਣੀ ਮੈਚਿਓਰਿਟੀ ਦੇ ਨਾਲ ਆਉਣਾ। ਸੋ ਸਾਨੂੰ ਇਸ ਸਾਰੇ ਹਾਲਾਤਾਂ ਦੇ ਵਿੱਚ ਆਪ ਕੰਮ ਜਿਹੜਾ ਕਮਿਊਨਿਟੀ ਨੂੰ ਐਜ਼ ਏ ਹੋਲ ਮੈਚਿਓਰਿਟੀ ਦੇ ਰੂਪ ਵਿੱਚ ਕਰਨਾ ਚਾਹੀਦਾ। ਔਰ ਇਸ ਟਾਈਮ ਅਸੀਂ ਮਤਲਬ ਜਿੱਥੇ ਮਤਲਬ ਇਹ ਗੱਲ ਕਹਿ ਸਕਦੇ ਹਾਂ ਵੀ ਸਾਡੀ ਗੱਲ ਇੰਟਰਨੈਸ਼ਨਲ ਪੱਧਰ ਦੇ ਉੱਤੇ ਵਿਚਾਰੀ ਜਾਂਦੀ ਆ, ਸੁਣੀ ਜਾਂਦੀ ਆ, ਕੀਤੀ ਜਾਂਦੀ ਆ, ਉਹਦੇ ਨਾਲ ਨਾਲ ਸਾਨੂੰ ਆਪਣੇ ਘਰ ਦੇ ਵਿੱਚ ਵੀ ਆਪਣਾ ਹੋਮਵਰਕ ਪੂਰਾ ਰੱਖਣਾ ਚਾਹੀਦਾ ਵੀ ਕੀ ਵਾਕਿਆ ਅਸੀਂ ਉਹਨੇ ਕੈਪੇਬਲ ਹੋ ਗਏ ਹਾਂ ਵੀ ਅਸੀਂ ਇੱਕ ਮੁਲਕ ਜਿਹੜਾ ਲੈ ਕੇ ਉਹਨੂੰ ਚਲਾਉਣ ਜੋਗੇ ਹੋਈਏ। ਕਿ ਉਸ ਲੈਵਲ ਦੀਆਂ ਸਾਡੀਆਂ ਗੱਲਾਂ, ਸਾਡੀ ਕਮਿਊਨਿਟੀ, ਸਾਡੇ ਨੌਜਵਾਨ ਉਸ ਲੈਵਲ ਦੀਆਂ ਗੱਲਾਂ ਕਰ ਰਹੇ ਨੇ ਜਾਂ ਉਸ ਚੀਜ਼ ਲਈ ਤਿਆਰ ਨੇ। ਉਹਦੇ ਲਈ ਸਾਨੂੰ ਆਪਣਾ ਘਰ ਦੇ ਵਿੱਚ ਵੀ ਕੰਮ ਜ਼ਰੂਰ ਕਰਕੇ ਰੱਖਣਾ ਚਾਹੀਦਾ। ਜੀ, ਇੱਕ ਆਖਰੀ ਸਵਾਲ ਲਵਾਂਗੇ ਜੀ। ਮੈਂ ਚਾਹੁੰਦਾ ਇਸ ਸਵਾਲ ਦੇ ਨਾਲ ਤੁਸੀਂ ਗੱਲਬਾਤ ਨੂੰ ਵੀ ਕਨਕਲੂਡ ਕਰ ਦਿਓ। ਤੇ ਸਵਾਲ ਰਾਜਵੀਰ ਸਿੰਘ ਉਹਨਾਂ ਦਾ ਜੀ, ਕਹਿੰਦੇ ਦਲ ਖਾਲਸਾ ਦਾ ਤਰੀਕਾ ਕਿਹੜਾ ਹੈ ਭਾਰਤ ਵਿੱਚ ਰਹਿ ਕੇ ਖਾਲਿਸਤਾਨ ਬਣਾਉਣ ਸੰਬੰਧੀ? ਭਾਰਤ ਵਿੱਚ ਰਹਿ ਕੇ ਖਾਲਿਸਤਾਨ ਬਣਾਉਣ ਸੰਬੰਧੀ
ਹਾਂਜੀ, ਇਹ ਕਹਿ ਰਹੇ ਨੇ ਜੀ ਕਿ ਦਲ ਖਾਲਸਾ ਦਾ ਤਰੀਕਾ ਕਿਹੜਾ ਹੈ ਭਾਰਤ ਵਿੱਚ ਰਹਿ ਕੇ ਖਾਲਿਸਤਾਨ ਬਣਾਉਣ ਸੰਬੰਧੀ। ਇਹ ਦੇਖੋ ਸਵਾਲ ਚਲੋ ਸਵਾਲ ਜੀ ਆਪਣੇ ਉਹਦੇ ਚ ਅਧੂਰਾ ਜਿਹਾ ਆ, ਪਰ ਜਿੰਨੇ ਕਿ ਮੈਂ ਸਮਝ ਪਾਇਆ, ਭਾਜੀ ਗੁੱਸਾ ਨਾ ਕਰ ਜਾਣ ਕੋਈ ਜਿਨ੍ਹਾਂ ਨੇ ਸਵਾਲ ਕੀਤਾ ਵੀ, ਉਦਾਂ ਚੱਲ ਗਏ। ਜੀ ਕਈ ਵਾਰੀ ਬੰਦਾ ਕਹਿਣਾ ਕੁਝ ਚਾਹੁੰਦਾ ਹੁੰਦਾ ਤੇ ਉਹ ਜੀ ਗੱਲ ਜੀ ਪੂਰੀ ਹੋ ਬਿਲਕੁਲ ਪਾਉਂਦੀ ਮੈਂ ਨਹੀਂ। ਹਾਂਜੀ ਸ਼ਾਇਦ ਉਹ ਇਹ ਜੀ ਪੁੱਛਣਾ ਚਾਹੁੰਦੇ ਨੇ ਵੀ ਇਹਨਾਂ ਵੀ ਤੁਸੀਂ ਕਿਸ ਤਰੀਕਾਕਾਰ ਦੇ ਨਾਲ ਵੀ ਪੰਜਾਬ ਦੇ ਤੁਸੀਂ ਵਿੱਚ ਰਹਿ ਕੇ ਜੀ ਕੰਮ ਕਰਦੇ ਹੋ ਜਿਹਦੇ ਨਾਲ ਤੁਸੀਂ ਕਹਿੰਦੇ ਹੋ ਵੀ ਜੀ ਖਾਲਿਸਤਾਨ ਬਣੇ। ਸੋ ਠੀਕ ਹੈ, ਜੀ ਮੈਂ ਇਹ ਗੱਲ ਅਸੀਂ ਇਹ ਕਹਿੰਦੇ ਆ ਵੀ 100 ਤਰ੍ਹਾਂ ਦੇ ਰਸਤੇ ਹੁੰਦੇ ਨੇ ਆਜ਼ਾਦੀ ਲੈਣ ਦੇ। ਇਹਦੇ ਬਾਰੇ ਅਸੀਂ ਜੂਨ ਦਾ ਜੀ ਜਿਹੜਾ ਪ੍ਰੋਗਰਾਮ ਉਹਦੇ ਵਿੱਚ ਵੀ ਹਾਲਾਂਕਿ ਮੈਂ ਇਹਦੇ ਬਾਰੇ ਗੱਲ ਕੀਤੀ ਸੀ ਵੀ ਹਰ ਜੀ ਰਾਹ ਖਾਲਿਸਤਾਨ ਦੇ ਰਾਹ ਨੂੰ ਜਾਣਾ ਚਾਹੀਦਾ, ਜਿਹੜਾ ਉਹਦੇ ਤੁਸੀਂ ਹਮੈਤੀ ਬਣੋ। ਹਾਂ, ਜਿਹੜਾ ਰਸਤਾ ਤੁਹਾਨੂੰ ਲੱਗਦਾ ਹੈ ਵੀ ਜਿਹੜਾ ਤੁਹਾਨੂੰ ਸੂਟੇਬਲ ਲੱਗਦਾ ਤੁਸੀਂ ਉਹਦੇ ਤੇ ਚੱਲੋ। ਸੋ ਅਸੀਂ ਇਹ ਮੰਨਦੇ ਹਾਂ ਵੀ ਸਾਡਾ ਜਿਹੜਾ ਹੱਲ ਆ ਉਹ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇ ਰਾਹੀਂ ਹੋਣਾ ਚਾਹੀਦਾ। ਪੰਜਾਬ ਦੇ ਲੋਕਾਂ ਦੀ ਜਿਹੜੀ ਕਿਸਮਤ ਆ ਉਹ ਪੰਜਾਬ ਦੇ ਲੋਕ ਤੈਅ ਕਰਨਗੇ, ਨਾ ਕਿ ਕੋਈ ਦੂਸਰਾ ਬੰਦਾ। ਸੋ ਜੇ ਬਿਨਾਂ ਕੋਈ ਖੂਨ ਖਰਾਬਾ ਕੀਤੇ, ਬਿਨਾਂ ਕਿਸੇ ਨੂੰ ਮਤਲਬ ਨੁਕਸਾਨ ਪਹੁੰਚਾਏ ਇੰਡੀਆ ਇਹ ਚਾਹੁੰਦਾ ਹੈ ਵੀ ਇਹ ਵੇਖਿਆ ਜਾਵੇ ਵੀ ਵਾਕਿਆ ਖਾਲਿਸਤਾਨ ਦੇ ਪੱਖੀ ਨੇ ਲੋਕ ਜਾਂ ਵਿਰੋਧ ਦੇ ਵਿੱਚ ਨੇ ਵੀ ਇੰਡੀਆ ਨਾਲ ਰਹਿਣਾ ਚਾਹੁੰਦੇ ਨੇ ਜਾਂ ਦੂਸਰੇ ਨਹੀਂ, ਤੇ ਉਹ ਜਿਹੜਾ ਆ ਉਹ ਇੱਕ ਮਤਲਬ ਜਿਹੜਾ ਮਾਨਤਾ ਪ੍ਰਾਪਤ ਰੈਫਰੈਂਡਮ ਆ ਉਹ ਕਰਵਾਵੇ ਜੀ ਤੇ ਉਹਦੇ ਵਿੱਚੋਂ ਜਿਹੜਾ ਉਹਦਾ ਜੋ ਵੀ ਨਤੀਜੇ ਨਿਕਲਣਗੇ ਉਹਨੂੰ ਅਸੀਂ ਵੀ ਮੰਨਣ ਨੂੰ ਤਿਆਰ ਹਾਂ ਤੇ ਉਹਨੂੰ ਇੰਡੀਆ ਵੀ ਉਹਦੀ ਰਿਸਪੈਕਟ ਕਰੇ। ਫਿਰ ਜਿਹੜੇ ਵੀ ਨਤੀਜੇ ਨਿਕਲਣਗੇ, ਜੇ ਲੋਕ ਇਹ ਕਹਿਣਗੇ ਕਿ ਭਾਈ ਠੀਕ ਆ ਵੀ ਅਸੀਂ ਇੰਡੀਆ ਦੇ ਨਾਲ ਹੀ ਰਹਿਣਾ ਹੈ ਤੇ ਅਸੀਂ ਉਸ ਵਰਡਿਕਟ ਨੂੰ ਜਿਹੜਾ ਪ੍ਰਵਾਨ ਕਰਾਂਗੇ ਔਰ ਅੱਗੇ ਤੋਂ ਕੋਸ਼ਿਸ਼ ਕਰਾਂਗੇ ਵੀ ਆਪਣੇ ਲੋਕਾਂ ਨੂੰ ਖਾਲਿਸਤਾਨ ਦੇ ਪੱਖ ਦੇ ਵਿੱਚ ਲਿਆ ਕੇ ਤੇ ਕੱਲ ਨੂੰ ਫੇਰ ਦੁਬਾਰਾ ਜਿਹੜਾ ਰੈਫਰੈਂਡਮ ਸ਼ਾਂਤਮਈ ਤਰੀਕੇ ਦੇ ਨਾਲ ਚਾਹੇ 10-20 ਸਾਲ ਬਾਅਦ ਜਦੋਂ ਵੀ ਹੋਵੇ ਅਸੀਂ ਫੇਰ ਕਰਵਾਈਏ ਤੇ ਲੋਕ ਜਿਹੜੇ ਆ ਉਹ ਸਾਡੇ ਹੱਕ ਦੇ ਵਿੱਚ ਭੁਗਤਣ। ਤੇ ਜੇ ਪਹਿਲੇ ਦਿਨ ਹੀ ਲੋਕ ਜੀ ਖਾਲਿਸਤਾਨ ਦੇ ਹੱਕ ਦੇ ਵਿੱਚ ਭੁਗਤ ਜਾਂਦੇ ਨੇ ਫਿਰ ਇੰਡੀਆ ਵੀ ਉਸ ਚੀਜ਼ ਨੂੰ ਰਿਸਪੈਕਟ ਕਰੇ ਤੇ ਖਾਲਿਸਤਾਨ ਨੂੰ ਜਿਹੜਾ ਆ ਉਹ ਮਾਨਤਾ ਦੇਵੇ ਵੀ ਠੀਕ ਆ ਵੀ ਮੇਰੇ ਗੁਆਂਢ ਦੇ ਵਿੱਚ ਜਿੱਥੇ ਪਾਕਿਸਤਾਨ ਹੈ, ਚੀਨ ਹੈ, ਉੱਥੇ ਖਾਲਿਸਤਾਨ ਵੀ ਇੱਕ ਮੁਲਕ ਆ। ਸੋ ਇਹ ਵੀ ਇੱਕ ਤਰੀਕਾਕਾਰ ਹੁੰਦਾ। ਸੋ ਉਹਦੇ ਲਈ ਜਿਹੜਾ ਕੰਮ ਕਰਨਾ ਚਾਹੀਦਾ, ਲੋਕਾਂ ਨੂੰ ਘਰੋਂ ਬਾਹਰ ਨਿਕਲਣਾ ਪੈਣਾ। ਤੁਹਾਨੂੰ ਜੇ ਤੁਸੀਂ ਹਥਿਆਰ ਚੁੱਕਣੇ ਨੇ ਤਾਂ ਵੀ ਘਰ ਛੱਡਣੇ ਪੈਣੇ ਨੇ। ਜੇ ਆਪਾਂ ਨੇ ਮਤਲਬ ਜਿਹੜੀ ਆਪਣੀ ਪੋਲੀਟੀਕਲ ਮੂਵਮੈਂਟ ਆ, ਜੇ ਮਾਸ ਮੂਵਮੈਂਟ ਖੜੀ ਕਰਨੀ ਆ ਉਹਦੇ ਲਈ ਵੀ ਘਰ ਛੱਡਣੇ ਪੈਂਦੇ ਹੁੰਦੇ ਨੇ। ਸੋ ਸੰਘਰਸ਼ ਕਰਨ ਲਈ ਤਿਆਰ ਰਹਿਣਾ ਚਾਹੀਦਾ। ਉਹਦੇ ਲਈ ਰਸਤਾ ਜਿਹੜਾ ਵੀ ਹੋ ਸਕੇ ਸਾਨੂੰ ਉਹ ਅਖਤਿਆਰ ਕਰ ਲੈਣਾ ਚਾਹੀਦਾ। ਸੋ ਦਲ ਖਾਲਸਾ ਦਾ ਜਿਹੜਾ ਰਸਤਾ ਉਹ ਇਹੀ ਆ ਵੀ ਅਸੀਂ ਹਾਲ ਦੀ ਘੜੀ ਜਿਹੜੀ ਸਾਡੀ ਮੂਵਮੈਂਟ ਆ ਉਹ ਡੈਮੋਕ੍ਰੈਟਿਕ ਪ੍ਰੋਸੈਸ ਵਾਲੀ ਆ, ਇਲੈਕਸ਼ਨ ਨਾਲ ਹੀ ਨਹੀਂ। ਪਰ ਅਸੀਂ ਪੋਲਿਟਿਕਸ ਦਾ ਮਤਲਬ ਇਹ ਨਹੀਂ ਹੁੰਦਾ ਵੀ ਇਲੈਕਸ਼ਨ ਜਾਂ ਡੈਮੋਕ੍ਰੇਸੀ ਦਾ ਮਤਲਬ ਕੱਲਾ ਇਲੈਕਸ਼ਨ ਨਹੀਂ ਹੁੰਦਾ ਜਾਂ ਡੈਮੋਕ੍ਰੈਟਿਕ ਪ੍ਰੋਸੈਸ ਦਾ। ਡੈਮੋਕ੍ਰੈਟਿਕ ਪ੍ਰੋਸੈਸ ਇਨ ਦੀ ਸੈਂਸ ਹੈ ਵੀ ਅਸੀਂ ਵਿਦਨ ਇੰਡੀਆ ਕੋਈ ਲੇਲੜੀਆਂ ਨਹੀਂ ਕੱਢਣੀਆਂ ਚਾਹੁੰਦੇ। ਅਸੀਂ ਇਹਨਾਂ ਦੇ ਰਾਹੀਂ ਇਹਨਾਂ ਦੀਆਂ ਪਾਰਲੀਮੈਂਟ ਦੇ ਵਿੱਚ ਜਾ ਕੇ ਨਹੀਂ ਬਹੁਤੀਆਂ ਗੱਲਾਂ ਕਰਨੀਆਂ ਚਾਹੁੰਦੇ। ਅਸੀਂ ਸਿਰਫ ਇੰਡੀਅਨ ਦੋ ਟੋਕ ਗੱਲ ਕਹਿੰਦੇ ਆ ਵੀ ਅਸੀਂ ਆਜ਼ਾਦੀ ਲੈਣੀ ਆ। ਜੇ ਤੈਨੂੰ ਲੱਗਦਾ ਹੈ ਵੀ ਤੂੰ ਪਿਆਰ ਨਾਲ ਮੰਨਣਾ ਹੈ, ਇਸ ਮਸਲੇ ਦਾ ਹੱਲ ਕਰਨਾ ਹੈ, ਤੇ ਉਹਦਾ ਤਰੀਕਾ ਇਹੀ ਹੈ ਵੀ ਪੰਜਾਬ ਦੇ ਲੋਕਾਂ ਨੂੰ ਪੁੱਛਿਆ ਜਾਵੇ ਤੇ ਅਸੀਂ ਉਸ ਚੀਜ਼ ਲਈ ਕੰਮ ਕਰਦੇ ਪਏ ਹਾਂ। ਤੇ ਦੂਸਰਾ ਤਰੀਕਾ ਹੈ ਵੀ ਜੇ ਇੰਡੀਆ ਪਿਆਰ ਨਾਲ ਨਹੀਂ ਮੰਨੇਗਾ ਫਿਰ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਦੂਸਰੇ ਐਂਗਲ ਤੋਂ, ਦੂਸਰੇ ਜਿਹੜਾ ਸਾਡਾ ਮੋਰਚਾ ਹੈ ਉਹਦੇ ਤੋਂ ਆਪਣਾ ਜਿਹੜਾ ਕੰਮ ਹੈ ਉਹ ਸੰਭਾਲ ਕੇ ਬੈਠੀਆਂ ਨੇ। ਸੋ 100 ਤਰ੍ਹਾਂ ਦੇ ਮੋਰਚੇ ਨੇ, ਹਰ ਮੋਰਚਾ ਆਪੋ ਆਪਣੀ ਥਾਂ ਤੇ ਜਥੇਬੰਦੀਆਂ ਨੂੰ ਸੰਭਾਲਣਾ ਚਾਹੀਦਾ। ਜਿਹੜਾ ਮੋਰਚਾ ਸਾਡੇ ਹਿੱਸੇ ਆਇਆ ਅਸੀਂ ਉਹਨੂੰ ਸੰਭਾਲ ਰਹੇ ਹਾਂ। ਜੀ ਬਹੁਤ ਬਹੁਤ ਧੰਨਵਾਦ ਆਪਣਾ ਭਾਈ ਪਰਮਜੀਤ ਸਿੰਘ ਜੀ, ਤੁਸੀਂ ਨਾ ਆਪਣਾ ਸਮਾਂ ਕੱਢਿਆ ਆਪਣੇ ਕੀਮਤੀ ਸਮੇਂ ਤੋਂ। ਤੇ ਮੈਸੇजेस ਹੋਰ ਵੀ ਬਹੁਤ ਨੇ ਪਰ ਸਮਾਂ ਜਿਹੜਾ ਉਹ ਇਜਾਜ਼ਤ ਨਹੀਂ ਦੇ ਰਿਹਾ। ਪਰ ਆਪਾਂ ਸੋਮਵਾਰ ਨੂੰ ਇੱਕ ਨਵੇਂ ਵਿਸ਼ੇ ਦੇ ਨਾਲ, ਇੱਕ ਨਵੇਂ ਮਹਿਮਾਨ ਦੇ ਨਾਲ ਫੇਰ ਆਪ ਜੀ ਦੀ ਕਚਹਿਰੀ ਦੇ ਵਿੱਚ, ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਔਰ ਪ੍ਰੋਗਰਾਮ ਨੂੰ ਪਸੰਦ ਕਰਨ ਲਈ, ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ, ਮੈਸੇजेस ਕਰਨ ਲਈ, ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹ ਪ੍ਰੋਗਰਾਮ ਜਿਹੜਾ ਉਹ ਪ੍ਰੋਗਰਾਮ ਮੁੱਕਣ ਤੋਂ ਤੁਰੰਤ ਬਾਅਦ ਜਿਹੜਾ YouTube ਤੇ ਵੀ TV 84 ਦੇ ਉੱਤੇ ਚੈਨਲ ਤੇ ਇਹ ਅਪਲੋਡ ਹੋ ਜਾਣਾ। ਤੁਸੀਂ ਸ਼ੇਅਰ ਵੀ ਕਰਿਓ ਤਾਂ ਕਿ ਜਿਹੜਾ ਇਹ ਪ੍ਰੋਗਰਾਮ ਆ ਉਹ ਹੋਰ ਵੀ ਵੱਧ ਤੋਂ ਵੱਧ ਲੋਕਾਂ ਤੱਕ ਜਿਹੜਾ ਪਹੁੰਚਾਇਆ ਜਾ ਸਕੇ, ਤਾਂ ਕਿ ਇਹ ਜਿਹੜੀ ਸਾਡੀ ਗੱਲਬਾਤ ਅਸੀਂ ਕੀਤੀ ਆ ਇਹਦਾ ਫਾਇਦਾ ਜਿਹੜਾ ਹੋਰ ਵੀ ਵੀਰਾਂ ਭੈਣਾਂ ਨੂੰ ਹੋ ਸਕੇ। ਸੋ ਇਸ ਦੇ ਨਾਲ ਹੀ ਦਿਓ ਇਜਾਜ਼ਤ, ਸਾਨੂੰ ਉਡੀਕ ਰਹੇਗੀ ਸੋਮਵਾਰ ਨੂੰ ਵੀ ਤੁਹਾਡੀ ਜੀ। ਤੁਸੀਂ ਜ਼ਰੂਰ ਜੁੜਿਓ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ। ਸੋ ਅਖੀਰ ਦੇ ਵਿੱਚ ਭਾਈ ਪਰਮਜੀਤ ਸਿੰਘ ਜੀ ਮੰਡ ਤੁਹਾਨੂੰ ਔਰ ਸਾਡੇ ਪਿਆਰੇ ਪਿਆਰੇ ਸਾਰੇ ਹੀ ਜਿਹੜੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।